ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਅਨਿਲ ਮੁਖਰਤਨਾ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੇ ਫਿਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਦਿਆਂ ਵਿਸ਼ੂ ਸੁਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 28 ਮਈ 2024 14 ਜੇਠ ਠਾਣਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਗਵਰਨਮੈਂਟ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਵੀਰ ਜੈ ਸਿੰਘ ਜੀ ਵੱਲੋਂ। ਸੋ ਇਹ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਨ ਔਰ ਖਾਲਸਾ ਦੀ ਪ੍ਰਾਪਤੀ ਲਈ ਜੱਦੋ ਜਦ ਚੱਲ ਰਹੀਆਂ ਜਿਹੜੀਆਂ ਜਾਂ ਕਰ ਰਹੀਆਂ ਜਥੇਬੰਦੀਆਂ ਲਈ ਸਪੋਰਟ ਲਈ ਜਿਹੜੀ ਬੇਨਤੀ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਜੈ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇ ਇਸ਼ੂ ਨੂੰ ਸਟਾਰਟ ਕਰਨ ਤੋਂ ਪਹਿਲਾਂ ਕਿਉਂਕਿ ਰਾਜ ਸਾਹਿਬ ਥੋੜੇ ਠੀਕ ਨਹੀਂ ਸੀ ਫਲੂ ਵਾਇਰ ਸੀ ਜਿੱਦਾਂ ਸੋ ਇਸ ਕਰਕੇ ਆਪਾਂ ਕੱਲ ਦਾ ਪ੍ਰੋਗਰਾਮ ਜਿਹੜਾ ਮਿਸ ਕੀਤਾ ਉਸ ਲਈ ਆਪਾਂ ਮਾਫੀ ਚਾਹੁੰਦੇ ਹਾਂ। ਸੋ ਹੁਣ ਆਪਾਂ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹਾਂ ਅੱਜ ਦੇ ਅਹਿਮ ਇਸ਼ੂ ਲੈ ਕੇ। ਸੋ ਆਸ ਕਰਾਂਗੇ ਕਿ ਅਸੀਂ ਜਿਹੜਾ ਪ੍ਰੋਗਰਾਮ ਹੈ ਉਹ ਠੀਕ ਠਾਕ ਕਰ ਸਕੇ ਕਿਉਂਕਿ ਡਾਕਟਰ ਸਾਹਿਬ ਦੀ ਥੋੜੀ ਜਿਹੀ ਤਬੀਅਤ ਅਜੇ ਵੀ ਨਾਜ਼ੁਕ ਨਹੀਂ ਜਾਣੀ ਕਿ ਥੋੜੀ ਜਿਹੀ ਢਿੱਲੀ ਹੈ ਕਵਰ ਅਪ ਹੋ ਚੁੱਕੇ ਨੇ। ਹਾਂਜੀ ਸੋ ਆਪਾਂ ਕੋਸ਼ਿਸ਼ ਕਰਾਂਗੇ ਕਿ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਵਧੀਆ ਤਰੀਕੇ ਨਾਲ ਸੁਣ ਸਕੀਏ। ਸੋ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ 28 ਮਈ ਜਿਹੜਾ ਹੈਗਾ 1998 ਉਹ ਦਿਨ ਹੈ ਜਿਸ ਦਿਨ ਪਾਕਿਸਤਾਨ ਨੇ ਭਾਰਤੀ ਨਿਊਕਲੀਅਰ ਬੰਬ ਟੈਸਟ ਦੇ ਜਵਾਬ ਵਿੱਚ ਜਿਹੜਾ 6 ਨਿਊਕਲੀਅਰ ਧਮਾਕੇ ਕਰਕੇ ਪਾਕਿਸਤਾਨ ਨੂੰ ਇੱਕ ਨਿਊਕਲੀਅਰ ਸ਼ਕਤੀ ਡਿਕਲੇਅਰ ਕਰ ਦਿੱਤਾ ਸੀ। ਸੋ ਇਸ ਤਰ੍ਹਾਂ ਚੀਨ ਭਾਰਤ ਪਾਕਿਸਤਾਨ 3 ਨਿਊਕਲੀਅਰ ਦੇਸ਼ ਉੱਭਰੇ। ਸੋ ਹਕੀਕਤ ਵਿੱਚ ਜਿਹੜਾ ਸਿੱਖ ਹੋਮਲੈਂਡ ਹੈ ਖਾਲਿਸਤਾਨ ਨਿਊਕਲੀਅਰ ਟਕਰਾਅ ਦੇ ਪਰਛਾਵੇਂ ਹੇਠ ਹੀ ਜੀ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਦੋਂ ਕਿਸੇ ਚੀਜ਼ ਦਾ ਫੁਹਾਰਾ ਚੱਲ ਰਿਹਾ ਹੋਏ ਤੇ ਉਹਦੇ ਚ ਬਾਕੀਆਂ ਦੇ ਨਾਲ ਕੁਛ ਨਾ ਕੁਛ ਸਾਂਝਾ ਕਰਨਾ ਬਣਦਾ ਵੀ ਹੈ। ਖਾਸ ਤੌਰ ਤੇ ਜਦੋਂ ਅਸੀਂ ਪਬਲਿਕ ਪਲੇਸਿਸ ਤੇ ਵੱਡੀਆਂ ਗੈਦਰਿੰਗਸ ਜਾਂਦੇ ਹਾਂ। ਸੋ ਅੱਜ ਕੱਲ ਇੱਕ ਅਮਰੀਕਾ ਦੇ ਵਿੱਚ ਔਰ ਇਸ ਹਿੱਸੇ 'ਚ ਖਾਸ ਤੌਰ ਤੇ ਕੋਈ ਫਲੂ ਵਾਇਰਸ ਹੈ ਜਿਹਦਾ ਇਫੈਕਟ ਕਾਫੀ ਕੁਛ ਨੂੰ ਤਾਂ ਕਾਫੀ ਗੰਭੀਰ ਤੱਕ ਹੈ। ਵੀਕਐਂਡ ਤੱਕ ਪਹੁੰਚਦੇ ਹਾਂ ਅਸੀਂ ਵੀ ਉਹਦੇ ਪ੍ਰਭਾਵ ਥੱਲੇ ਆਏ। ਕੱਲ ਕਾਫੀ ਜ਼ਿਆਦਾ ਉਸ ਦਾ ਅਸਰ ਸੀ। ਅੱਜ ਵੀ ਅਜੇ ਹੈ ਪਰ ਮੈਨੂੰ ਲੱਗਾ ਕਿ ਵੀ ਜੇ 2 ਦਿਨ ਮਿਸ ਹੋ ਗਏ ਤੇ ਫਿਰ ਤਾਂ ਕਹਿਰ ਆ ਜਾਏਗਾ। ਸੋ ਅਸੀਂ ਫਿਰ ਵੀ ਸਾਡੀ ਕੋਸ਼ਿਸ਼ ਹੋਏਗੀ ਕਿ ਵੀ ਅਸੀਂ ਜਿਹੜੇ ਕਰੰਟ ਟੌਪਿਕ ਨੇ ਉਹਨਾਂ ਤੇ ਗੱਲ ਕਰ ਸਕੀਏ। ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਜੈ ਸਿੰਘ ਕੈਲੀਫੋਰਨੀਆ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਕਿਉਂਕਿ ਜਿਹੜੇ ਇਹ ਗੁਮਨਾਮ ਕਿਸਮ ਦੇ ਸਾਡੇ ਵੀਰ ਭੈਣਾਂ ਬਿਨਾਂ ਕਿਸੇ ਪਬਲਿਸਿਟੀ ਤੋਂ ਜਾਂ ਉਹ ਤਾਂ ਇਹ ਵੀ ਨਹੀਂ ਚਾਹੁੰਦੇ ਹੁੰਦੇ ਵੀ ਅਸੀਂ ਨਾਂ ਵੀ ਮੈਂਸ਼ਨ ਕਰੀਏ ਪਰ ਸਾਡਾ ਇਹ ਕਹਿਣਾ ਹੁੰਦਾ ਕਿ ਵੀ ਇਸ ਤਰੀਕੇ ਨਾਲ ਜਿੱਥੇ ਸਾਨੂੰ ਤਸੱਲੀ ਹੁੰਦੀ ਹੈ ਕਿ ਅਸੀਂ ਤੁਹਾਡੀਆਂ ਸੇਵਾਵਾਂ ਨੂੰ ਰੈਕਗਨਾਈਜ਼ ਕਰ ਰਹੇ ਹਾਂ ਉੱਥੇ ਦੂਸਰਿਆਂ ਦੇ ਲਈ ਵੀ ਇਹ ਇੱਕ ਕਾਈਂਡ ਆਫ ਇਨੀਸ਼ੀਏਟਿਵ ਹੁੰਦਾ ਹੈ ਕਿ ਭਾਈ ਤੁਸੀਂ ਵੀ ਇਸ ਪਿੜ ਦੇ ਵਿੱਚ ਉਤਰੋ। ਸੋ ਇਹ ਸਾਡੇ ਖੈਰ ਖੁਆਹ ਨੇ ਲਗਾਤਾਰਤਾ ਨਾਲ ਸਪੋਰਟ ਕਰਦੇ ਨੇ ਔਰ ਜੋ ਸਿਨੇਰੀਓ ਇਸ ਵੇਲੇ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਬੇਸ਼ੱਕ ਸਾਰੇ ਭਾਰਤ ਦੇ ਵਿੱਚ ਹੀ ਚੋਣਾਂ ਦੇ 6 ਪੜਾਅ ਮੁਕੰਮਲ ਹੋ ਚੁੱਕੇ ਨੇ ਸ਼ਾਇਦ 55 ਜਾਂ ਕਿੰਨੀਆਂ
ਸੀਟਾਂ ਦਾ ਫਾਈਨਲ ਪੜਾਅ, ਜਿਹਦੇ 'ਚ ਪੰਜਾਬ ਵੀ ਸ਼ਾਮਲ ਹੈ। ਪੰਜਾਬ ਦੀਆਂ 13 ਸੀਟਾਂ ਔਰ ਚੰਡੀਗੜ੍ਹ ਦੀ ਇੱਕ ਸੀਟ, ਜਿਹੜਾ ਕਿ 1 ਜੂਨ ਦੇ ਦਿਨ ਵੋਟਾਂ ਪੈਣੀਆਂ ਨੇ। 4 ਜੂਨ ਨੂੰ EVM ਮਸ਼ੀਨਾਂ ਨੇ ਕੀ ਕਰਤੂਤ ਕਰਨੀ ਹੈ ਜਾਂ ਉਹਨਾਂ ਤੋਂ ਕੀ ਕਰਤੂਤ ਕਰਵਾਉਣੀ ਹੈ, ਇਹ ਤਾਂ ਬਾਅਦ ਦਾ ਵਿਸ਼ਾ ਹੈ। ਪਰ ਇਸ ਨੂੰ ਲੈ ਕੇ ਵੀ ਵੀਰ ਜੈ ਸਿੰਘ ਹੋਰਾਂ ਦਾ ਇਹ ਕਹਿਣਾ ਸੀ ਕਿ ਵੀ ਇਹ ਅਪੀਲ ਕਰੋ ਕਿ ਘੱਟੋ ਘੱਟ ਜਿੱਥੇ ਸੱਚਮੁੱਚ ਦੀ ਟੱਕਰ ਪੰਥਕ ਸ਼ਖਸੀਅਤਾਂ ਦੇ ਵਿਚਾਲੇ ਬਣੀ ਹੈ, ਉਹਨਾਂ ਦੀ ਮਦਦ ਕੀਤੀ ਜਾਏ, ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਸਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਨੇ, ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਨੇ, ਔਰ ਸਰਬਜੀਤ ਸਿੰਘ ਜਿਹੜੇ ਸ਼ਹੀਦ ਬੇਅੰਤ ਸਿੰਘ, ਬੀਬੀ ਬਿਮਲ ਕੌਰ ਖਾਲਸਾ ਉਹਨਾਂ ਦੇ ਸਪੁੱਤਰ ਨੇ। ਹਾਲਾਂ ਉਹਨਾਂ ਨੇ ਆਜ਼ਾਦਾਨਾ ਤੌਰ ਦੇ ਉੱਤੇ ਹੀ ਆਪਣੇ ਪੇਪਰ ਦਾਖਲ ਕੀਤੇ। ਉਹਨਾਂ ਦਾ ਫਰੀਦਕੋਟ ਤੋਂ ਜਿਹੜਾ ਉਹਨਾਂ ਨੇ ਪੇਪਰ ਦਾਖਲ ਕੀਤੇ ਨੇ, ਲੇਕਿਨ ਇਉਂ ਜਾਪਦਾ ਵੀ ਇਸ ਵੇਲੇ ਕਾਫੀ ਵੱਡੀ ਵੇਵ ਉਹਨਾਂ ਦੇ ਹੱਕ ਦੇ ਵਿੱਚ ਬਣੀ ਹੋਈ ਹੈ। ਔਰ ਇਹ ਗੱਲ ਕੱਲਾ ਮੇਰਾ ਕਹਿਣਾ ਨਹੀਂ ਹੈ, ਕਿਉਂਕਿ ਇਹ ਸਾਰੇ ਪੀਰੀਅਡ 'ਚ ਜਦੋਂ ਤੁਸੀਂ ਅੱਡ-ਅੱਡ ਜਿਹੜੇ ਐਨਾਲਿਸਟ ਨੇ ਜਾਂ ਪੋਲੀਟੀਕਲ ਐਕਸਪਰਟ ਨੇ ਉਹਨਾਂ ਦੇ ਓਪੀਨੀਅਨ ਵੀ ਦੇਖਦੇ ਹੋ, ਤੇ ਉਹ ਇਹ ਸਮਝਦੇ ਨੇ ਕਿ ਵੀ ਇਸ ਵੇਲੇ ਇਹ ਸੱਚਮੁੱਚ ਦਾ ਇੱਕ ਮੁਕਾਬਲਾ ਬਣਿਆ ਔਰ ਇਹ ਸੀਟ ਉਹ ਕੱਢ ਵੀ ਸਕਦੇ ਨੇ, ਕਿਉਂਕਿ ਫਰੀਦਕੋਟ ਰਿਜ਼ਰਵ ਸੀਟ ਹੈ ਔਰ ਉਹਦੇ 'ਚ ਹਾਲਾਂ ਥੋੜ੍ਹਾ ਜਿਹਾ ਟਕਰਾਅ ਵੀ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਨੇ ਆਪਣਾ ਉਮੀਦਵਾਰ ਖੜਾ ਕੀਤਾ ਹੋਇਆ ਹੈ ਔਰ ਉਹਨਾਂ ਤੇ ਇਸ ਦੇ ਉੱਤੇ ਮਾਨ ਸਾਹਿਬ ਦੀ ਤਿੱਖੀ ਟਿੱਪਣੀ ਵੀ ਆਈ, ਕਿਉਂਕਿ ਉਹਨਾਂ ਨੂੰ ਬਹੁਤਿਆਂ ਵੱਲੋਂ ਇਹ ਬੇਨਤੀ ਕੀਤੀ ਗਈ ਹੈ ਵੀ ਆਪਣਾ ਉਮੀਦਵਾਰ ਵਿਦਡਰਾਅ ਕਰ ਲਓ। ਸੋ ਉਹਨਾਂ ਨੇ ਤਿੱਖਾ ਰਿਐਕਸ਼ਨ ਦਿੱਤਾ। ਪਰ ਮੈਂ ਸਮਝਦਾ ਕਿ ਵਾਈਜ਼ ਲੀਡਰ ਉਹੀ ਹੁੰਦਾ ਹੈ ਜਿਹੜਾ ਅਖੀਰਲੇ ਮਿੰਟ ਦੇ ਉੱਤੇ ਵੀ ਆਪਣਾ ਫੈਸਲਾ ਬਦਲੇ। ਇਹੀ ਰਾਏ ਅਸੀਂ ਈਵਨ ਇਹਨਾਂ ਦੇ ਬਾਦਲ ਦਲੀਆਂ ਦੇ ਜਾਂ ਵਿਰਸਾ ਵਲਟੋਆ ਤੱਕ ਵੀ ਜਿਹੜੀ ਹੈ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੇ ਜਿਹੜੇ ਥੋੜੇ ਬਹੁਤ ਖੈਰਖਵਾਹ ਨੇ ਕਿ ਭਾਈ ਇਹ ਬਜਾਏ ਕਿ ਤੁਸੀਂ ਹਿਊਮੀਲੇਸ਼ਨ ਵੀ ਲਓ ਔਰ ਕੱਲ ਨੂੰ ਕਲੰਕ ਵੀ ਲਓ, ਇਹ ਬਿਹਤਰ ਹੋਏਗਾ ਜਿਵੇਂ ਹੁਣ ਜੇ ਅੰਮ੍ਰਿਤਪਾਲ ਸਿੰਘ ਫੀਲਡ 'ਚ ਨੇ, ਹਾਲਾਂ ਉਸ ਦੇ ਉੱਤੇ ਸਾਡੀਆਂ ਆਪਣੀਆਂ ਰਿਜ਼ਰਵੇਸ਼ਨਸ ਨੇ। ਉਸ ਇਲੈਕਸ਼ਨ ਸਿਸਟਮ 'ਚੋਂ ਸਾਡਾ ਬਾਰ-ਬਾਰ ਇਹ ਕਹਿਣਾ ਕਿ 13 ਦੇ 13 ਵੀ ਜਿਹੜੇ ਨੇ ਉਹ ਖਾਲਿਸਤਾਨੀ ਵੀ ਬਣ ਜਾਣ, ਫਿਰ ਵੀ ਉਸ ਸਿਸਟਮ 'ਚੋਂ ਸਾਡਾ ਛੁਟਕਾਰਾ ਨਹੀਂ ਹੋ ਸਕਦਾ ਔਰ ਉਸ ਸਿਸਟਮ 'ਚੋਂ ਜਿਹੜਾ ਸਾਡੇ ਲਈ ਇਨਸਾਫ ਨਹੀਂ ਨਿਕਲ ਸਕਦਾ। ਉਸ ਸਿਸਟਮ ਤੋਂ ਛੁਟਕਾਰਾ ਪਾਉਣਾ ਹੀ ਅਲਟੀਮੇਟਲੀ ਸਾਡਾ ਪੱਕਾ ਛੁਟਕਾਰਾ ਹੋਣਾ। ਲੇਕਿਨ ਫਿਰ ਵੀ ਕੁਝ ਤੁਸੀਂ ਐਡਹੌਕ ਬੇਸਿਸ ਤੇ ਵੀ ਜੋ ਚੱਲ ਰਿਹਾ ਹੁੰਦਾ ਉਹਦੇ 'ਚ ਵੀ ਤੁਸੀਂ ਦੇਖਦੇ ਹੋ ਕਿ ਸ਼ੋ ਆਫ ਸਟਰੈਂਥ, ਕਿਉਂਕਿ ਜਿਉਂ-ਜਿਉਂ ਇਹ ਖਬਰਾਂ ਜਿਹੜੀਆਂ ਨੇ ਉਹ ਪ੍ਰੋਮੀਨੈਂਸ ਦੇ ਨਾਲ ਆਈਆਂ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਹੈ ਉਹ ਲੀਡ ਕਰ ਰਹੇ ਨੇ ਜਾਂ ਸਰਬਜੀਤ ਸਿੰਘ ਕਰ ਰਹੇ ਨੇ, ਹਾਲਾਂ ਉਹ ਹੈ ਤਾਂ ਲੈਫਟਿਸਟ ਕਿਸਮ ਦਾ, ਕਰਫਿਊ ਦੇ ਨਾਂ ਥੱਲੇ ਜਿਹਨੂੰ ਇੰਟਰਵਿਊ ਕਰਦਾ ਸ਼ਸ਼ੀ ਥਰੂਰ, ਕਾਂਗਰਸ ਦਾ ਇੱਕ ਵੱਡਾ ਲੀਡਰ ਹੈ, ਕੇਰਲਾ ਤੋਂ MP ਵੀ ਹੈ, ਉਹਨੂੰ ਇੰਟਰਵਿਊ ਕਰ ਰਿਹਾ ਸੀ ਤੇ ਉਹ ਬੜੀ ਹੈਰਾਨੀ ਨਾਲ ਕਹਿ ਰਿਹਾ ਕਿ ਜੀ ਸੁਣਿਆ ਕਿ ਵੀ ਅੰਮ੍ਰਿਤਪਾਲ ਸਿੰਘ ਜਿਹੜਾ ਉਹ ਲੀਡ ਕਰ ਰਿਹਾ ਉੱਥੇ, ਬੜੀ ਹੈਰਾਨੀ ਦੀ ਗੱਲ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਬੇਸ਼ੱਕ ਸਾਡੇ ਲਈ ਅਲਟੀਮੇਟ ਗੋਲ ਦੇ ਵਿੱਚ ਇਹ ਸਾਰੇ 'ਚੋਂ ਕੁਝ ਬਹੁਤਾ ਕੱਢਣ ਪਾਉਣ ਨੂੰ ਨਹੀਂ ਹੈ, ਲੇਕਿਨ ਜਿਹੜੀਆਂ ਧਿਰਾਂ ਇਸ ਵੇਲੇ ਥੋੜ੍ਹੀਆਂ ਬਹੁਤ ਪੰਥਕ ਸਫਾਂ ਦੇ ਨਾਲ ਜੁੜੀਆਂ ਹੋਈਆਂ ਕੁਝ ਕਹਿੰਦੀਆਂ ਨੇ ਜਾਂ ਕੁਝ ਕਰਦੀਆਂ ਨੇ, ਜੇ ਅਸੀਂ ਉਹਨਾਂ ਦਾ ਥੋੜ੍ਹਾ ਜਿਹਾ ਰਸਤਾ ਉਹਨੂੰ ਫੈਸਿਲੀਟੇਟ ਕਰ ਦਈਏ ਤੇ ਇਹ ਬਿਹਤਰ ਹੋਏਗਾ। ਸੋ ਇਹ ਅਕਾਲੀਆਂ ਲਈ ਵੀ, ਜੇ ਹੁਣ ਸੁਖਬੀਰ ਬਾਦਲ ਅਸੀਂ ਡਿਸਕਸ ਕਰਾਂਗੇ ਕਿ ਅੱਜ ਕੱਲ ਤਾਂ ਉਹ ਬੜਾ ਹੌਕ ਬਣਿਆ ਹੋਇਆ, ਮੋਦੀ ਨੂੰ ਵੀ ਚੈਲੰਜ ਕਰ ਰਿਹਾ ਹੈ ਕਿ ਵੀ ਤੂੰ ਪਹਿਲਾਂ ਆਪਣੀ ਪਾਰਟੀ ਸਾਂਭ, ਤੈਨੂੰ ਕਾਹਦਾ ਫਿਕਰ ਹੈ ਸਾਡੀ ਪਾਰਟੀ ਦਾ, ਜਾਂ ਕਰਤਾਰਪੁਰ ਕੀ ਲਿਬਰੇਟ ਕਰਾਉਣਾ, ਪਹਿਲਾਂ ਜਿਹੜੀਆਂ RSS ਨੇ ਸਾਡੀਆਂ ਕਮੇਟੀਆਂ ਤੇ ਕਬਜ਼ਾ ਕੀਤਾ, ਹਜ਼ੂਰ ਸਾਹਿਬ ਕਮੇਟੀ, ਪਟਨਾ ਸਾਹਿਬ, ਦਿੱਲੀ ਕਮੇਟੀ, ਉਹ ਕਬਜ਼ਾ ਛੱਡੋ। ਸੋ ਮੈਂ ਸਮਝਦਾ ਵੀ ਜੇ ਤੁਸੀਂ ਇੱਕ ਪਾਸੇ ਇਸ ਕਿਸਮ ਦਾ ਐਟੀਟਿਊਡ ਰੱਖਦੇ ਹੋ, ਜਿਹੜਾ ਮੈਨੂੰ ਲੱਗਦਾ ਹੈ ਵੀ ਉਹ ਕਥਨੀ ਕਰਨੀ 'ਚ ਕੋਈ ਏਕਾ ਨਹੀਂ ਹੈ, ਤੇ ਫਿਰ ਬੈਸਟ ਹੁੰਦਾ ਹੈ, ਇਹ ਹੋਏਗਾ ਉਹਦੇ ਲਈ ਕਿ ਭਾਈ ਠੀਕ ਹੈ, ਭਾਵੇਂ ਸਾਡਾ ਉਮੀਦਵਾਰ ਅਸੀਂ ਉਤਾਰਿਆ ਔਰ ਉਹ ਬੜਾ ਜਿਹੜਾ ਉਹਨੇ ਜਿਹੜਾ ਪ੍ਰਚਾਰ ਵੀ ਕੀਤਾ, ਪਰ ਅਸੀਂ ਵਡੇਰੇ ਹਿੱਤਾਂ ਨੂੰ ਰੱਖਦੇ ਹਾਂ ਜਿਹੜਾ ਉਹ ਵਿਦਡਰਾਅ ਕਰ। ਇਸੇ ਤਰ੍ਹਾਂ ਮੈਂ ਸਮਝਦਾ ਹਾਂ ਵੀ ਮਾਨ ਸਾਹਿਬ ਲਈ ਵੀ ਇਹ ਸਿਆਣਪ ਹੋਏਗੀ ਕਿ ਭਾਈ ਉੱਥੋਂ ਜਿਹੜਾ ਫਰੀਦਕੋਟ ਤੋਂ ਕਿਹਨੇ ਜਿੱਤਣਾ ਨਹੀਂ ਜਿੱਤਣਾ ਇਹ ਕੋਈ ਬਹੁਤਾ ਮੈਟਰ ਨਹੀਂ ਕਰਦਾ, ਇਹ ਵੱਡਾਪਨ ਹੁੰਦਾ। ਔਰ ਇਹੀ ਮੈਸੇਜ ਜੈ ਸਿੰਘ ਹੋਰਾਂ ਨੇ ਦਿੱਤਾ ਹੈ, ਜਿਹੜਾ ਮੈਂ ਪਹੁੰਚਾ ਰਿਹਾ ਆਪਣੇ TV 84 ਦੇ ਵਿਊਅਰਸ ਤੱਕ ਕਿ ਭਾਈ ਆਪੋ ਆਪਣੇ, ਕਿਉਂਕਿ ਇਹ ਸਿਸਟਮ ਰਾਹੀਂ
ਇਹ ਐਡ ਵੀ ਚੱਲ ਰਹੀ ਹੈ, ਅਸੀਂ ਅਪੀਲ ਵੀ ਕੀਤੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰਾਂ ਨੂੰ ਵੋਟ ਪਾਓ, ਪਰ ਨਾਲ ਦੀ ਨਾਲ ਅਸੀਂ ਇਹ ਜੈ ਸਿੰਘ ਹੋਰਾਂ ਦਾ ਮੈਸੇਜ ਵੀ ਦੇ ਰਹੇ ਹਾਂ ਬਿਲਕੁਲ ਕਿ ਭਾਈ ਤੁਸੀਂ ਜਿਹੜਾ ਉੱਥੋਂ ਜਿਹੜਾ ਫਰੀਦਕੋਟ ਤੋਂ ਆਪਣਾ ਉਮੀਦਵਾਰ ਵਿਦਡਰਾ ਕਰੋ, ਔਰ ਇਸੇ ਤਰ੍ਹਾਂ ਬਾਦਲ ਦਲੀਆਂ ਨੂੰ ਵੀ ਕਿ ਭਾਈ ਉੱਥੋਂ ਵਿਰਸਾ ਸਿੰਘ ਵਲਟੋਆ ਜਿਹਨੇ ਕਾਫੀ ਜ਼ਹਿਰ ਉਗਲਿਆ ਸਾਰੇ ਪੀਰੀਅਡਸ, ਲੇਕਿਨ ਇਹਦੇ ਬਾਵਜੂਦ ਸਿਆਣਪ ਹੁੰਦੀ ਹੈ ਵੀ ਤੁਸੀਂ ਲਾਸਟ ਮਿੰਟ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਬਈ ਤੁਹਾਡਾ ਡਿਸੀਜਨ ਜਿਹੜਾ ਉਹ ਗਲਤ ਸੀ, ਉਹਨੂੰ ਤੁਸੀਂ ਲਓ। ਔਰ ਉਹਦੇ ਨਾਲ ਸਿੱਖਾਂ 'ਚ ਹਮੇਸ਼ਾ ਇੱਜ਼ਤ ਬਣਦੀ ਹੈ। ਜਿਹੜਾ ਵੀ ਬੰਦਾ ਤਨਖਾਹ ਲਵਾ ਲੈਂਦਾ ਹੈ, ਸੇਵਾ ਮਿਲਦੀ ਹੈ ਜਾਂ ਵਿਦਡਰਾ ਕਰਦਾ, ਉਹਨੂੰ ਵੱਡਾ ਹੀ ਮੰਨਿਆ ਜਾਂਦਾ। ਸੋ ਅਸੀਂ ਵੀਰ ਜੈ ਸਿੰਘ ਹੋਰਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਕੁਛ ਦਿਨ ਹਿਸਟਰੀ ਦੇ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਜਿੰਨਾ ਮਰਜ਼ੀ ਉਹ ਬੈਕ 'ਚ ਚਲੇ ਜਾਣ, ਪਰ ਉਹ ਗੇਮ ਚੇਂਜਰ ਹੁੰਦੇ ਨੇ। ਹੁਣ ਹਾਲਾਂ ਭਾਰਤੀ ਮੀਡੀਆ 'ਚ ਜਾਂ ਈਵਨ ਗੁਆਂਢੀ ਮੁਲਕਾਂ ਦੇ ਮੀਡੀਆ 'ਚ ਵੀ ਚਰਚਾ ਤੇ ਇਸ ਵੇਲੇ ਚੋਣਾਂ ਨੂੰ ਲੈ ਕੇ ਹੀ ਹੈ ਜ਼ਿਆਦਾ ਕਿ ਜੀ ਕੀ ਹੋਏਗਾ, 4 ਜੂਨ ਨੂੰ ਬਕਸਿਆਂ 'ਚੋਂ ਕੀ ਨਿਕਲੇਗਾ। ਪਰ ਅੱਜ ਦਾ ਦਿਨ ਜਿਹੜਾ 28 ਮਈ ਦਾ ਦਿਨ ਹੈ ਉਹ ਅਹਿਮੀਅਤ ਵਾਲਾ ਹੈ ਕਿ ਠੀਕ 26 ਸਾਲ ਪਹਿਲਾਂ ਅੱਜ ਦੇ ਦਿਨ ਪਾਕਿਸਤਾਨ ਨੇ ਬਲੋਚਿਸਤਾਨ ਦੇ ਸ਼ਗਾਈ ਏਰੀਆ ਦੇ ਵਿੱਚ ਜਿਹੜਾ ਉਹ ਬੰਬ ਧਮਾਕੇ ਕੀਤੇ ਸੀ। ਕੋਈ 5 ਕਹਿੰਦਾ, ਕੋਈ 6 ਕਹਿੰਦਾ, ਪਰ ਇਸ ਤੋਂ ਪਹਿਲਾਂ 11 ਤੇ 13 ਮਈ ਨੂੰ ਭਾਰਤ ਨੇ ਪੋਖਰਾਨ ਦੇ ਵਿੱਚ ਜਿਹੜਾ ਰਾਜਸਥਾਨ ਦਾ ਡੈਜ਼ਰਟ ਹੈ ਔਰ ਪੰਜਾਬ ਦਾ ਬੈਕਯਾਰਡ ਹੈ, ਉਸ ਦੇ ਵਿੱਚ ਪਹਿਲੇ ਦਿਨ 3, ਫਿਰ ਦੂਜੇ ਦਿਨ 2, 5 ਧਮਾਕੇ ਕੀਤੇ ਸੀ। ਪਾਕਿਸਤਾਨ ਨੇ ਠੀਕ ਜੇ ਤੁਸੀਂ 13 ਮਈ ਤੋਂ ਬਾਅਦ 28 ਮਈ ਤੱਕ ਦੇਖੋ ਤੇ ਉਹਨਾਂ ਨੇ ਜਵਾਬੀ 6 ਧਮਾਕੇ ਕਰਕੇ ਜਿਹੜਾ ਪਾਕਿਸਤਾਨ ਨੇ ਆਪਣੇ ਆਪ ਨੂੰ ਨਿਊਕਲੀਅਰ ਪਾਵਰ ਡਿਕਲੇਅਰ ਕਰ ਦਿੱਤਾ ਸੀ। ਅੱਛਾ। ਬੇਸ਼ੱਕ ਭਾਰਤ ਵੱਲੋਂ ਉਸ ਪੀਰੀਅਡ 'ਚ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸੀ ਔਰ ਉਹਨੂੰ ਬੜਾ ਭਾਰਤ ਭਰ ਦੇ ਵਿੱਚ ਸੈਲੀਬ੍ਰੇਸ਼ਨ ਹੋਈ, ਡਾਂਸਿੰਗ, ਔਰ ਇੱਧਰ ਉੱਧਰ ਨਿਊਯਾਰਕ ਟਾਈਮ ਨੇ ਉਦੋਂ ਆਰਟੀਕਲ ਲਿਖਿਆ ਸੀ। ਉਹਨੇ ਕਿਹਾ ਸੀ ਕਿ ਵੀ ਅਜੀਬ ਕਿਸਮ ਦੇ ਲੋਕ ਨੇ ਜਿੱਥੇ ਇੱਕ ਪਾਸੇ ਜਿਹੜਾ ਡਿਵੈਲਪਡ ਵਰਲਡ ਹੈ ਉਹ ਇਹ ਮਹਿਸੂਸ ਕਰਦਾ ਹੈ ਕਿ ਕਿਵੇਂ ਨਿਊਕਲੀਅਰ ਤਬਾਹੀ ਦਾ ਕਾਰਨ ਹੈ, ਉਹ ਤਾਂ ਦੁਨੀਆ ਭਰ ਦੇ ਵਿੱਚ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਦੇ ਉੱਤੇ ਦਸਤਖਤ ਕਰਾਉਣ ਨੂੰ ਲੈ ਕੇ ਮੁਲਕਾਂ ਨੇ ਇੱਕ ਪੂਰੀ ਲੌਬੀ ਕੀਤੀ ਹੋਈ ਸੀ। CTBT ਕੰਪ੍ਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ, ਉਸ ਦੀ ਲੌਬੀ ਹੋ ਰਹੀ ਸੀ। ਫਿਰ ਜਿਹੜਾ ਨਿਊਕਲੀਅਰ ਵੇਸਟ ਹੈ ਉਹਨੂੰ ਆਪਣੇ ਸਮੁੰਦਰਾਂ ਦੇ ਨੇੜੇ ਜਾਂ ਇਲਾਕਿਆਂ ਦੇ ਨੇੜੇ ਡੰਪ ਨਾ ਹੋਣ ਦੇਣਾ, ਇਸ ਦੇ ਉੱਤੇ ਮੁਹਿੰਮ ਚਲਾਈ ਜਾਂਦੀ। ਉਹਨੇ ਕਿਹਾ ਵੀ ਇਹ ਕਿਸ ਕਿਸਮ ਦੇ ਲੋਕ ਨੇ ਜਿਹੜੇ ਕਿ ਇਸ ਕਿਸਮ ਦੀ ਤਬਾਹੀ ਦਾ ਸਮਾਨ ਜਿੱਥੇ ਤਿਆਰ ਹੋਇਆ ਜਾਂ ਹੋ ਰਿਹਾ ਉਹਦੇ ਲਈ ਡਾਂਸ ਕਰਦੇ ਨੇ, ਭੰਗੜੇ ਪਾਉਂਦੇ ਨੇ ਕਿ ਵੀ ਇੰਡੀਆ ਨਿਊਕਲੀਅਰ ਪਾਵਰ ਬਣ ਗਿਆ। ਹਾਲਾਂ ਹਕੀਕਤ ਇਹ ਹੈ ਕਿ ਇੰਦਰਾ ਗਾਂਧੀ ਨੇ 74 ਦੇ ਵਿੱਚ 1974 ਚ ਉਸੇ ਹੀ ਪੋਖਰਾਨ ਦੀ ਪੋਖਰਾਨ ਦੇ ਮੁਕਾਮ ਦੇ ਉੱਤੇ, ਜਿਸ ਨੂੰ ਪੋਖਰਾਨ 1 ਕਿਹਾ ਗਿਆ ਸੀ, 1 ਇਸ ਲਈ ਕਿਹਾ ਗਿਆ ਕਿ ਪੋਖਰਾਨ 2 ਹੋਇਆ, ਅਦਰਵਾਈਜ਼ ਭਾਵੇਂ ਉਹ ਇੱਕ ਕਰੂਡ ਡਿਵਾਈਸ ਸੀ, ਐਟੋਮਿਕ ਪਾਵਰ ਇੰਡੀਆ ਦਾ ਬਣ ਚੁੱਕਾ ਸੀ 1974 ਚ, ਬਿਲਕੁਲ, ਔਰ ਭਾਰਤ ਨੂੰ ਤਾਂ ਕੋਈ ਲੋੜ ਨਹੀਂ ਸੀ। ਲੇਕਿਨ ਇਹਦੇ ਬਾਵਜੂਦ ਕਿਉਂਕਿ ਇਹ ਜਿਹੜਾ ਹਿੰਦੂ ਤਵੀਆਂ ਦੀ ਆਦਤ ਹੈ ਜਿਸ ਕਿਸਮ ਦਾ ਹੁਣ ਇਹਨਾਂ ਨੇ ਜਲੂਸ ਆਪਣਾ ਕੱਢਿਆ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਜਾਂ ਉਸ ਤੋਂ ਪਹਿਲਾਂ ਦੂਜਾ, ਕਿਉਂਕਿ RSS ਨੂੰ ਲੱਗਦਾ ਸੀ ਕਿ ਜੀ ਜੇ ਅਸੀਂ ਵਨ ਅਪਮੈਨਸ਼ਿਪ ਕਰਨੀ ਹੈ ਕਾਂਗਰਸ ਦੇ ਉੱਤੇ, ਤੇ ਕਾਂਗਰਸ ਤਾਂ ਇੰਦਰਾ ਗਾਂਧੀ ਨੇ ਕ੍ਰੈਡਿਟ ਲਿਆ 1971 ਚ, ਉਹਨੇ ਪਾਕਿਸਤਾਨ ਤੋੜਿਆ, ਬੰਗਲਾਦੇਸ਼ 14 ਦਿਨਾਂ ਜੰਗ ਦੇ ਵਿੱਚ ਅੱਡ ਦੇਸ਼ ਬਣਾਇਆ, ਫਿਰ 1974 ਦੇ ਵਿੱਚ ਉਹਨੇ ਨਿਊਕਲੀਅਰ ਧਮਾਕਾ ਕਰਕੇ ਇੰਡੀਆ ਦੇ ਨਿਊਕਲੀਅਰ ਹੋਣ ਦਾ ਜਿਹੜਾ ਉਹ ਐਲਾਨ ਕੀਤਾ ਇਹਨੇ ਵੇ, ਉਹ ਵੀ ਪਬਲਿਕ ਐਲਾਨ ਹੀ ਸੀ। ਔਰ ਬੇਸ਼ੱਕ ਉਹ ਕਰੂਡ ਡਿਵਾਈਸ ਸੀ ਪਰ ਇੰਡੀਆ ਆਲਰੇਡੀ ਐਟੋਮਿਕ ਪਾਵਰ ਸੀ। ਔਰ ਜੇ ਅਸੀਂ ਇਹ ਦੇਖਣਾ ਹੋਏ ਕਿ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਤਾਂ ਉਸ ਤੋਂ ਬਾਅਦ ਸ਼ੁਰੂ ਹੋਇਆ, ਉਦੋਂ ਤੱਕ ਉਹਨਾਂ ਨੂੰ ਇਹ ਗੱਲ ਦੀ ਰਿਅਲਾਈਜੇਸ਼ਨ ਨਹੀਂ ਸੀ ਕਿ ਵੀ ਉਹਨਾਂ ਨੂੰ ਕਿਉਂ ਨਿਊਕਲੀਅਰ ਹੋਣ ਦੀ ਲੋੜ ਹੈ ਹੁਣ। ਔਰ ਅਸੀਂ ਇਹ ਵੀ ਜ਼ਿਕਰ ਕਰਾਂਗੇ ਕਿ ਵੀ ਕਿਵੇਂ ਇਹ ਜਦੋਂ ਇਹਨਾਂ ਨੇ ਪਹਿਲਾ ਨਿਊਕਲੀਅਰ ਧਮਾਕਾ 1974 ਚ ਐਟਮ ਬੰਬ ਟੈਸਟ ਕੀਤਾ ਤੇ ਉਹਦਾ ਕੋਡ ਨੇਮ ਜਿਹੜਾ ਹੈ ਸਮਾਈਲਿੰਗ ਬੁੱਧਾ ਰੱਖਿਆ ਗਿਆ ਸੀ। ਔਰ ਇਹ ਜਦੋਂ ਅੱਜ ਦੇ ਦਿਨ 28 ਮਈ 1998 ਨੂੰ ਅਟਲ ਬਿਹਾਰੀ ਵਾਜਪਾਈ ਦੇ ਵੇਲੇ ਇਹਨਾਂ ਨੇ ਉੱਪਰੋਂ ਥੱਲੇ 11 ਮਈ ਔਰ 13 ਮਈ ਨੂੰ ਨਿਊਕਲੀਅਰ ਧਮਾਕੇ ਕੀਤੇ ਤੇ ਇਸ ਦਾ ਕੋਡ ਨੇਮ ਲਾਫਿੰਗ ਬੁੱਧਾ ਰੱਖਿਆ ਗਿਆ ਸੀ। ਹੁਣ ਪਹਿਲਾਂ ਤਾਂ ਅਸੀਂ ਇਹ ਦੇਖੀਏ ਕਿਉਂਕਿ
ਪਿਛਲੇ ਦਿਨਾਂ 'ਚ ਇਹ ਚਰਚਾ ਵੀ ਚੱਲ ਰਹੀ ਸੀ ਕਿਉਂਕਿ ਦਰਬਾਰ ਸਾਹਿਬ ਤੇ ਹਮਲੇ ਦੀ 40th ਦੁਖਦ ਯਾਦ ਵਾਲਾ ਵਰ੍ਹਾ ਸ਼ੁਰੂ ਹੋ ਜਾਣਾ ਹੈ 1 ਜੂਨ ਨੂੰ। ਅਸੀਂ ਆਉਣ ਵਾਲੇ ਦਿਨਾਂ 'ਚ ਗੱਲ ਕਰਾਂਗੇ। ਅੱਡ-ਅੱਡ ਸਮਾਗਮ ਵੀ ਉਸ ਨਾਲ ਰਿਲੇਟਡ ਰੱਖੇ ਗਏ ਨੇ। ਹਾਲਾਂ 2 ਜੂਨ ਨੂੰ ਅਸੀਂ ਡਾਲਸ ਟੈਕਸਾਸ ਦੇ ਮੁਕਾਮ ਗੁਰਦੁਆਰਾ ਸਿੰਘ ਸਭਾ ਜਿਹੜਾ ਹੈ ਉਸ ਦੇ ਵਿੱਚ ਵੱਡਾ ਸਮਾਗਮ ਸਾਰੇ ਸਾਂਝੇ ਤੌਰ ਦੇ ਉੱਤੇ ਹੋ ਰਿਹਾ। ਫਿਰ ਜਿਹੜੇ 7, 8, 9 ਦਾ ਵੀਕਐਂਡ ਹੈ ਉਹ ਸਾਡਾ ਟੋਰਾਂਟੋ ਦੇ ਵਿੱਚ ਹੈ ਕਿਉਂਕਿ 7 ਤਰੀਕ ਜਿਹੜਾ ਹੈ ਉਹ ਆਉਣ ਵਾਲੇ ਦਿਨਾਂ 'ਚ ਉਸ ਦੀ ਐਡਵਰਟਾਈਜ਼ਮੈਂਟ ਵੀ ਹੋਏਗੀ। ਉਹ ਫਰਾਈਡੇ ਮੀਟ TV 84 ਮੀਟ ਜਿਹੜੀ ਹੈ ਇੱਕ ਪਬਲਿਕ ਹਾਲ ਦੇ ਵਿੱਚ ਰੱਖੀ ਹੋਈ ਹੈ। 8 ਨੂੰ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਇੱਕ ਵੱਡੇ ਆਡੀਟੋਰੀਅਮ ਦੇ ਵਿੱਚ ਇੱਕ ਓਪਨ ਡਿਸਕਸ਼ਨ ਸੈਸ਼ਨ ਰੱਖਿਆ ਹੋਇਆ ਜਿਹਦੇ ਵਿੱਚ ਸਰ ਅਜਮੇਰ ਸਿੰਘ ਜਿਹੜੇ ਸਿੱਖ ਹਿਸਟੋਰੀਅਨ ਨੇ ਕਰੰਟ ਸਟਰਗਲ ਦੇ ਉੱਤੇ ਉਹਨਾਂ ਨੂੰ ਔਰ ਮੈਨੂੰ ਇਨਵਾਈਟ ਕੀਤਾ ਹੋਇਆ। ਔਰ ਇਸੇ ਤਰ੍ਹਾਂ ਉਸੇ ਸ਼ਾਮ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਗਰਾਮ ਹੈ ਔਰ ਨੈਕਸਟ ਡੇ ਸੰਡੇ ਜਿਹੜਾ ਹੈ ਉਹ ਸ਼ਹੀਦੀ ਸਿੱਖ ਪੈਰੇਡ ਹੈ ਜਿਹਦੇ 'ਚ 1.5 ਲੱਖ ਦੀ ਗਿਣਤੀ ਸਿੱਖ ਸੰਗਤਾਂ ਸ਼ਮੂਲੀਅਤ ਕਰਦੀਆਂ ਨੇ। ਉਹਦੇ 'ਚ ਵੀ ਅਸੀਂ ਸ਼ਮੂਲੀਅਤ ਕਰਾਂਗੇ। ਔਰ ਉਸ ਤੋਂ ਬਾਅਦ 15 ਜੂਨ ਨੂੰ ਸਿਵਿਕ ਸੈਂਟਰ ਸੈਨ ਫਰਾਂਸਿਸਕੋ ਜਿਹੜਾ ਵੱਡਾ ਇਕੱਠ ਹੋਏਗਾ ਵੀ ਸ਼ਹੀਦੀ ਇਸ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਔਰ ਘੱਲੂਘਾਰਾ 84 ਨਾਲ ਸੰਬੰਧਿਤ ਹੈ। ਔਰ ਫਿਰ 16 ਤਰੀਕ ਨੂੰ ਭਾਈ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਦੀ ਸ਼ਹੀਦੀ ਨੂੰ 1 ਸਾਲ ਹੋ ਜਾਣਾ 18 ਜੂਨ ਨੂੰ ਔਰ 16 ਜੂਨ ਨੂੰ ਉਹਨਾਂ ਦੀ ਯਾਦ ਸਾਲਾਨਾ ਸਮਾਗਮ ਸਰੀ ਦੇ ਗੁਰਦੁਆਰਾ ਸਾਹਿਬ 'ਚ ਜਿੱਥੋਂ ਦੇ ਉਹ ਮੁੱਖ ਸੇਵਾਦਾਰ ਵੀ ਸਨ ਉੱਥੇ ਰੱਖਿਆ ਹੋਇਆ। ਔਰ 17 ਨੂੰ ਬੈਂਕਟ ਹਾਲ 'ਚ ਉੱਥੇ ਇੱਕ ਸੈਮੀਨਾਰ ਹੈ ਜਿਹਦੇ 'ਚ ਅਸੀਂ ਪਾਰਟਿਸਿਪੇਟ ਕਰਾਂਗੇ। ਸੋ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਵੇਰਵੇ ਨਾਲ ਇਹ ਸਾਰੇ ਪ੍ਰੋਗਰਾਮ ਦੇਵਾਂਗੇ ਤਾਂ ਕਿ ਕਿਉਂਕਿ ਬਹੁਤ ਵਾਰ ਜਦੋਂ ਅਸੀਂ ਕਿਸੇ ਥਾਂ ਤੋਂ ਆ ਜਾਂਦੇ ਹਾਂ ਵਾਪਸ ਫਿਰ ਬਹੁਤਿਆਂ ਨੂੰ ਹੁੰਦਾ ਹੈ ਕਿ ਜੀ ਤੂੰ ਇਨਫੋਰਮ ਨਹੀਂ ਕੀਤਾ। ਹਾਲਾਂ ਕੁਝ ਕਾਰਨਾਂ ਕਰਕੇ ਅਸੀਂ ਬਿਫੋਰ ਨਹੀਂ ਸੀ ਇਹ ਮੈਂਸ਼ਨ ਕਰਦੇ ਪਰ ਮੈਨੂੰ ਇਹ ਲੱਗਦਾ ਹੈ ਕਿ ਭਾਈ ਇਹ ਸਾਡੇ ਜਿਹੜੇ ਵਿਊਅਰਸ ਨੇ ਉਹਨਾਂ ਤੱਕ ਇਹ ਮੈਸੇਜ ਪਹੁੰਚਣਾ ਚਾਹੀਦਾ। ਸੋ ਇਹ ਕਿਉਂਕਿ ਜੇ ਅਸੀਂ ਜੂਨ 84 ਦੇ ਘੱਲੂਘਾਰੇ ਵੱਲ ਦੇਖੀਏ ਤੇ ਉਸ ਦਾ ਜਿਹੜਾ ਕੋਡ ਨੇਮ ਇਹਨਾਂ ਨੇ ਫੌਜੀ ਕੋਡ ਨੇਮ ਜਿਹਨੂੰ ਕਈ ਸਾਡੇ ਅਣਜਾਣ ਕਹਿ ਲਾਂ ਮੈਂ ਜਾਂ ਗਲੀਬਲ ਕਹਿ ਲਾਂ ਜਿਹੜੇ ਅਜੇ ਵੀ ਥਿੰਕਰ ਨੇ ਜਾਂ ਸਪੀਕਰ ਨੇ ਉਹ ਸਾਕਾ ਨੀਲਾ ਤਾਰਾ ਜਾਂ ਆਪਰੇਸ਼ਨ ਬਲੂ ਸਟਾਰ ਦੇ ਤੌਰ ਤੇ ਇਸਤੇਮਾਲ ਕਰਦੇ ਨੇ। ਸੋ ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਵੀ ਜੇ ਤੁਸੀਂ ਇਹਨਾਂ ਹਿੰਦੂ ਤਵੀਆਂ ਦੀ ਜਾਂ ਬ੍ਰਾਹਮਣਵਾਦੀਆਂ ਦੀ ਜ਼ਹਿਨੀਅਤ ਨੂੰ ਦੇਖੋ ਤੇ ਇਹਨਾਂ ਨੂੰ ਇਹ ਹੁੰਦਾ ਵੀ ਇਹਨਾਂ ਨੇ ਵੱਧ ਤੋਂ ਵੱਧ ਤਕਲੀਫ ਤੁਹਾਨੂੰ ਕਿੱਥੇ ਦੇਣੀ ਹੈ। ਸੋ ਜੇ ਉਹਨਾਂ ਨੇ ਇਸ ਘੱਲੂਘਾਰਾ ਜਿਹੜੀ ਟੋਟਲ ਵਾਰ ਸਿੱਖਾਂ ਦੇ ਖਿਲਾਫ ਸਰਵਨਾਸ਼ ਦੀ ਵਿੱਢੀ ਗਈ ਉਹਦਾ ਨਾਂ ਜਿਹੜਾ ਉਹ ਬਲੂ ਸਟਾਰ ਰੱਖਿਆ ਤੇ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਬਲੂ ਨੀਲੇ ਦੇ ਨਾਲ ਜਦੋਂ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੂੰ ਅਸੀਂ ਨੀਲੇ ਦੇ ਸ਼ਾਹ ਸਵਾਰ ਤੇ ਨੀਲੇ ਦਾ ਜਿਹੜਾ ਨੀਲਾ ਬਾਣਾ ਖਾਲਸੇ ਦਾ ਤੇ ਫਿਰ ਪ੍ਰਗਟੇ ਸਿੰਘ ਭੁਜੰਗੀਏ ਨਿਲੰਬਰ ਤਾਰਾ ਹਾਂਜੀ ਅੰਬਰ ਕੱਪੜਿਆਂ ਨੂੰ ਕਹਿੰਦੇ ਨੇ ਨੀਲੇ ਕੱਪੜੇ। ਅਸੀਂ ਅੱਜ ਵੀ ਦੇਖਦੇ ਹਾਂ ਕਿ ਸਾਡੇ ਨਿਹੰਗ ਸਿੰਘਾਂ ਦਾ ਬਾਣਾ ਜਿਹੜਾ ਇਨਫੈਕਟ ਪੁਰਾਤਨ ਸਿੰਘਾਂ ਦਾ ਬਾਣਾ ਉਹ ਨੀਲਾ ਨਿਸ਼ਾਨ ਸਾਹਿਬ ਵੀ ਨਿਹੰਗ ਸਿੰਘਾਂ ਦੀਆਂ ਛਾਉਣੀਆਂ 'ਚ ਜਾਂ ਉਹਨਾਂ ਦੇ ਜਿਹੜੇ ਅਸਥਾਨ ਨੇ ਉਹਨਾਂ 'ਚ ਨੀਲਾ ਹੁੰਦਾ। ਹਾਲਾਂਕਿ ਕੇਸਰੀ ਦੀ ਆਪਣੀ ਅਹਿਮੀਅਤ ਹੈ। ਇਹ ਵੀ ਇੱਕ ਇਸ ਦੀ ਇੱਕ ਹਿਸਟਰੀ ਹੈ ਕਿ ਸਿੱਖੀ ਦੇ ਵਿੱਚ ਕਿਵੇਂ ਜਦੋਂ ਅਸੀਂ ਗੁਰੂ ਅਮਰਦਾਸ ਜੀ ਦੇ ਵੇਲੇ ਬੌਲੀ ਸਾਹਿਬ ਸਥਾਪਿਤ ਹੁੰਦੀ ਹੈ ਤੇ ਪਹਿਲਾ ਝੰਡਾ ਧੌਲ ਤਵੱਜ ਧੌਲ ਚਿੱਟੇ ਨੂੰ ਕਹਿੰਦੇ ਨੇ। ਸੋ ਪਹਿਲਾ ਝੰਡਾ ਜਿਹੜਾ ਸਿੱਖ ਕੌਮ ਦਾ ਹੈ ਉਹ ਚਿੱਟਾ ਹੈ ਜਿਹੜਾ ਅਮਨ ਔਰ ਹਰ ਇੱਕ ਨੂੰ ਜਿਹੜਾ ਆਪਣੇ ਅੰਦਰ ਸਮਾਉਣ ਦਾ। ਫਿਰ ਅਸੀਂ ਦੇਖਦੇ ਹਾਂ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਅਕਾਲ ਤਖਤ ਸਾਹਿਬ ਔਰ ਹਰਮੰਦਰ ਸਾਹਿਬ ਦੇ ਵਿਚਾਲੇ ਜਿਹਨੂੰ ਅਸੀਂ ਅੱਜ ਝੰਡੇ ਬੁੰਗੇ ਕਹਿੰਦੇ ਹਾਂ ਮੀਰੀ ਤੇ ਪੀਰੀ ਦੇ 2 ਨਿਸ਼ਾਨ ਲਹਿਰਾਏ ਜਾਂਦੇ ਨੇ ਜਿਨ੍ਹਾਂ ਦਾ ਰੰਗ ਫਿਰ ਕਿਉਂਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਉਹ ਧੌਲ ਤਵੱਜ ਜਿਹੜਾ ਹੈ ਉਹ ਕੇਸਰੀ ਹੋ ਜਾਂਦਾ ਹੈ। ਔਰ 10ਵੇਂ ਪਾਤਸ਼ਾਹ ਦੇ ਵੇਲੇ ਤੱਕ ਪਹੁੰਚਦੇ ਹਾਂ ਅਸੀਂ ਦੇਖਦੇ ਹਾਂ ਕਿ ਇਹ ਨੀਲਾ ਬਾਣਾ ਹੈ 10ਵੇਂ ਪਾਤਸ਼ਾਹ ਦਾ ਆਪਣਾ ਵੀ ਔਰ ਇਹ ਨੀਲਾ ਨਿਸ਼ਾਨ ਸਾਹਿਬ ਜੰਗ ਦੇ ਮੈਦਾਨ ਦੇ ਵਿੱਚ ਵੀ ਨੀਲੇ ਫਰਲੇ। ਲੇਕਿਨ ਇਸ ਦੇ ਨਾਲ ਨਾਲ ਇਹ ਵੀ ਜਾਰੀ ਰਹਿੰਦਾ ਹੈ ਜਿਹੜਾ ਕੇਸਰੀ ਹੈ ਕਿਉਂਕਿ ਕੇਸਰੀ ਮਰ ਮਿਟਣ ਦਾ ਰੰਗ ਵੀ ਹੈ ਸ਼ਹਾਦਤ ਦਾ ਰੰਗ ਵੀ ਹੈ। ਇਹੀ ਕਾਰਨ ਹੈ ਕਿ ਜਦੋਂ ਅਸੀਂ ਈਵਨ ਅਕਾਲ ਤਖਤ ਸਾਹਿਬ ਦਾ ਡਿਫੈਂਸ ਜਿਹਨੂੰ ਸ਼ਹੀਦ ਬਾਬਾ ਗੁਰਬਖਸ਼ ਸਿੰਘ
ਆਪਣੇ 30 ਸਾਥੀ ਸਿੰਘਾਂ ਦੇ ਨਾਲ ਕਰਦੇ ਨੇ। ਜਦੋਂ ਕਿ ਅਹਿਮਦ ਸ਼ਾਹ ਅਬਦਾਲੀ ਹਮਲਾਵਰ ਹੁੰਦਾ ਹੈ ਤੇ ਉਹਨਾਂ ਦੇ ਜਦੋਂ ਅਸੀਂ ਪ੍ਰਾਚੀਨ ਪੰਥ ਪ੍ਰਕਾਸ਼ ਦੇਖਦੇ ਹਾਂ ਤੇ ਕੇਸਰੀ ਬਾਣ ਹੈ। ਸੋ ਇਹ ਜਿਹੜਾ ਕੇਸਰੀ ਰੰਗ ਹੈ ਇਹ ਤੁਹਾਡੀ ਕਿਸੇ ਚੀਜ਼ ਦੇ ਲਈ ਸ਼ਹਾਦਤ ਪਾਉਣ ਦੇ ਲਈ ਵੀ ਰੈਡੀ ਰਹਿਣਾ ਜਾਂ ਟੋਟਲ ਡੈਡੀਕੇਸ਼ਨ ਦਾ ਪ੍ਰਤੀਕ ਹੈ। ਸੋ ਜੇ ਉਹਨਾਂ ਨੇ ਸਾਨੂੰ ਦਿਨ ਦੇ ਵੇਲੇ ਵੀ ਤਾਰੇ ਦਿਖਾਉਣ ਦੀ ਲਾਈਨ, ਜਦੋਂ ਤੁਸੀਂ ਕਿਸੇ ਨੂੰ ਕੋਈ ਇਹ ਕਹਿੰਦੇ ਹੋ ਕਿ ਭਾਈ ਦਿਨ ਵੀ ਅਸੀਂ ਤਾਰੇ ਦਿਖਾ ਦਿੱਤੇ, ਮਤਲਬ ਵੀ ਇਹ ਹੁੰਦਾ ਹੈ ਕਿ ਵੀ ਉਸ ਨੂੰ ਸਬਕ ਸਿਖਾਉਣਾ। ਔਰ ਇਹ ਗੱਲ ਜਦੋਂ ਤੁਸੀਂ ਉਹਨੂੰ ਇਮੀਡੀਏਟ ਬਾਅਦ ਦਿੱਲੀ ਦੇ ਗਲਿਆਰਿਆਂ 'ਚ ਦੇਖਦੇ ਹੋ ਕਿ ਭਾਈ ਉਹਨਾਂ ਦੇ ਉਹ ਕਹਿੰਦੇ ਨੇ ਵੀ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ ਨੇ ਬਲੂ ਜਿਹੜਾ ਹੈ ਉਹ ਕਿਵੇਂ ਚੁਣਿਆ। ਔਰ ਇਹੀ ਪਾਰਟ ਤੁਸੀਂ ਬੁੱਧ ਦੇ ਹਵਾਲੇ ਜਦੋਂ ਅਸੀਂ 1974 ਦੇ ਪਹਿਲੇ ਨਿਊਕਲੀਅਰ ਟੈਸਟ ਇੰਡੀਆ ਦੇ ਐਟਮ ਬੰਬ ਔਰ ਇਹ ਜਿਹੜੇ ਪੋਖਰਾਨ ਵਾਲੇ ਪੋਖਰਾਨ 2 ਦਾ ਦੇਖਦੇ ਹਾਂ, ਹੁਣ ਬੁੱਧ ਜਿਹਦਾ ਮੈਸੇਜ ਕੰਪੈਸ਼ਨ ਦਾ ਸੀ, ਦਇਆ ਦਾ ਸੀ, ਅਹਿੰਸਾ ਪਰਮੋ ਧਰਮਾ ਬੁੱਧ ਧਰਮ ਦਾ ਸਲੋਗਨ ਸੀ। ਸੋ ਇਹਨਾਂ ਨੇ ਕਿਵੇਂ ਹਿੰਸਾ ਦੇ ਨਾਲ, ਵਾਇਲੈਂਸ ਦੇ ਨਾਲ, ਬੋਧੀਆਂ ਦਾ ਸ਼ਾਸਤਰ ਔਰ ਸ਼ਸਤਰ ਦੋਨਾਂ ਦਾ ਇਸਤੇਮਾਲ ਕਰਕੇ ਬੁੱਧ ਧਰਮ ਦਾ ਉੱਥੋਂ ਖਾਤਮਾ ਕੀਤਾ, ਪਰ ਬੁੱਧ ਨੂੰ ਕਦੇ ਮੁਆਫ ਨਹੀਂ ਕੀਤਾ ਉਹਨਾਂ ਨੇ। ਔਰ ਇਹੀ ਕਾਰਨ ਸੀ ਕਿ ਜਦੋਂ ਮੈਂ ਅਲਾਮਾ ਇਕਬਾਲ ਦੀ ਇਹ ਨਜ਼ਮ ਨਾਨਕ ਜਿਹੜੀ ਬਾਂਗੇ ਦਰਾ 'ਚ ਹੈ ਬਾਰ-ਬਾਰ ਦੁਹਰਾਉਂਦਾ ਹੈ ਕਿ ਇਹ ਸਮਝਣਾ ਜ਼ਰੂਰੀ ਹੈ ਕਿ ਜਿਸ ਅੰਦਾਜ਼ ਦੇ ਵਿੱਚ ਬੁੱਧ ਧਰਮ ਦਾ ਖਾਤਮਾ ਬ੍ਰਾਹਮਣ ਦੀ ਸੋਚ ਨੇ ਕੀਤਾ, ਉਹੀ ਢੰਗ ਤਰੀਕੇ ਸ਼ਾਸਤਰ ਔਰ ਸ਼ਸਤਰ, ਕਿਉਂਕਿ ਬੁੱਧ ਤੋਂ ਬਾਅਦ ਅਲਾਮਾ ਨੂੰ ਵੀ ਗੁਰੂ ਨਾਨਕ ਨਜ਼ਰ ਆਏ 2000 ਸਾਲ ਤਾਂ ਬ੍ਰਾਹਮਣਵਾਦ ਦਾ ਫਿਰ ਬੁੱਧ ਦਾ ਖਾਤਮਾ ਕਰਕੇ ਜਿਹੜਾ ਹੈ ਉਹ ਉਹਨਾਂ ਦੀ ਜਿਹੜੀ ਆ ਗੁੱਡੀ ਚੜੀ ਰਹੀ। ਔਰ ਇਸ ਲਈ ਅਲਾਮਾ ਇਕਬਾਲ ਨੇ ਜਦੋਂ ਬੁੱਧ ਤੋਂ ਬਾਅਦ ਗੱਲ ਗੁਰੂ ਨਾਨਕ ਸਾਹਿਬ ਦੀ ਕੀਤੀ ਤਾਂ ਉਹਨਾਂ ਕਿਹਾ ਕਿ ਬੁੱਤ ਕਦਾ ਫਿਰ ਬਾਦ ਮੁੱਦਤ ਕੇ ਮਗਰ ਰੋਸ਼ਨ ਹੁਆ ਨੂਰੇ ਇਬਰਾहिम से ਆਜ਼ਰ का घर रोशन हुआ कि ਬੁੱਤ ਕਥਾ ਇਹ ਬੁੱਤ ਪ੍ਰਸਤਾਂ ਦਾ ਮੁਲਕ ਫਿਰ ਮੁੱਦਤਾਂ ਬਾਅਦ ਸਦੀਆਂ ਬਾਅਦ ਗੁਰੂ ਨਾਨਕ ਸਾਹਿਬ ਦੀ ਆਮਦ ਨਾਲ ਹੋਇਆ। ਸੋ ਜਿਵੇਂ ਬੁੱਧ ਧਰਮ ਦਾ ਉੱਥੋਂ ਨਾਮੋ ਨਿਸ਼ਾਨ ਮਿਟਾ ਕੇ ਬੋਧੀ ਵ੍ਰਿਕਸ਼ ਨੂੰ ਵੀ ਅੱਗ ਲਾ ਕੇ ਉਹ ਤਾਂ ਬਾਅਦ ਦੇ ਵਿੱਚ ਲਿਆ ਕੇ ਜਿਹੜਾ ਸ੍ਰੀਲੰਕਾ 'ਚ ਬੋਧੀ ਟਰੀ ਸੀ ਉਹਨੂੰ ਜਿੱਥੇ ਹੁਣ ਵਟ ਵ੍ਰਿਕਸ਼ ਹੈ ਜਿਹੜਾ ਬੌਧ ਗਿਆ ਦੇ ਵਿੱਚ ਲਾਇਆ ਗਿਆ, ਓਰੀਜਨਲ ਇਹਨਾਂ ਨੇ ਡਿਸਟਰੋਏ ਕਰਤਾ ਪਰ ਬੁੱਧ ਨੂੰ ਮਾਫ ਨਹੀਂ ਕੀਤਾ। ਜੇ ਉਹਨਾਂ ਨੇ ਸਭ ਤੋਂ ਮੁਕੰਮਲ ਤਬਾਹੀ ਕਰਨ ਵਾਲੇ ਐਟਮ ਬੰਬ ਜਿਸ ਦੇ ਸਾਹਮਣੇ ਕੋਈ ਸੰਤ ਔਰ ਚੋਰ ਨਹੀਂ ਹੁੰਦਾ, ਜਿਹਨੇ ਹਰ ਇੱਕ ਨੂੰ ਦਾ ਹੀ ਮਲੀਆ ਮੇਟ ਕਰ ਦੇਣਾ, ਉਹਦਾ ਨਾਂ ਸਮਾਈਲਿੰਗ ਬੁੱਧਾ ਰੱਖਿਆ ਕਿ ਬੁੱਧ ਸਮਾਈਲ ਕਰ ਰਿਹਾ। ਹੁਣ ਜਿਹੜਾ ਬੁੱਧ ਬਿਲਕੁਲ ਅਹਿੰਸਾ ਪਰਮੋ ਧਰਮਾ ਕਹਿੰਦਾ, ਇਹ ਤੁਸੀਂ ਉਹਦੇ ਜ਼ਖਮਾਂ ਤੇ ਲੂਣ ਛਿੜਕਦੇ ਹੋ ਬੁੱਧ ਦੇ ਈਵਨ ਹਿਸਟੋਰੀਕਲ ਕਰੈਕਟਰ ਤੇ ਵੀ। ਔਰ ਦੂਸਰਾ ਵੀ ਜਿਹੜਾ ਉਹਨਾਂ ਨੇ 1998 ਦੇ ਵਿੱਚ ਟੈਸਟ ਕੀਤੇ, ਇਹਨਾਂ ਦਾ ਜਿਹੜਾ ਉਹਨਾਂ ਨੇ ਨਾਂ ਰੱਖਿਆ ਕੋਡ ਨੇਮ ਜਿਹਨੂੰ ਕਹਿੰਦੇ ਨੇ ਉਹ ਲਾਫਿੰਗ ਬੁੱਧਾ। ਹੁਣ ਇਸ ਦੀਆਂ ਇੰਪਲੀਕੇਸ਼ਨਸ ਕੀ ਹੋਈਆਂ ਜਾਂ ਅੱਜ ਤੱਕ ਕੀ ਇੰਪਲੀਕੇਸ਼ਨਸ ਨੇ, ਔਰ ਜਿਵੇਂ ਤੁਸੀਂ ਕਿਹਾ ਕਿ ਭਾਈ ਸਾਡਾ ਸਿੱਖ ਹੋਮਲੈਂਡ ਜਿਹੜਾ 3 ਨਿਊਕਲੀਅਰ ਪਾਵਰ ਚਾਈਨਾ, ਪਾਕਿਸਤਾਨ ਔਰ ਇੰਡੀਆ ਉਹਨਾਂ ਦੇ ਵਿਚਾਲੇ ਇੱਕ ਸੈਂਡਵਿਚ ਵਾਂਗ ਹੈ, ਉਸ ਦੇ ਹੋਰਾਈਜ਼ਨ ਤੇ ਕਿਵੇਂ ਨਿਊਕਲੀਅਰ ਕਲਾਊਡਸ ਹਮੇਸ਼ਾ ਨੇ, ਹਮੇਸ਼ਾ ਇਸ ਲਈ ਕਿ ਤਿੰਨੋਂ ਹੀ ਇਹ ਤਾਕਤਾਂ ਐਟ ਵਾਰ ਨੇ। ਉਦੋਂ ਵੀ ਅੱਜ ਵੀ ਜਦੋਂ ਜੇ ਅਮਿਤ ਸ਼ਾਹ ਇੰਡੀਅਨ ਪਾਰਲੀਮੈਂਟ 'ਚ ਖਲੋ ਕੇ ਕਹਿੰਦਾ ਕਿ ਅਸੀਂ ਅਕਸਾਈ ਚਿੰਨ੍ਹ ਵੀ ਲੈਣਾ, ਜਿਹੜਾ ਸਾਡਾ 40,000 ਸਕੁਅਰ ਮਾਈਲ ਇਲਾਕਾ ਜਿਹੜਾ ਚੀਨ ਨੇ ਖੋਇਆ ਬਾੜ ਦਾ ਉਹ ਵੀ ਵਾਪਸ ਲੈਣਾ, ਅਸੀਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਵੀ ਵਾਪਸ ਲੈਣਾ, ਅਸੀਂ ਗਿਲਗਿਤ ਬਾਲਸਤਾਨ ਜੇ ਉੱਥੇ ਚਾਈਨਾ ਕੋ ਪ੍ਰੋਜੈਕਟ ਕਰਦਾ ਹੈ ਤਾਂ ਉਹਨਾਂ ਨੂੰ ਕਿ ਇਹ ਭਾਰਤ ਦੀ ਟੈਰੀਟਰੀ ਹੈ। ਤੇ ਦੂਸਰੇ ਪਾਸੇ ਪਾਕਿਸਤਾਨ ਦੇ ਲਈ ਪਾਕਿਸਤਾਨ ਨੂੰ ਇਹ ਪਤਾ ਹੈ ਕਿ ਵੀ ਆਲਰੇਡੀ ਇਹਨਾਂ ਨੇ ਫੌਜ ਦਾ ਇਸਤੇਮਾਲ ਕਰਕੇ ਅੱਧਾ ਮੁਲਕ ਤੋੜ ਦਿੱਤਾ ਸੀ, ਬੰਗਲਾਦੇਸ਼ ਬਣਾ ਦਿੱਤਾ ਸੀ। ਔਰ ਹੁਣ ਪਾਕਿਸਤਾਨ ਦੇ ਲਈ ਕੋਈ ਵੀ ਜਿਹੜਾ ਭਾਰਤ ਦੇ ਨਾਲ ਟਕਰਾਅ ਹੈ ਉਹ ਉਹਨਾਂ ਨੂੰ ਪਤਾ ਹੈ ਵੀ ਟ੍ਰੈਡੀਸ਼ਨਲ ਵੈਪਨਸ ਨਾਲ ਜਾਂ ਰਵਾਇਤੀ ਹਥਿਆਰਾਂ ਨਾਲ ਪਾਕਿਸਤਾਨ ਕੋਈ ਮੈਚ ਨਹੀਂ ਹੈ ਇੰਡੀਆ ਦਾ। ਸੋ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਜੇ ਹੁਣ ਉਹਨਾਂ ਦੀ ਲੜਾਈ ਤਾਂ ਸਰਵਾਈਵਲ ਦੀ ਹੋਏਗੀ ਕਿ ਵੀ ਉਹਨਾਂ ਨੂੰ ਹੋਣਾ ਹੈ ਕਿ ਵੀ ਹਮ ਤੋਂ ਡੂਬੇ ਸਨਮ ਤੁਮਕੋ ਵੀ ਲੈ ਡੂਬੇਂਗੇ, ਉਸ ਚੋਂ ਕੀ ਹੋਏਗਾ। ਔਰ ਅਸੀਂ ਜਿਹੜੇ ਇਹਨਾਂ ਦੇ ਵਿਚਾਲੇ ਫਸੇ ਹੋਏ ਹਾਂ ਉਸ ਦਾ ਫਿਰ ਅਲਟੀਮੇਟ ਸਾਡੀ ਤਾਂ ਸਾਰੀ ਸਿਵਲਾਈਜੇਸ਼ਨ ਹੀ ਦੋਨਾਂ ਪੰਜਾਬਾਂ ਦੀ ਦੋਵੇਂ ਪਾਸਿਓਂ ਸਾਡੀ ਆਬਾਦੀ ਔਰ ਦੂਜੀ ਉਹਦਾ ਇੱਕ ਵੱਖਰਾ ਐਸਪੈਕਟ ਹੈ। ਇਸ ਲਈ
ਅਸੀਂ ਹਮੇਸ਼ਾ ਉਸ ਖਿੱਤੇ ਦੇ ਵਿੱਚ ਜਿਹੜਾ ਹੈ ਉਹ ਨਿਊਕਲੀਅਰ ਫ੍ਰੀ ਵਰਲਡ ਦੀ ਗੱਲ ਕਰਦੇ। ਲੇਕਿਨ ਇੰਡੀਆ ਨੂੰ ਜਾਂ ਵਾਜਪਾਈ ਨੂੰ ਜਾਂ ਇਹ RSS ਨੂੰ ਕੀ ਸੁਝੀ ਕਿ ਇਹਦੇ ਬਾਵਜੂਦ ਕਿ ਇੰਡੀਆ ਆਲਰੇਡੀ ਇੱਕ ਐਟੋਮਿਕ ਪਾਵਰ ਸੀ ਕਿ ਉਹਨਾਂ ਨੇ 1998 ਦੇ ਵਿੱਚ ਕੀਤਾ। ਹੁਣ ਇਸ ਦਾ ਇੱਕ ਆਪਣਾ ਇਤਿਹਾਸ ਹੈ ਕਿ ਵੀ ਜਦੋਂ ਇਹ ਇੰਡੀਆ ਨੇ ਪਹਿਲੇ ਟੈਸਟ ਕੀਤੇ ਜਿਹੜਾ ਜ਼ੁਲਫਿਕਾਰ ਅਲੀ ਭੁੱਟੋ ਪਾਕਿਸਤਾਨ ਦੇ ਵਿੱਚ ਜਿਹੜਾ ਵੀ ਬਚਿਆ ਪਾਕਿਸਤਾਨ ਸੀ ਬੰਗਲਾਦੇਸ਼ ਨੂੰ ਪਾਸੇ ਕੱਢ ਕੇ ਉਸ ਦੇ ਪ੍ਰਾਈਮ ਮਿਨਿਸਟਰ ਬਣ ਚੁੱਕੇ ਸੀ। ਔਰ ਭੁੱਟੋ ਜ਼ਾਹਰ ਹੈ ਇੱਕ ਬਹੁਤ ਬ੍ਰਿਲੀਅੰਟ ਜਿਹੜਾ ਉਹ ਪੋਲੀਟੀਸ਼ੀਅਨ ਸੀ। ਉਹਨੂੰ ਵੀ ਨਜ਼ਰ ਆਇਆ ਕਿ ਭਾਈ ਇਹ ਤਾਂ ਭਾਰਤ ਤਾਂ ਇੱਥੇ ਤੱਕ ਪਹੁੰਚ ਗਿਆ, ਕੱਲ ਨੂੰ ਜਦੋਂ ਮਰਜ਼ੀ ਉਹ ਸਾਨੂੰ ਗੋਡਾ ਸਾਡੀ ਧੌਣ ਤੇ ਰੱਖ ਕੇ ਕਹਿਣਗੇ ਵੀ ਕਸ਼ਮੀਰ ਫੜਾ ਦਿਓ, ਅਦਰਵਾਈਜ਼ ਜਿਹੜਾ ਅਸੀਂ ਤੁਹਾਡਾ ਨਾਮੋ ਨਿਸ਼ਾਨ ਮਿਟਾ ਦੇਵਾਂਗੇ। ਸੋ ਉਸ ਪੀਰੀਅਡ ਦੇ ਵਿੱਚ ਜ਼ੁਲਫਿਕਾਰ ਅਲੀ ਭੁੱਟੋ ਨੇ ਫਿਰ ਅੱਡ-ਅੱਡ ਇਸਲਾਮਿਕ ਮੁਲਕਾਂ ਤੱਕ ਪਹੁੰਚ ਕੀਤੀ, ਫਾਈਨੈਂਸਿਸ ਇਕੱਠੇ ਕੀਤੇ। ਔਰ ਡਾਕਟਰ ਅਬਦੁਲ ਕਦੀਰ, ਮੈਂ ਸਮਝਦਾ ਵੀ ਹਾਲਾਂ ਜਿਸ ਅਬਦੁਲ ਕਦੀਰ ਖਾਨ ਉਹ ਇੱਥੋਂ ਭੋਪਾਲ ਤੋਂ ਹੀ ਗਏ ਹੋਏ ਸੀਗੇ, ਉਹਨਾਂ ਨੂੰ ਬੇਸ਼ੱਕ ਬਹੁਤ ਵੱਡਾ ਉਹਨਾਂ ਨੇ ਕੰਮ ਕੀਤਾ ਹੈ, ਲੇਕਿਨ ਜਿਵੇਂ ਉਹਨਾਂ ਦੇ ਅਖੀਰਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਨਜ਼ਰਬੰਦ ਰੱਖਿਆ ਗਿਆ ਔਰ ਕਿਵੇਂ ਈਵਨ ਉਸ ਮੁਸ਼ਰਫ ਦੇ ਜ਼ਮਾਨੇ ਦੇ ਵਿੱਚ ਅਮਰੀਕਾ ਦੇ ਦਬਾਅ ਥੱਲੇ ਉਹਨਾਂ ਨੂੰ ਬਿਲਕੁਲ ਜਿਹੜਾ ਬਹੁਤ ਬੁਰਾ ਉਹਨਾਂ ਦੇ ਨਾਲ ਸਲੂਕ ਹੋਇਆ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭੁੱਟੋ ਦੀ ਵਿਜ਼ਨ ਉਹਦੇ ਨਾਲ ਜੁੜਿਆ ਹੋਇਆ ਜੋ ਫੈਸਿਲਿਟੀ ਜੋ ਪ੍ਰੋਵਾਈਡ ਕਰਨੀਆਂ ਸੀ, ਔਰ ਅਬਦੁਲ ਕਦੀਰ ਖਾਨ ਜਿਹੜਾ ਆਪਣਾ ਯੂਰਪ ਦੇ ਵਿੱਚ ਜਿੱਥੇ ਵੀ ਉਹ ਕੰਮ ਕਰਦਾ ਸੀ ਉੱਥੋਂ ਨੇ ਕਿਸ ਤਰੀਕੇ ਦੇ ਨਾਲ ਉਹ ਸਾਰਾ ਜੋ ਵੀ ਲੋੜੀਂਦਾ ਉਸ ਦੇ ਲਈ ਰੋਡ ਮੈਪ ਸੀ ਉਹ ਤਿਆਰ ਕੀਤਾ। ਔਰ ਭਾਰਤ ਨੂੰ ਹੁਣ ਇਹ ਸਵਾਲ ਅਕਸਰ ਇਹ ਹੁੰਦਾ ਕਿ ਭਾਰਤ ਨੂੰ ਕੀ ਲੋੜ ਸੀ ਦੁਬਾਰਾ ਕਰਨ ਦੀ ਜਿਹਨੇ ਪਾਕਿਸਤਾਨ ਨੂੰ ਮੌਕਾ, ਅਦਰਵਾਈਜ਼ ਪਾਕਿਸਤਾਨ ਆਪਣੇ ਤੌਰ ਤੇ ਤਾਂ ਨਿਊਕਲੀਅਰ ਟੈਸਟ ਕਰ ਨਹੀਂ ਸੀ ਸਕਦਾ। ਅਮਰੀਕਾ ਦਾ ਇੰਨਾ ਕੁ ਦਬਾਅ ਸੀ, ਅਮਰੀਕਨ ਬਲੌਕ ਦੇ ਥੱਲੇ ਸੀ। ਹੁਣ ਭਾਰਤ ਨੂੰ ਇਹ ਲੱਗਣ ਲੱਗ ਗਿਆ ਸੀ ਕਿ ਵੀ ਜਿਹੜਾ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਇਹ ਕਹਿੰਦੇ ਨੇ ਬਲਫ ਹੈ, ਇਹਨਾਂ ਦੇ ਕੋਲ ਕੁਛ ਨਹੀਂ। ਔਰ ਇਹ ਕ੍ਰੈਡਿਟ ਮੈਂ ਸਮਝਦਾ ਵੀ ਬੇਸ਼ੱਕ ਜ਼ੁਲਫਿਕਾਰ ਅਲੀ ਭੁੱਟੋ ਫਾਦਰ ਹੈ ਇਸ ਸਾਰੀ ਮੂਵਮੈਂਟ ਦਾ, ਜਿਹਨੇ ਫਾਈਨੈਂਸ਼ੀਅਲ ਔਰ ਦੂਜੀ ਹੈਲਪ ਕੀਤੀ ਕਰਾਈ। ਜ਼ਿਆਉਲ ਹਕ ਬੇਸ਼ੱਕ ਮਚ ਮਲਾਈਂਡ ਹੈ ਡਿਊ ਟੂ ਡਿਫਰੈਂਟ ਰੀਜ਼ਨਸ, ਲੇਕਿਨ ਇਹਦੇ ਬਾਵਜੂਦ ਕਿ 1979 ਚ ਅਮਰੀਕਾ ਦੀ CIA ਔਰ ਪਾਕਿਸਤਾਨ ਦੀ ISI ਟੁਗੈਦਰ ਇਹਨਾਂ ਦਾ ਆਪਰੇਸ਼ਨ ਅਗੇਂਸਟ ਸੋਵੀਅਤ ਯੂਨੀਅਨ ਅਫਗਾਨਿਸਤਾਨ ਚੱਲ ਰਿਹਾ ਸੀ। ਔਰ ਅਮਰੀਕਾ ਵੀ ਕਿਉਂਕਿ ਫਸਿਆ ਹੋਇਆ ਸੀ ਇਸ ਲਈ ਭਾਵੇਂ ਦਬਾਅ ਬਣਾ ਵੀ ਰਿਹਾ ਸੀ, ਪਰ ਜ਼ਿਆਉਲ ਹਕ ਨੇ ਨਿਊਕਲੀਅਰ ਪ੍ਰੋਗਰਾਮ ਨੂੰ ਜਾਰੀ ਰੱਖਿਆ। ਔਰ ਆਲਰੇਡੀ ਜਦੋਂ ਤੋਂ ਬੇਸ਼ੱਕ ਟੈਸਟ 1998 ਚ ਭਾਰਤ ਨੇ ਆਪਣੀ ਬੇਵਕੂਫੀ ਨਾਲ ਕਰਕੇ ਪਾਕਿਸਤਾਨ ਨੂੰ ਮੌਕਾ ਦਿੱਤਾ ਹੈ, ਪਰ ਅਰਲੀ 90s ਤੱਕ ਪਹੁੰਚਦੇ ਆ ਪਾਕਿਸਤਾਨ ਦੇ ਕੋਲ ਆਪਣਾ ਉਹਨਾਂ ਨੇ ਉਸ ਲੈਵਲ ਦੇ ਉੱਤੇ, ਕਿਉਂਕਿ ਯੂਰੇਨੀਅਮ ਬੇਸ ਪਲੂਟੋਨੀਅਮ ਬੇਸ ਜਿਸ ਕਿਸਮ ਦਾ ਵੀ ਇਹਨਾਂ ਦਾ ਹੁੰਦਾ ਹੈ ਉਹ ਬਿਲਕੁਲ ਉਹਨਾਂ ਦੇ ਕੋਲ ਸੀ। ਲੇਕਿਨ ਇਹ ਪਾਕਿਸਤਾਨ ਦੀ ਇੰਟੈਲੀਜੈਂਸ ਦੀ ਕਾਮਯਾਬੀ ਵੀ ਹੈ, ਇਹਨਾਂ ਦੀ ਫੇਲਿਅਰ ਹੈ। ਇਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਬਲਫ ਹੈ, ਇਹਨਾਂ ਦੇ ਕੋਲ ਨਹੀਂ ਹੈ। ਔਰ ਉਹਨਾਂ ਨੂੰ ਸੀ, ਔਰ ਜੇ ਤੁਸੀਂ ਜਦੋਂ 11 ਔਰ 13 ਮਈ ਨੂੰ ਇੰਡੀਆ ਨੇ ਧਮਾਕੇ ਕੀਤੇ ਉਸ ਤੋਂ ਬਾਅਦ ਤੁਸੀਂ ਇਹਨਾਂ ਦਾ ਰਿਐਕਸ਼ਨ ਦੇਖੋ। LK ਅਡਵਾਨੀ ਹੋਮ ਮਿਨਿਸਟਰ ਸੀ ਵਾਜਪਾਈ ਦਾ, ਜਿੱਥੇ ਭਾਰਤ ਦੇ ਵਿੱਚ ਸੜਕਾਂ ਦੇ ਭੰਗੜੇ ਪੈ ਰਹੇ ਸੀ ਉੱਥੇ ਅਡਵਾਨੀ ਨੇ ਪਾਕਿਸਤਾਨ ਨੂੰ ਥ੍ਰੈਟ ਕੀਤਾ ਜੀ ਲਿਆਓ ਫੜਾ ਦਿਓ ਸਾਨੂੰ ਕਸ਼ਮੀਰ ਔਰ ਇਹ ਉਹ। ਔਰ ਉਹ ਜਿਹੜੇ ਤੁਸੀਂ ਪੀਰੀਅਡ 2 ਹਫ਼ਤੇ ਹਾਲਾਂ ਪਾਕਿਸਤਾਨ ਦੇ ਉਸ ਵੇਲੇ ਨਵਾਜ਼ ਸ਼ਰੀਫ ਪ੍ਰਾਈਮ ਮਿਨਿਸਟਰ ਸੀ ਪਾਕਿਸਤਾਨ ਦੇ, ਔਰ ਇਹ ਕ੍ਰੈਡਿਟ ਜ਼ਾਹਰ ਹੈ ਵੀ ਉੱਥੇ ਜਿਹੜੀ ਸਰਵਾ ਹੁੰਦੀ ਹੈ ਉਹ ਤਾਂ ਫੌਜ ਹੀ ਹੁੰਦੀ ਹੈ। ਬਿਲ ਕਲਿੰਟਨ ਅਮਰੀਕਾ ਦੇ ਪ੍ਰੈਜ਼ੀਡੈਂਟ ਸੀ, ਉਹਨਾਂ ਨੇ $5 ਬਿਲੀਅਨ ਆਫਰ ਵੀ ਕੀਤਾ, ਪਾਕਿਸਤਾਨ ਤੇ ਦਬਾਅ ਵੀ ਰੱਖਿਆ ਕਿ ਪਾਕਿਸਤਾਨ ਜਵਾਬੀ ਨਾ ਕਰੇ ਕਾਰਵਾਈ। ਪਰ ਪਾਕਿਸਤਾਨੀ ਫੌਜ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਪਾਕਿਸਤਾਨ ਜਿਹੜਾ ਵੀ ਇਹਦੇ ਜਵਾਬੀ ਧਮਾਕੀ ਕਰੇਗਾ, ਕਿਉਂਕਿ ਉਦੋਂ ਤੱਕ ਜਿਹੜੇ 5 ਸਿਕਿਉਰਿਟੀ ਕੌਂਸਲ ਮੈਂਬਰ ਨਿਊਕਲੀਅਰ ਕਲੱਬ ਜਿਹਨੂੰ ਗਿਣਦੇ ਸੀ, ਹਾਲਾਂ ਨਿਊਕਲੀਅਰ ਪਾਵਰ ਇਜ਼ਰਾਈਲ ਵੀ ਬਣ ਚੁੱਕਾ ਪਰ ਉਹਨੇ ਕਦੇ ਧਮਾਕੇ ਨਹੀਂ ਕੀਤੇ, ਡਿਕਲੇਅਰ ਨਹੀਂ ਕੀਤਾ। ਨਾਰਥ ਕੋਰੀਆ ਵੀ ਨਿਊਕਲੀਅਰ ਪਾਵਰ ਹੈ। ਸੋ ਉਹਨਾਂ ਨੂੰ ਜਿਹੜੇ 5 ਸਿਕਿਉਰਿਟੀ ਕੌਂਸਲ ਮੈਂਬਰ ਨੇ ਅਮਰੀਕਾ, ਰਸ਼ੀਆ, ਫਰਾਂਸ, UK ਔਰ ਚਾਈਨਾ, ਇਹਨਾਂ ਤੋਂ ਬਿਨਾਂ ਤਾਂ ਹੈ ਹੀ ਨਹੀਂ ਸੀ। ਸੋ ਜਦੋਂ ਇੰਡੀਆ ਨੇ ਕੀਤਾ, ਪਾਕਿਸਤਾਨ ਨੇ ਜਿਵੇਂ ਅੱਜ ਦੇ ਦਿਨ ਜਦੋਂ ਜਵਾਬੀ ਕਾਰਵਾਈ ਕੀਤੀ, ਤਾਂ ਫਿਰ ਤੁਸੀਂ ਅਗਲੇ 48 ਘੰਟੇ 'ਚ ਭਾਰਤੀਆਂ ਦਾ ਰਿਐਕਸ਼ਨ ਦੇਖੋ ਕਿਸ ਕਿਸਮ ਦਾ ਹੋਇਆ। ਹਾਲਾਂ ਦੋਨਾਂ ਮੁਲਕਾਂ ਨੂੰ ਫਿਰ ਬੜੀਆਂ ਹਾਰਡਸ਼ਿਪ 'ਚੋਂ ਗੁਜ਼ਰਨਾ ਪਿਆ। ਅਮਰੀਕਾ ਦੇ ਇੱਕ
ਸੈਨੇਟਰ ਪ੍ਰੈਸਲਰ ਸੀ ਜਿਨ੍ਹਾਂ ਦੀ ਅਮੈਂਡਮੈਂਟ ਲਾਗੂ ਹੋ ਗਈ, ਕੋਈ ਵੀ ਜਿਹੜਾ ਉਹਨਾਂ ਨੂੰ ਬਹੁਤ ਸਾਰੀਆਂ ਇਕਨੋਮਿਕਲ ਸੈਂਕਸ਼ਨਸ ਲੱਗ ਗਈਆਂ, ਜਾਪਾਨ ਨੇ ਵੀ ਲਾਤੀ, ਦੂਜੇ ਨੇ ਵੀ ਲਾਤੀ। ਲੇਕਿਨ ਇਸ ਸਭ ਦੇ ਚੱਲਦਿਆਂ ਇੱਕ ਪਾਰਟ ਬੜਾ ਕਲੀਅਰ ਹੈ ਕਿ ਪਾਕਿਸਤਾਨ ਨੇ ਉਹ ਹਾਸਿਲ ਕਰ ਲਿਆ ਜੋ ਅਦਰਵਾਈਜ਼ ਤਾਂ ਹੁੰਦਾ ਸੀ ਕਿ ਜੀ ਜੇ ਇੰਡੀਆ ਨੇ ਫਲਾਂ ਕਿਸਮ ਦੇ ਟੈਂਕ ਜਾਂ ਜਹਾਜ਼ ਸੋਵੀਅਤ ਯੂਨੀਅਨ ਤੋਂ ਖਰੀਦੇ ਨੇ ਤੇ ਪਾਕਿਸਤਾਨ ਅਮਰੀਕਾ ਕੋਲ ਪਹੁੰਚ ਜਾਂਦਾ ਸੀ, ਕਿਉਂਕਿ ਆਰਮਜ਼ ਰੇਸ ਸੀ ਕਿ ਵੀ ਅਸੀਂ ਉਹਦਾ ਮੈਚ ਕਿਵੇਂ ਕਰਨਾ। ਜੋ ਇੰਡੀਆ ਕੋਲ ਮਿਗ ਸੀ, ਪਾਕਿਸਤਾਨ ਨੇ F-16 ਲਏ ਅਮਰੀਕਨ ਦੂਜੇ। ਪਰ ਇਹ ਜਿਹੜਾ ਮਿਨੀਮਮ ਜਿਹਨੂੰ ਪਾਕਿਸਤਾਨ ਨੇ ਆਪਣਾ ਨਿਊਕਲੀਅਰ ਡੈਟਰੈਂਟ ਕਿਹਾ, ਕ੍ਰੈਡੀਬਲ ਮਿਨੀਮਮ ਡੈਟਰੈਂਸ, ਇਹੀ ਗੱਲ ਈਵਨ ਅੱਜ ਵੀ ਜਿਹੜਾ ਸ਼ਹਬਾਜ਼ ਸ਼ਰੀਫ, ਕਿਉਂਕਿ ਪਾਕਿਸਤਾਨ 'ਚ 28 ਮਈ ਦਾ ਦਿਨ ਬਹੁਤ ਵੱਡੇ ਪੈਮਾਨੇ ਦੇ ਉੱਤੇ ਇਸ ਨੂੰ ਉਹਨਾਂ ਨੇ ਜਿਹੜਾ ਨਾਂ ਦਿੱਤਾ ਹੋਇਆ ਯੌਮੇ ਤਕਬੀਰ, ਡੇ ਆਫ ਗ੍ਰੇਟਨੈਸ, ਔਰ ਅੱਜ ਛੁੱਟੀ ਕੀਤੀ ਹੋਈ ਆ ਉਹਨਾਂ ਨੇ ਕਿ ਉਹਨਾਂ ਨੇ ਕਿਹਾ ਜੀ ਕਿ ਵੀ ਇਸ ਨਿਊਕਲੀਅਰ ਨੇ ਸਾਡੇ ਮੁਲਕ ਨੂੰ ਬਚਾ ਦਿੱਤਾ, ਕਿਉਂਕਿ ਅਦਰਵਾਈਜ਼ ਤਾਂ ਇੰਡੀਆ ਜਿਹੜਾ ਜਦੋਂ ਮਰਜ਼ੀ ਬਾਰਡਰ ਕ੍ਰਾਸ ਕਰਕੇ ਉੱਥੇ ਵੜ ਜਾਂਦਾ ਸੀ। ਔਰ ਇਸ ਦਾ ਜਿਹੜਾ ਟੈਸਟ ਹੈ ਕਿ ਵੀ ਕਿਵੇਂ ਵਾਕਈ ਇਹ ਇੱਕ ਡੈਟਰੈਂਸ ਸਾਬਤ ਹੋਇਆ ਪਾਕਿਸਤਾਨ ਦੇ ਐਂਗਲ ਤੋਂ, ਉਹ ਕਾਰਗਿਲ ਸੀ। ਹਾਲਾਂ ਨਵਾਜ਼ ਸ਼ਰੀਫ ਨੇ ਅੱਜ ਉਹ ਅਪੋਲੋਜੈਟਿਕਲੀ ਕਿਹਾ ਕਿ ਜੀ ਸਮਝੌਤਾ ਵਾਜਪਾਈ ਨੇ ਕੀਤਾ ਸੀ, 99 'ਚ ਆਇਆ, ਸਾਡੇ ਤੋਂ ਹੀ ਨਹੀਂ, ਕਿਉਂਕਿ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਜਿਹੜਾ ਮੁਸ਼ਰਫ ਨੇ ਆਰਮੀ ਦਾ ਜਨਰਲ ਹੁੰਦਿਆਂ ਕਿਵੇਂ ਜਿਹੜਾ ਕਾਰਗਿਲ ਦੇ ਵਿੱਚ ਘੁਸਪੈਠ ਕੀਤੀ, ਔਰ ਬਾਅਦ ਦੇ ਵਿੱਚ ਕਿਵੇਂ ਪਾਕਿਸਤਾਨ ਔਰ ਇੰਡੀਆ ਇੱਕ ਦੂਜੇ ਦੇ ਸਾਹਮਣੇ ਆਏ, ਇੰਡੀਆ ਦਾ ਬਹੁਤ ਨੁਕਸਾਨ ਹੋਇਆ। ਲੇਕਿਨ ਜਿਹੜੀ ਗੱਲ ਜੇ ਨਿਊਕਲੀਅਰ ਦੇ ਹਵਾਲੇ ਨਾਲ ਕਰਨੀ ਹੋਏ ਕਿ ਜੇ 65 ਦੇ ਵੇਲੇ 71 ਦੇ ਵੇਲੇ ਜੋ ਹੀ ਟਕਰਾ ਕਿਤੇ ਵੀ ਹੁੰਦਾ ਸੀ, ਜੰਮੂ ਕਸ਼ਮੀਰ ਛੰਭ ਜੋੜੀਆਂ ਦੂਜੇ ਸੈਕਟਰ 'ਚ ਪਾਕਿਸਤਾਨ ਇੱਕ ਜਿਹੜਾ ਉਹ ਐਡਵਾਂਟੇਜ ਹੁੰਦਾ ਸੀ ਉਹਨਾਂ ਨੂੰ ਜਿਓਗ੍ਰਾਫੀਕਲ। ਲੇਕਿਨ ਇੰਡੀਆ ਕੋਲ ਇਹ ਜਿਹੜਾ ਛੰਭ ਜੋੜੀਆਂ ਜਾਂ ਜਿਹੜਾ ਇਹ ਹੁਸੈਨੀ ਵਾਲਾ ਔਰ ਵਾਘਾ ਔਰ ਇਹ ਖੇਮਕਰਨ, ਇਹ ਬਾਰਡਰ ਐਡਵਾਂਟੇਜ ਇਹਨੂੰ ਖੋਲ ਦਿੰਦੇ ਸੀ। ਲੇਕਿਨ ਕਾਰਗਿਲ ਦੇ ਵਿੱਚ ਇੰਨਾ ਨੁਕਸਾਨ ਕਰਵਾਉਂਦੇ ਰਹੇ ਇੰਡੀਆ, ਕਿਉਂਕਿ ਪਾਕਿਸਤਾਨ ਨੇ ਉਹ ਸਟ੍ਰੈਟੇਜਿਕ ਹਿਲ ਜਿਹੜੀਆਂ ਕਾਰਗਿਲ ਦੀਆਂ ਸੀ ਉਹ ਕੈਪਚਰ ਕੀਤੀਆਂ। ਇਹ ਥੱਲੋਂ ਉੱਤੇ ਨੂੰ ਜਾਂਦੇ ਸੀ, ਕੋਈ ਦਿਨ ਐਸਾ ਨਹੀਂ ਸੀ ਕਿ ਡੈਡ ਬਾਡੀਜ਼ ਉੱਥੋਂ ਨਹੀਂ ਸੀ ਉੱਠਦੀਆਂ, ਪਰ ਇੰਡੀਆ ਨੇ ਡੇਅਰ ਨਹੀਂ ਕੀਤਾ ਕਿ ਉਹ ਵੈਸਟਰਨ ਬਾਰਡਰ ਖੋਲੇ, ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਕਿ ਵੀ ਅਲਟੀਮੇਟਲੀ ਜੇ ਇਹ ਇਵੇਂ ਕੀਤਾ ਤੇ ਇਹ ਐਂਡ ਜਿਹੜਾ ਹੈ ਇਹ ਨਿਊਕਲੀਅਰ ਦੇ ਵਿਚਾਲੇ ਜਾ ਕੇ ਦੋਵਾਂ 'ਚ ਹੋਏਗਾ, ਜਿਹਦੇ 'ਚ ਫਿਰ ਨਿਊਕਲੀਅਰ ਨੇ ਕੋਈ ਵੀਜ਼ਾ ਨਹੀਂ ਦੇਖਣਾ, ਉਹ ਇੱਕ ਆਪਣਾ ਇੱਕ ਬਰਬਾਦੀ ਔਰ ਤਬਾਹੀ ਦਾ ਇੱਕ ਆਪਣਾ ਹਥਿਆਰ ਹੈ। ਸੋ ਇਸ ਸਾਰੇ ਦੇ ਉੱਤੇ ਅਸੀਂ ਜਦੋਂ ਅੱਜ ਗੱਲ ਕਰ ਰਹੇ ਹਾਂ, ਅਸੀਂ ਸਮਝਦੇ ਹਾਂ ਵੀ ਸਾਡੇ ਲਈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਸਾਡਾ ਸਿੱਖ ਹੋਮਲੈਂਡ ਅਸੀਂ ਨਿਊਕਲੀਅਰ ਕਲਾਊਡਸ ਦੇ ਥੱਲੇ ਤੇ ਉਹਦਾ ਸੋਲੂਸ਼ਨ ਵੀ ਅਸੀਂ ਇਹੀ ਦਿੰਦੇ ਹਾਂ। ਔਰ ਉਸ ਤੋਂ ਬਾਅਦ ਮੈਨੂੰ ਯਾਦ ਹੈ ਕਿ ਜਦੋਂ ਦੋਨਾਂ ਨੇ ਕੀਤਾ ਫਿਰ ਸਾਡੀ ਲੌਬੀ ਜਿਹੜੀ DC 'ਚ ਸੀ, ਉਦੋਂ ਟੋਰੀ ਸੈਲੀ ਨਿਊ ਜਰਸੀ ਦੇ ਸੈਨੇਟਰ ਸੀ, ਉਹਨਾਂ ਨੇ ਸਟੇਟਮੈਂਟ ਵੀ ਦਿੱਤੀ, ਦੂਸਰਿਆਂ ਨੇ ਵੀ, ਔਰ ਅਸੀਂ ਇਹ ਕਿਹਾ ਕਿ ਭਾਈ ਹੁਣ ਆਲ ਦਾ ਮੋਰ ਰੀਜ਼ਨ ਹੈ ਕਿ ਇਹ ਤਿੰਨੋਂ ਨਿਊਕਲੀਅਰ ਸਟੇਟਸ ਜਿਨ੍ਹਾਂ ਦੇ ਬਾਰਡਰ ਇੱਕ ਦੂਜੇ ਦੇ ਨਾਲ ਲੱਗਦੇ ਨੇ, ਔਰ ਜੇ ਕੋਈ ਵੀ ਰੋਂਗ ਸਾਈਨ ਇਧਰੋਂ ਜਾਂਦਾ ਹੈ ਕਿ ਭਾਈ ਉਧਰ ਉਹਨਾਂ ਨੇ ਬਟਨ ਦੱਬ ਦਿੱਤਾ ਹੈ ਤੇ ਇਧਰ ਭਾਵੇਂ ਨਾ ਵੀ ਦੱਬਿਆ ਹੋਏ, ਕਿਉਂਕਿ ਜਿਹੜੀਆਂ ਪਹਿਲੀਆਂ 5 ਨਿਊਕਲੀਅਰ ਪਾਵਰਸ ਨੇ ਐਗਜ਼ਿਸਟਿੰਗ, ਉਹਨਾਂ ਦੇ ਵਿਚਾਲੇ ਤਾਂ ਟਾਈਮ ਹੈ ਜੀ। ਰਸ਼ੀਆ ਔਰ ਅਮਰੀਕਾ ਦੂਰ ਦੂਰ ਨੇ, ਚਾਈਨਾ ਔਰ ਅਮਰੀਕਾ ਦੂਰ ਦੂਰ ਨੇ, ਲੇਕਿਨ ਇੱਥੇ ਤਾਂ ਲੈਂਡ ਦੇ ਨਾਲ ਲੱਗੇ ਹੋਏ ਨੇ। ਸੋ ਇੱਥੇ ਜੇ ਇਹਨਾਂ ਤਿੰਨੋਂ ਹੀ ਨਿਊਕਲੀਅਰ ਪਾਵਰਸ ਨੂੰ ਕੋਈ ਸੈਪਰੇਟ ਕਰਕੇ ਮਹਿਫੂਜ਼ ਕਰ ਸਕਦਾ ਉਸ ਖਿੱਤੇ ਨੂੰ, ਤੇ ਉਹ ਬਫਰ ਸਟੇਟ ਖਾਲਿਸਤਾਨ ਹੈ, ਤਾਂ ਕਿ ਖਾਲਿਸਤਾਨ ਜਿਸ ਦਾ ਬਾਰਡਰ ਪਾਕਿਸਤਾਨ ਦੇ ਨਾਲ, ਚੀਨ ਦੇ ਨਾਲ, ਭਾਰਤ ਦੇ ਨਾਲ ਲੱਗੇਗਾ, ਇਹੀ ਇੱਕੋ ਇੱਕ ਗਰੰਟੀ ਹੈ ਜਿਹਦੇ ਥੱਲੇ ਜਿਹੜਾ ਕੋਈ ਵੀ ਨਿਊਕਲੀਅਰ ਤਬਾਹੀ ਬਰਬਾਦੀ, ਅਦਰਵਾਈਜ਼ ਜਿਸ ਕਿਸਮ ਦੀ ਬਿਟਰਨੈਸ ਹੁਣ ਇੰਡੀਆ ਔਰ ਪਾਕਿਸਤਾਨ, ਇਹ 1000 ਸਾਲ ਦੀ ਸਾਈਕੋ ਹਿਸਟਰੀ ਔਰ ਹੌਸਟਿਲਿਟੀ ਹੈ। ਚਾਈਨਾ ਔਰ ਇੰਡੀਆ ਜਿਸ ਕਿਸਮ ਦਾ ਵਰਤਾਰਾ, ਚਾਈਨਾ ਨੇ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਇਹਨਾਂ ਦੀ ਖੋਈ ਹੈ 2020 ਤੋਂ ਲੈ ਕੇ ਹੁਣ ਤੱਕ। ਇਹ ਜ਼ਬਾਨ ਹੀ ਨਹੀਂ ਖੋਲਦੇ ਨਾ ਡੈਪਸੋਂਗ ਬਾਰੇ ਨਾ ਡੈਪਚੋਂਗ ਬਾਰੇ, ਜਿੱਥੇ ਇਹਨਾਂ ਦੇ ਪੈਟਰੋਲਿੰਗ ਪੁਆਇੰਟ ਜਿਹੜੇ 31 ਕੇ 32 ਸੀ ਉਹਦੇ ਚੋਂ 19 ਦੇ ਉੱਤੇ ਇਹਨਾਂ ਦੀ ਕੋਈ ਐਕਸੈਸ ਹੀ ਨਹੀਂ ਹੈ ਇੰਡੀਆ ਦੀ। ਸੋ ਅਸੀਂ ਸਮਝਦੇ ਹਾਂ ਵੀ ਜਿੱਥੇ ਅੱਜ ਦਾ ਦਿਨ ਇੱਕ ਪਾਕਿਸਤਾਨ ਦੇ ਲਈ ਆਪਣੀ ਕਿਸਮ ਦੀ ਅਹਿਮੀਅਤ ਹੈ, ਭਾਰਤ ਨੂੰ ਤਾਂ ਪਹਿਲਾਂ ਹੀ ਨਿਊਕਲੀਅਰ ਪਾਵਰ ਸੀ, ਸਾਡੇ ਲਈ ਇੱਕ ਵੱਡਾ ਖਤਰੇ ਦਾ ਵਾਇਸ ਵੀ ਬਣਿਆ ਕਿ ਭਾਈ ਅਲਟੀਮੇਟਲੀ ਸਾਡਾ ਹੋਮਲੈਂਡ ਇਹਨਾਂ 3 ਨਿਊਕਲੀਅਰ ਪਾਵਰਸ ਦੇ ਵਿਚਾਲੇ,
ਔਰ ਹੁਣ ਜੋ ਹਾਲਾਤ ਟਰਾਂਸਨੈਸ਼ਨਲ ਰਿਪਰੈਸ਼ਨ ਤੋਂ ਬਾਅਦ ਜਾਂ ਬਦਲਦੀ ਜੀਓ ਪੋਲਿਟਿਕਸ ਦੇ ਉਸ ਖਿੱਤੇ 'ਚ ਨੇ, ਇਹ ਨਿਊਕਲੀਅਰ ਐਂਗਲ ਇੱਕ ਵੱਡਾ ਐਂਗਲ ਹੈ ਜਿਹੜਾ ਸਾਡੇ ਲਈ ਬਫਰ ਸਟੇਟ ਖਾਲਿਸਤਾਨ ਦੀ ਐਡਵੋਕੇਸੀ ਕਰਨ ਲਈ ਸਭ ਤੋਂ ਅਹਿਮ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨੀ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਰ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। पूरा सो पहचान जो लरे दीन के हेत। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਮੌਕੇ ਕੌਮੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ 2 ਜੂਨ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਆਫ ਨਾਰਥ ਟੈਕਸਸ, ਡਾਲਸ ਵਿਖੇ ਹੋਣ ਜਾ ਰਿਹਾ ਹੈ। ਅਖੰਡ ਪਾਠ ਸਾਹਿਬ ਦੀ ਆਰੰਭਤਾ 31 ਮਈ ਨੂੰ ਸਵੇਰੇ ਹੋਵੇਗੀ ਅਤੇ 2 ਜੂਨ ਨੂੰ ਸਵੇਰੇ 9 ਵਜੇ ਭੋਗ ਪਾਏ ਜਾਣਗੇ। ਅਖੰਡ ਪਾਠ ਸਾਹਿਬ ਦੀ ਸੇਵਾ ਪੰਥਕ ਸੇਵਾਦਾਰ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਨਿਭਾਈ ਜਾਵੇਗੀ। 2 ਜੂਨ ਨੂੰ ਗੁਰੂ ਘਰ ਵਿਖੇ ਖੂਨਦਾਨ ਕੈਂਪ ਵੀ ਲਾਇਆ ਜਾਵੇਗਾ। ਕੌਮੀ ਸ਼ਹੀਦਾਂ ਨੂੰ ਸਮਰਪਿਤ ਅਤੇ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਮੁੱਖ ਦੀਵਾਨ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। TV 84 ਵੱਲੋਂ ਇਸ ਸਮਾਗਮ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ। ਸਿਮਰਨਜੀਤ ਸਿੰਘ ਮਾਨ ਨੇ ਦੇਣੇ ਲੈ ਕੇ ਹੱਥ ਪੰਜਾਬ ਦੇ। ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਯੂਨਿਟ ਵੱਲੋਂ 1 ਜੂਨ 2024 ਦਿਨ ਸ਼ਨੀਵਾਰ ਨੂੰ ਪੰਜਾਬ ਵਿੱਚ ਪੈਣ ਜਾ ਰਹੀਆਂ ਲੋਕ ਸਭਾ ਦੀਆਂ ਵੋਟਾਂ ਲਈ ਪੰਥਕ ਉਮੀਦਵਾਰਾਂ ਨੂੰ ਵੋਟ ਪਾਉਣ ਦਾ ਸੱਦਾ। ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਅਤੇ ਪੂਰੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਪੰਥਕ ਉਮੀਦਵਾਰਾਂ ਨੂੰ ਆਪਣਾ ਵੋਟ ਪਾ ਕੇ ਕਾਮਯਾਬ ਬਣਾਓ। ਪੰਜਾਬ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਥ ਦਿਓ। ਚੋਣ ਨਿਸ਼ਾਨ ਬਾਲਟੀ ਨੂੰ ਵੋਟ ਪਾਓ। ਵਧੇਰੇ ਜਾਣਕਾਰੀ ਲਈ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਲੋਕ ਸਭਾ ਚੋਣਾਂ ਦੇ 6 ਪੜਾਅ ਮੁਕੰਮਲ ਹੋ ਚੁੱਕੇ ਨੇ ਅਤੇ ਹੁਣ ਸਿਰਫ 7ਵੇਂ ਪੜਾਅ ਦੀਆਂ ਕੁਝ ਸੀਟਾਂ ਤੇ ਵੋਟਾਂ ਪੈਣੀਆਂ ਬਾਕੀ ਨੇ। ਸੋ ਗਰਾਊਂਡ ਰਿਪੋਰਟਸ ਅਨੁਸਾਰ ਬੀਜੇਪੀ ਸਰਕਾਰ ਇਹਨਾਂ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਰਹੀ ਹੈ। 400 ਪਾਰ ਦਾ ਨਾਰਾ ਦੇਣ ਵਾਲਿਆਂ ਨੂੰ 200 ਸੀਟਾਂ ਵੀ ਮਿਲਣੀਆਂ ਜਿਹੜੀਆਂ ਨੇ ਉਹ ਨਜ਼ਰ ਨਹੀਂ ਆ ਰਹੀਆਂ। ਸੋ ਬਾਕੀ EVM ਜਿਹੜੀਆਂ ਮਸ਼ੀਨਾਂ ਦਾ ਕਮਾਲ ਦੇਖਣਾ ਅਜੇ ਤੱਕ ਬਾਕੀ ਹੈ। ਸੋ ਮੀਡੀਆ ਰਿਪੋਰਟਾਂ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਕੇਰਲਾ ਦੇ ਕੰਨਿਆ ਕੁਮਾਰੀ ਦੀ ਇੱਕ ਚਟਾਨ ਤੇ 3 ਦਿਨ ਲਈ ਭਗਤੀ ਕਰਨ ਜਾ ਰਹੇ ਨੇ ਔਰ ਚੰਗਾ ਹੋਵੇਗਾ ਨੁਟੰਗੇਬਾਜ਼ ਮੋਦੀ ਜਾਲੀ ਭਗਤੀ ਤੋਂ ਬਾਅਦ ਸਮੁੰਦਰ ਵਿੱਚ ਜਲ ਸਮਾਧੀ ਹੀ ਲੈ ਲੈਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਨੌਟੰਕੀ ਮਾਸਟਰ ਜਿਵੇਂ ਜਦੋਂ ਤੁਸੀਂ ਮਦਾਰੀ ਦਾ ਖੇਡ ਦੇਖਦੇ ਹੋ ਤੇ ਉਹਦੇ 'ਚ ਕੁਛ ਉਹ ਝੋਲੇ 'ਚੋਂ ਕੱਢ ਰਿਹਾ ਹੁੰਦਾ ਹੈ, ਕੁਛ ਟੋਕਰੀ ਚੁੱਕ ਰਿਹਾ ਹੁੰਦਾ ਹੈ, ਕੁਛ ਜਿਹੜਾ ਉਹ ਖਾਸ ਵੱਲ ਇਸ਼ਾਰਾ ਕਰ ਰਿਹਾ ਹੁੰਦਾ ਵੀ ਇਸ ਵੱਲ ਕੱਢਾਂਗੇ ਤਾਂ ਖਤਰਨਾਕ ਨਾਗ, ਸ਼ੇਸ਼ ਨਾਗ ਦੀ ਨਸਲ ਦਾ ਜਿਹੜਾ ਅਸੀਂ ਹਿਮਾਲਿਆ 'ਚੋਂ ਫੜਿਆ ਉਹ ਦਿਖਾਵਾਂਗੇ। ਹਾਲਾਂਕਿ ਐਂਡ ਤੱਕ ਲੋਕ ਡੀਕਦੇ ਰਹਿੰਦੇ ਨੇ ਵੀ ਉੱਥੋਂ ਨਿਕਲੇਗਾ। ਅਖੀਰ 'ਚੋਂ ਆਪਾਂ ਜਿਹੜਾ ਉਹ ਲਪੇਟ ਕੇ ਆਪਣਾ ਕਚਕੌਲ ਘੁਮਾ ਦਿੰਦਾ, ਉਹ ਨਿਕਲਦਾ ਨਹੀਂ ਹੈ ਕੌਡੀਆਂ ਵਾਲਾ ਨਾਗ, ਵਿੱਚੋਂ ਕੁਛ ਹੋਰ ਹੀ ਕੱਢ ਰਿਹਾ ਹੁੰਦਾ ਕਬੂਤਰ। ਨੌਟੰਕੀ ਮਾਸਟਰ ਮੋਦੀ। ਹੁਣ 2024 ਚੋਣਾਂ ਆਲਮੋਸਟ 6 ਫੇਜ਼ ਖਤਮ, ਅਜੇ
ਕਿਉਂਕਿ ਸਾਡੀ ਦਿਲਚਸਪੀ ਤਾਂ ਪੰਜਾਬ ਦੇ ਨਾਲ ਰਿਲੇਟਡ ਜਿਹੜੇ ਨੇ ਉਹਨਾਂ ਨਾਲ ਹੈ ਹੀ ਹੈ, ਪਰ ਓਵਰਆਲ ਇੰਡੀਆ 'ਚ ਕੀ ਹੁੰਦਾ ਜਾਂ ਕੀ ਹੋਣ ਜਾ ਰਿਹਾ ਹੈ, ਬੇਸ਼ੱਕ ਅਜੇ ਵੀ ਸਾਡਾ ਇਹ ਕਹਿਣਾ ਹੈ ਕਿ ਵੀ ਇਹ EVM ਮਸ਼ੀਨਾਂ ਨੇ ਅਲਟੀਮੇਟਲੀ ਕਿਵੇਂ ਇਹਨਾਂ ਦੀ ਚਾਬੀ ਘੁਮਾਣੀ ਹੈ। ਔਰ ਵੈਸੇ ਤਾਂ ਆਲਰੇਡੀ ਆਲਮੋਸਟ ਕਿੰਨੇ ਹਫ਼ਤੇ ਬਾਅਦ ਜਦੋਂ ਚੋਣ ਕਮਿਸ਼ਨ ਨੇ ਕਿਹਾ ਕਿ ਜੀ ਅਸੀਂ ਹੁਣ ਕੰਸਟੀਚੁਐਂਸੀ ਵਾਈਜ਼ ਦੱਸ ਦਿੱਤਾ ਕਿੰਨੀਆਂ ਵੋਟਾਂ ਪਈਆਂ ਤੇ ਲੱਖ ਵੋਟਾਂ ਵਧਾਈਆਂ ਹੋਈਆਂ, ਸੋ ਆਲਰੇਡੀ ਲੱਗਦਾ ਹੈ ਵੀ ਕੁਛ ਨਾ ਕੁਛ ਇਹਨਾਂ ਨੇ ਕਰ ਲਿਆ ਹੋਇਆ। ਬਿਲਕੁਲ। ਔਰ ਜਿਸ ਕੌਨਫੀਡੈਂਸ ਨਾਲ ਬੈਠ ਕੇ ਇੰਡੀਅਨ ਐਕਸਪ੍ਰੈਸ ਦੇ ਰਿਪੋਰਟਰ ਨੂੰ ਇੰਟਰਵਿਊ ਦੇ ਰਿਹਾ ਅਮਿਤ ਸ਼ਾਹ, ਉਹ ਕਹਿੰਦਾ 300 ਪਾਰ ਤਾਂ ਆਲਰੇਡੀ ਸਾਡੀਆਂ ਹੋ ਗਈਆਂ ਔਰ ਉਹ ਬਿਲਕੁਲ ਅਸੀਂ 400 ਪਾਰ ਕਰਾਂਗੇ, ਅਬ ਕੀ ਵਾਰ 400 ਪਾਰ ਜੋ ਉਹਨਾਂ ਦਾ ਕਹਿਣਾ ਸੀ। ਹਾਲਾਂ ਜਿਹੜੇ ਇਹਨਾਂ ਦੇ ਬੜੇ ਟਰਸਟਵਰਦੀ ਵੀ ਜਿਨ੍ਹਾਂ ਨੂੰ ਬਿਲਕੁਲ ਗੋਦੀ ਮੀਡੀਆ ਦੀ ਕੈਟਾਗਰੀ 'ਚ ਸੀ, ਉਹਨਾਂ ਦੇ ਵੀ ਪੈਰ ਖਿਸਕ ਰਹੇ ਨੇ, ਕਿਉਂਕਿ ਜਦੋਂ ਤੁਸੀਂ ਗਰਾਊਂਡ ਬੇਸ਼ੱਕ ਚੋਣ ਕਮਿਸ਼ਨ ਨੇ ਚੋਣ ਸਰਵਿਆਂ ਤੇ ਤਾਂ ਪਾਬੰਦੀ ਲਾਈ ਹੋਈ ਹੈ, ਉਹ 1 ਜੂਨ ਨੂੰ ਜਿੱਦਣ ਵੋਟਾਂ ਫਾਈਨਲ ਫੇਜ਼ ਦੀਆਂ ਪੈ ਗਈਆਂ ਉਦੋਂ ਆਪਣੇ ਸਰਵੇ ਦੇਣਗੇ। ਲੇਕਿਨ ਇਸ ਸਾਰੇ ਪੀਰੀਅਡ 'ਚ ਜਿੰਨਾ ਕੁ ਮੈਨੂੰ ਵੀ ਸਮਝ ਆਈ ਹੈ ਕਿ ਜੇ ਫੇਅਰ ਵੋਟਿੰਗ ਹੁੰਦੀ ਹੈ ਜਾਂ ਜਿੰਨੀ ਪਹਿਲਾਂ ਤਾਂ ਉਹਨਾਂ ਨੇ ਕਈ ਥਾਵਾਂ ਤੇ ਕਈ ਵੋਟਰਾਂ ਦੇ ਨਾਂ ਹੀ ਗਾਇਬ ਕਰ ਦਿੱਤੇ, ਕਈ ਥਾਂ ਤੇ ਜੋ ਇਹਨਾਂ ਦੀ ਡਰਾਮੇਬਾਜ਼ੀ ਚੱਲ ਰਹੀ ਹੈ, ਜਿਵੇਂ ਇੱਕ 14 ਸਾਲਾਂ ਦਾ ਮੁੰਡਾ ਉਹ 7 ਵਾਰ ਕੇ 9 ਵਾਰ ਵੋਟ ਪਾ ਕੇ ਵੀਡੀਓ ਪੋਸਟ ਕਰਦਾ ਵੀ ਮੈਂ ਪਾਈ ਹੈ, ਉਸ ਸਾਰੇ ਨੂੰ ਵੀ ਜੇ ਅਸੀਂ ਮੱਦੇਨਜ਼ਰ ਰੱਖ ਲਈਏ ਤੇ ਜੇ ਗਰਾਊਂਡ ਦੇ ਉੱਤੇ ਜਿਸ ਕਿਸਮ ਦਾ ਪੂਰਵਾਂਚਲ 'ਚ ਕੀ ਹੋਏਗਾ, ਬਿਹਾਰ 'ਚ ਕੀ ਹੋਇਆ, ਬੰਗਾਲ ਦੀਆਂ ਕਿੰਨੀਆਂ ਸੀਟਾਂ ਤੇ ਜਿੰਨੀ ਕੁ ਮੈਨੂੰ ਵੀ ਸਮਝ ਹੈ ਇਹ ਜਿਹੜੀ BJP ਹੈ ਇਹ 170-80 ਤੋਂ ਬਿਯੋਂਡ ਨਹੀਂ ਜਾਂਦੀ ਲੱਗਦੀ। 542 ਦੇ ਕਰੀਬ ਸ਼ਾਇਦ ਟੋਟਲ ਸੀਟਾਂ ਨੇ। ਅੱਛਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਹੜਾ ਦੂਸਰਾ ਜਿਹਨੂੰ ਇੰਡੀਆ ਬਲੌਕ ਕਹਿੰਦੇ ਨੇ ਉਹਦੇ 'ਚ ਵੀ ਅੱਡ ਰੀਜਨਲ ਪਾਰਟੀਜ਼ ਨੇ, ਖੇਤਰੀ ਪਾਰਟੀ, ਹਾਲਾਂ ਉਹਨਾਂ ਨੇ ਵੀ ਛਿੱਤਰੀ ਦਾੜ ਵੰਡਣੀ ਹੈ। ਅਜੇ ਤਾਂ 1 ਪੁਆਇੰਟ ਇਹ ਹੈ ਜੀ BJP ਨੂੰ ਡਿਫੀਟ ਕਰੋ, ਜੇ ਹੋਈ ਵੀ ਤੇ ਮੈਨੂੰ ਇਹ ਲੱਗਦਾ ਵੀ ਹਾਲ ਉਹਨਾਂ ਦਾ ਅਲਟੀਮੇਟਲੀ ਉਹੀ ਹੋਣਾ ਹੈ ਕਿ ਜਿਵੇਂ ਜੇ ਮੌਕੇ ਦੇ ਉੱਤੇ EVM ਮਸ਼ੀਨਾਂ ਵਾਲਾ ਪਾਰਟ ਨਾ ਇਹਨਾਂ ਨੇ ਕੀਤਾ ਜਾਂ ਨਾ ਚੱਲਿਆ ਜਾਂ ਆਲਰੇਡੀ ਨਾ ਕੀਤਾ ਹੋਇਆ, ਕਿਉਂਕਿ ਕਿਸੇ ਹੱਦ ਤੱਕ ਵੀ ਜਾਣਗੇ ਪਾਵਰ ਨੂੰ ਗ੍ਰੈਬ ਕਰਨ ਦੇ ਲਈ। ਔਰ ਉਹਦੀ ਸਭ ਤੋਂ ਵੱਡੀ ਉਦਾਹਰਣ ਹੈ ਕਿ ਭਾਰਤੀ ਫੌਜ ਦਾ ਮੁਖੀ ਜਿਹਦੀ ਟਰਮ ਖਤਮ ਹੋ ਰਹੀ ਸੀ ਉਹਨੂੰ 1 ਮਹੀਨੇ ਦੀ ਐਕਸਟੈਂਸ਼ਨ ਦੇ ਦਿੱਤੀ ਗਈ। ਹੁਣ ਉਹਦਾ 1 ਮਹੀਨੇ ਦੀ ਐਕਸਟੈਂਸ਼ਨ ਦੇਣ ਦਾ ਮਤਲਬ ਇਹ ਹੈ ਕਿ 2 ਜਿਹੜੇ ਸੀਨੀਅਰ ਮੋਸਟ ਲੈਫਟੀਨੈਂਟ ਜਨਰਲ ਜਿਹੜੇ ਸੀਨੀਅਰਟੀ ਲਾਈਨ ਸੀ ਉਹਦੇ ਤੋਂ ਬਾਅਦ ਉਹ ਉਸ ਮਹੀਨੇ ਦੇ ਵਿੱਚ ਰਿਟਾਇਰ ਹੋ ਜਾਂਦੇ ਨੇ। ਸੋ ਇਸੇ ਨੂੰ ਹੀ ਕੰਟੀਨਿਊ ਰੱਖਣ ਦਾ ਮਤਲਬ ਇਹ ਹੈ ਵੀ ਇਹ ਤਾਂ ਇਹਨਾਂ ਦਾ ਟਰਸਟਵਰਦੀ ਹੈ, ਇਹਦੇ ਰਾਹੀਂ ਤਾਂ ਉਹਨਾਂ ਨੇ ਕਈ ਡਰਾਮੇਬਾਜ਼ੀਆਂ ਕੀਤੀਆਂ ਹੋਈਆਂ। ਜਿਹੜਾ ਪਿਛਲੇ ਨੇ ਨਹੀਂ ਸੀ ਪਹਿਲਾਂ ਅਗਨੀਵੀਰ ਮੰਨਿਆ, ਇਹਦੇ ਰਾਹੀਂ ਅਗਨੀਵੀਰ ਭਰਤੀ ਕੀਤੇ ਹੋਏ ਨੇ, ਜਿਹਦਾ ਨਾਮ ਮੋਦੀ ਨੇ ਆਪਣੇ ਕਿਸੇ ਚੋਣ ਜਲਸੇ 'ਚ ਨਹੀਂ ਲਿਆ ਕਿ ਬਈ ਫੌਜੀ 4 ਸਾਲ ਲਈ 4 ਸਾਲ ਬਾਅਦ ਹੈ ਕਿ ਉਹਨੂੰ ਘਰਾਂ ਨੂੰ ਜਾਓ। ਇਹਨਾਂ ਹਾਲਾਤਾਂ 'ਚ ਕਦੇ ਨਹੀਂ ਹੋਇਆ ਇਸ ਤਰੀਕੇ ਨਾਲ ਕਿ ਜੀ ਫੌਜੀ ਮੁਖੀ ਦਾ ਤੁਸੀਂ ਮਹੀਨੇ ਦੀ ਟਰਮ ਵਧਾ ਰਹੇ ਹੋ। ਸੋ ਇਹਦਾ ਮਤਲਬ ਇਹ ਹੈ ਵੀ ਜੇ ਇਹਨਾਂ ਨੇ ਮੈਂਟਲੀ ਇਹ ਪ੍ਰਿਪੇਅਰ ਨੇ ਕਿ ਜੇ ਲੋਕਾਂ ਦੇ ਵਿੱਚ ਜੋ ਨਤੀਜੇ ਐਕਸਪੈਕਟਡ ਨੇ ਉਹਦੇ ਮੁਤਾਬਕ ਨਾ ਆਏ, ਲੋਕਾਂ 'ਚ ਬਗਾਵਤ ਹੋਈ ਤਾਂ ਫੌਜ ਵਰਤਣੀ ਪਈ ਤੇ ਫੌਜ ਰਾਹੀਂ ਵੀ ਉਹਦਾ ਕੰਟਰੋਲ ਲੈਣਾ ਪਿਆ ਤੇ ਹਿਚਕਿਚਾਣਗੇ ਨਹੀਂ। ਜਿਸ ਕਿਸਮ ਦੀ ਤੁਸੀਂ ਬਾਡੀ ਲੈਂਗੁਏਜ ਇਹਨਾਂ ਦੀ ਦੇਖਦੇ ਹੋ, ਮੋਦੀ ਦੀ, ਅਮਿਤ ਸ਼ਾਹ ਦੀ, ਲੇਕਿਨ ਖਿਸਕੇ ਹੋਏ ਨੇ, ਹਿੱਲੇ ਹੋਏ ਨੇ। ਮੋਦੀ ਮੂੰਹੋਂ ਕੁਛ ਕਹਿਣਾ ਚਾਹੁੰਦਾ, ਲਫ਼ਜ਼ ਕੋ ਹੋਰ ਬਣ ਜਾਂਦਾ ਹੈ। ਜਦੋਂ ਤੁਹਾਡੇ ਇਸ ਕਿਸਮ ਦੇ ਘਬਰਾਹਟ ਤਾਂ ਜ਼ਾਹਰ ਹੈ ਇਹਨਾਂ ਦੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਹੈਗੀ ਹੈ। ਪਰ ਹੁਣ ਮੈਨੂੰ ਇਹ ਨਜ਼ਰ ਆਉਂਦਾ ਵੀ ਜੇ ਇਨ ਕੇਸ ਇਹ ਬਣ ਵੀ ਜਾਏ, ਆਪੋਜੀਸ਼ਨ ਦਾ ਬਲੌਕ ਵੀ ਬਣ ਜਾਏ, ਪਹਿਲਾਂ ਤਾਂ ਇਹ ਜਿਹੜੇ ਨੇ ਰਾਹੁਲ ਗਾਂਧੀ ਔਰ ਉਹ ਤੇਜਸਵੀ ਯਾਦਵ ਬਿਹਾਰ ਦਾ ਔਰ ਮੁਲਾਇਮ ਸਿੰਘ ਯਾਦਵ ਦਾ ਮੁੰਡਾ ਕੀ ਨਾਂ ਹੈ ਉਹਦਾ, ਅਭਿਨਵ ਕੇ ਕੀ ਹੈ ਜੀ, ਉਸ ਅਖਿਲੇਸ਼ ਯਾਦਵ, ਇਹ ਸਾਰੇ ਤੇ ਮਮਤਾ ਬੈਨਰਜੀ ਨੇ ਆਪਣਾ ਸਿਰ ਚੁੱਕਣਾ ਜਾਂ ਜਿਹੜੀਆਂ ਰੀਜਨਲ ਪਾਰਟੀਜ਼ ਨੇ ਉਹ ਬੀਜੂ ਪਟਨਾਇਕ ਦੇ ਮੁੰਡੇ ਦੀ ਹੋਏ, ਨਵੀਨ ਪਟਨਾਇਕ ਦੀ, ਜਾਂ ਹਰ ਇੱਕ ਨੇ ਆਪੋ ਆਪਣਾ ਪਾਊਂਡ ਆਫ ਫਲੈਸ਼ ਮੰਗਣਾ। ਔਰ ਇਹਨਾਂ ਦਾ ਹਾਲ ਮੁੜ ਕੇ ਉਵੇਂ ਹੀ ਹੋਣਾ ਜਿਵੇਂ ਉਹ ਮੁਰਾਰਜੀ ਦੇਸਾਈ ਦੀ ਜਿਹੜੀ ਜਨਤਾ ਗਵਰਨਮੈਂਟ ਬਣੀ ਸੀ ਕਿ ਵੀ ਉਹ ਇੱਕ ਦੂਜੇ ਨੂੰ ਕੀਤਾ। ਔਰ ਇਹਨਾਂ ਨੇ ਇਕੱਲਾ ਇਹੀ ਨਹੀਂ ਵੀ ਉਹਨਾਂ ਦੀ ਉਹ ਸਰਕਾਰ ਬਣ ਦੇਣਗੇ, ਜੇ ਇਹ 200 ਤੇ ਵੀ ਪਹੁੰਚ ਜਾਂਦੇ ਨੇ, 200 ਦੇ ਵੀ ਨੇੜੇ, ਇਹਨਾਂ ਨੇ ਰਾਤੋਂ ਰਾਤ ਜਿਹੜਾ ਉਹ ਸੌਦੇਬਾਜ਼ੀ ਕੀਤੀ ਹੋਣੀ ਹੈ, ਕਿਸੇ ਨੂੰ ਕੁਛ ਦੇ ਕਿਸੇ ਨੂੰ ਕੁਛ ਦੇ। ਲੇਕਿਨ ਜੇ ਇਹਦੇ ਤੁਸੀਂ ਬਿਯੋਂਡ ਜਾਂਦੇ ਹੋ ਜਿਸ ਕਿਸਮ ਦਾ ਇਸ ਵੇਲੇ ਇਹਨਾਂ ਦੇ ਵਿੱਚ ਘਬਰਾਹਟ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਾਂਗਰਸ ਪ੍ਰੈਜ਼ੀਡੈਂਟ ਖੜਗੇ ਨੇ ਬਿਲਕੁਲ ਅੱਜ
ਠੀਕ ਕਿਹਾ ਉਹਨੇ, ਕਿਹਾ ਕਿ ਵੀ ਇਹ ਜਿਹੜਾ BJP's 400 ਪਾਰ ਕਲੇਮਸ ਬਕਵਾਸ, won't cross 200 seats, Congress chief ਖੜਗੇ। He said BJP was non-existent in Tamil Nadu, Kerala and Telangana and not strong in Karnataka। ਇਹ ਸਾਊਥ ਦੀਆਂ ਸਟੇਟਾਂ ਦਾ ਜ਼ਿਕਰ ਹੈ, ਕਿਉਂਕਿ ਕੁਝ ਜਿਹੜੇ ਐਨਾਲਿਸਟ ਨੇ ਉਹ ਇਹ ਕਹਿ ਰਹੇ ਸੀ ਕਿ ਜੀ ਜਿਹੜਾ ਯੂਪੀ, ਬਿਹਾਰ ਜਾਂ ਰਾਜਸਥਾਨ ਜਾਂ ਇਹ ਹਿਮਾਚਲ ਦੇ ਵਿੱਚ ਲਾਸ ਹੋਏਗਾ BJP ਦਾ, ਉਹਦੀ ਭਰਪਾਈ ਸਾਊਥ ਦੇ ਵਿੱਚ ਹੋਏਗੀ। ਸੋ ਇਹ ਵੀ ਉਹਨੇ ਰੂਲ ਆਊਟ ਕੀਤਾ ਖੜਗੇ ਨੇ, ਐਂਡ ਰਾਈਟਲੀ ਸੋ। ਔਰ ਨਾਲ ਦੀ ਨਾਲ ਉਹਨਾਂ ਦਾ ਇਹ ਕਹਿਣਾ ਕਿ ਵੀ BJP ਜਿਹੜੀ ਹੈ ਇਹ ਸਾਰੇ ਪਾਸੇ ਲੂਜ਼ਰ ਹੈ, ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਅਮਿਤ ਸ਼ਾਹ ਔਰ ਦੂਜੇ ਝੂਠ ਬੋਲ ਰਹੇ ਨੇ, ਕਿਉਂਕਿ ਇਹ ਕੋਈ ਨਾ ਕੋਈ ਮਿਸਚਿਫ ਕਰਨਾ ਚਾਹੁੰਦੇ ਨੇ ਔਰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦਾ ਬਹਾਨਾ ਬਣਾ ਕੇ ਵੀ ਇਹ ਕੁਝ ਕਰ ਸਕਦੇ ਨੇ। ਲੇਕਿਨ ਮੈਨੂੰ ਇਹ ਲੱਗਾ ਕਿ ਵੀ ਇਹ ਜਦੋਂ ਡੁੱਬ ਰਿਹਾ ਹੁੰਦਾ ਜਹਾਜ਼ ਤੇ ਫਿਰ ਕੀ ਨੌਟੰਕੀ ਮਾਸਟਰ ਕਰੇਗਾ। ਔਰ ਇਹ ਖਬਰ पोस्ट पोल कैंपेन, प्राइम मिनिस्टर मोदी टू मेडिटेट एट विवेकानंद रॉक मैमोरीयल इन कन्याकुमारी। ਹੁਣ ਬਹੁਤ ਵਾਰ ਜਦੋਂ ਭਾਰਤ ਦੀ ਜੀਓਗ੍ਰਾਫੀ ਨੂੰ ਬਿਆਨ ਕੀਤਾ ਜਾਂਦਾ ਹੈ ਤੇ ਲਫ਼ਜ਼ ਕਿਹਾ ਜਾਂਦਾ ਹੈ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ। ਹੁਣ ਕੰਨਿਆਕੁਮਾਰੀ ਤਮਿਲਨਾਡੂ, ਕੇਰਲਾ, ਇਹ ਇੰਡੀਆ ਦਾ ਸਾਊਥ ਹੈ। ਔਰ ਜਿਵੇਂ ਬੁੱਧ ਬਾਰੇ ਕਿਹਾ ਜਾਂਦਾ ਹੈ ਕਿ ਜੀ ਜਦੋਂ ਬੁੱਧ ਉਹਨੇ ਆਪਣਾ ਘਰ-ਬਾਰ ਛੱਡਿਆ, ਸੌਂ ਰਹੀ ਪਤਨੀ, ਛੋਟਾ ਬੱਚਾ ਰਾਹੁਲ 2-3 ਸਾਲ ਦਾ, ਉਹਨੂੰ ਛੱਡ ਕੇ ਨਿਕਲਿਆ ਸੱਚ ਦੀ ਭਾਲ ਦੇ ਵਿੱਚ, ਭੁੱਖਾ ਰਿਹਾ, ਪਿਆਸਾ ਰਿਹਾ, ਕਿਤੇ ਰਿਹਾ, ਔਰ ਫਾਈਨਲੀ ਉਹ ਬੌਧ ਗਿਆ ਚ ਇੱਕ ਦਰਖਤ ਦੇ ਥੱਲੇ ਉਹਨੂੰ ਗਿਆਨ ਹੋਇਆ। ਪਰ ਉਹਨੇ ਪਹਿਲਾ ਜਿਹੜਾ ਆਪਣਾ ਜਦੋਂ ਐਨਲਾਈਟਨਮੈਂਟ ਹੁੰਦੀ ਹੈ ਸਾਰਨਾਥ, ਜਿਹੜੀ ਬਨਾਰਸ ਤੋਂ ਕੁਛ ਮੀਲ ਬਾਹਰ ਹੈ, ਉੱਥੇ ਜਾ ਕੇ ਉਹਨੇ ਆਪਣਾ ਪਹਿਲਾ ਮੈਸੇਜ ਦਿੱਤਾ ਸੀ। ਸੋ ਇਵੇਂ ਹੀ ਵਿਵੇਕਾਨੰਦ, ਜਿਹਦਾ ਬਚਪਨ ਦਾ ਨਾਂ ਨਰਿੰਦਰ ਸੀ, ਰਾਮਾ ਕ੍ਰਿਸ਼ਨਾ ਪਰਮਹੰਸ ਦੇ ਸੰਪਰਕ 'ਚ ਆਇਆ, ਔਰ ਕਿਵੇਂ ਆ ਜਿਹੜੀ ਹੈ ਰੂਹਾਨੀਅਤ ਦੀ ਨਾਸਤਿਕਤਾ ਵੱਲ ਸੀ, ਪਰ ਇੱਕ ਰੂਹਾਨੀਅਤ ਦੀ ਚੇਟਕ ਲੱਗੀ, ਥਾਂ ਥਾਈਂ ਜਿਹੜਾ ਉਹ ਘੁੰਮਦਾ ਰਿਹਾ, ਉਹਨੂੰ ਭਟਕਣਾ ਕਹਿ ਲਓ ਰੂਹਾਨੀਅਤ ਦੀ ਦੁਨੀਆ 'ਚ, ਜਾਂ ਉਸ ਨੂੰ ਸੱਚ ਨੂੰ ਤੁਸੀਂ ਭਾਲਣ ਦੇ ਲਈ ਤੁਸੀਂ ਤੁਰੇ ਹੋਏ ਹੋ। ਔਰ ਇਹ ਇੱਕ ਵੱਡੀ ਰੌਕ ਹੈ ਜਿਹਨੂੰ ਵਿਵੇਕਾਨੰਦ ਰੌਕ ਮੈਮੋਰੀਅਲ ਕਿਹਾ ਜਾਂਦਾ ਹੈ ਕੰਨਿਆਕੁਮਾਰੀ, ਜਿੱਥੇ ਐਨ ਸਮੁੰਦਰ ਜਾ ਕੇ ਐਂਡ ਹੁੰਦਾ ਹੈ, ਕਿ ਉੱਥੇ ਬੈਠੇ 3 ਦਿਨ ਜਦੋਂ ਵਿਵੇਕਾਨੰਦ ਨੇ ਉੱਥੇ ਫਾਈਨਲੀ ਉਹ ਬੈਠਾ ਤੇ ਉਹਨੂੰ ਜਿਹੜਾ ਵਿਜ਼ਨ ਸੀ ਕਿ ਜੀ ਭਾਰਤ ਮਾਤਾ ਦਾ ਕੀ ਵਿਜ਼ਨ ਹੈ ਤੇ ਇੰਡੀਆ ਦੀਆਂ ਔਰ ਜਿਓਗ੍ਰਾਫਿਕਲ ਔਰ ਸਪਿਰਿਚੁਅਲ ਔਰ ਇਹ ਉਹ ਇਹਦੇ ਨਾਲ ਜੋੜਿਆ ਜਾਂਦਾ। ਹਾਲਾਂਕਿ ਵਿਵੇਕਾਨੰਦ ਡਾਈਡ ਟੂ ਯੰਗ, ਆਈ ਥਿੰਕ 40 ਸਾਲ ਦਾ ਵੀ ਨਹੀਂ ਸੀ ਜਦੋਂ ਦੀ ਮੌਤ ਹੋਈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਬਹੁਤ ਜ਼ਬਰਦਸਤ ਔਰੇਟਰ ਸੀ। ਵਿਵੇਕਾਨੰਦ ਨੇ ਸਭ ਤੋਂ ਪਹਿਲਾਂ ਜਿਹੜਾ ਹਿੰਦੂਇਜ਼ਮ ਹੈ ਕਾਨਸੈਪਟ, ਉਹ ਅਮਰੀਕਾ ਦੇ ਵਿੱਚ ਇੰਟਰੋਡਿਊਸ ਕਰਵਾਇਆ 1893 'ਚ, ਜਦੋਂ ਵਰਲਡ ਪਾਰਲੀਮੈਂਟ ਆਫ ਰਿਲੀਜਨ ਸ਼ਿਕਾਗੋ 'ਚ ਹੋਈ ਤੇ ਉਹਦੇ 'ਚ ਵਿਵੇਕਾਨੰਦ ਆਇਆ ਔਰ ਉਹਦੇ 'ਚ ਉਹਨੇ ਐਡਰੈਸ ਕੀਤਾ। ਬਾਅਦ ਦੇ ਵਿੱਚ ਉਸ ਦੇ ਕੰਪਲੀਟ ਵਰਕਸ ਆਫ ਵਿਵੇਕਾਨੰਦ ਵੀ ਨੇ। ਇੱਕ ਅਮਰੀਕਨ ਲੇਡੀ ਜਿਹੜੀ ਉਹਦੀ ਫਾਲੋਅਰ ਬਣੀ, ਜਿਹਦਾ ਨਾਮ ਉਹਨੇ ਨਿਵੇਦਿਤਾ ਰੱਖਿਆ। ਔਰ ਵਿਵੇਕਾਨੰਦ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਾਰੀਫ 'ਚ, ਸਿੱਖਾਂ ਦੀ ਤਾਰੀਫ 'ਚ ਵੀ ਬੜਾ ਕੁਛ ਕਿਹਾ ਹੋਇਆ। ਲੇਕਿਨ ਅਲਟੀਮੇਟਲੀ ਵਿਵੇਕਾਨੰਦ ਜਿਹੜਾ ਉਹ ਜਿਸ ਹਿੰਦੂ ਤਵਾ ਦੇ ਥਾਟ ਨੂੰ ਅੱਜ ਇਹ ਪ੍ਰੀਚ ਕਰ ਰਹੇ ਨੇ, ਉਹਦੇ ਬਿਲਕੁਲ ਆਪੋਜ਼ਿਟ ਖੜਦਾ। ਉਹਦੇ ਲਈ ਈਵਨ ਗਊ ਮਾਸ ਜਾਂ ਦੂਸਰੀਆਂ ਚੀਜ਼ਾਂ ਇਹ ਮੈਟਰ ਨਹੀਂ ਕਰਦੀਆਂ। ਵਿਵੇਕਾਨੰਦ ਨੇ ਕਲਚਰਲ ਔਰ ਸਪਿਰਿਚੁਅਲ ਡੈਫੀਨੇਸ਼ਨ ਦੇ ਵਿੱਚ ਭਾਰਤ ਨੂੰ ਜਿਹੜਾ ਹੈ ਜਾਂ ਉਸ ਖਿੱਤੇ ਨੂੰ, ਸਬ ਕੰਟੀਨੈਂਟ ਨੂੰ ਦੇਖਿਆ। ਪਰ ਕਿਉਂਕਿ ਅੱਜ ਜਦੋਂ ਇਹਨਾਂ ਨੇ ਹਿੰਦੂ ਤਵਾ ਦਾ ਆਪਣਾ ਸੌਦਾ ਵੇਚਣਾ ਤੇ ਫਿਰ ਮੂਰਤੀ ਪੂਜਾ ਦਾ ਵਿਰੋਧ ਕਰਨ ਵਾਲੇ ਦਿਆਨੰਦ ਦੇ ਆਰੀਆ ਸਮਾਜੀ ਵੀ ਇਹਨਾਂ ਦੇ ਖੈਮੇ 'ਚ ਨੇ। ਵਿਵੇਕਾਨੰਦ ਨੂੰ ਵੀ ਇਹ ਔਨ ਕਰਦੇ ਨੇ। ਜਿਹੜੇ ਅਸ਼ਟਧਾਮ ਦੇ ਨਾਂ ਥੱਲੇ ਜਿਹੜਾ ਉਹ ਦੂਸਰਾ ਗੁਜਰਾਤ ਦੇ ਵਿੱਚ ਜਿਹਨਾਂ ਨੂੰ ਵੜਨ ਨਹੀਂ ਦਿੰਦੇ ਜਾਂ ਜਿਹਨਾਂ ਨੂੰ ਬਿਲਕੁਲ ਨੈਗੇਟਿਵ ਕਰਦੇ ਨੇ, ਉਹਨਾਂ ਦੇ ਜਿੰਨੇ ਮੰਦਰ ਨੇ ਉਹਨਾਂ ਨੂੰ ਤਾਂ ਰਾਹ ਨੇ ਆਪਣੇ ਹੈੱਡਕੁਆਟਰ ਬਣਾਇਆ ਹੋਇਆ। ਜਿੰਨੇ ਵੀ ਈਵਨ ਆ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਦੂਜਿਆਂ ਜਿਹੜੇ ਵੈਂਡਲਿਜ਼ਮ ਦੀ ਇਹਨਾਂ ਨੇ ਸ਼ਿਕਾਇਤ ਕੀਤੀ, ਸਾਰੇ ਉਹ ਅਕਸ਼ਧਾਮ ਮੰਦਰ ਨੇ ਜਿਨ੍ਹਾਂ ਦੇ ਨਾਲ ਪੂਰੀ ਟੱਕਰ ਹੈ, ਕਿਉਂਕਿ ਜਿਹੜਾ ਅਕਸ਼ਧਾਮ ਮਾੜਾ ਉਹ ਆਪਣੇ ਆਪ ਨੂੰ ਵੀ ਵਿਸ਼ਨੂੰ ਕਹਿੰਦਾ। ਸੋ ਇੱਕ ਵੱਖਰੀ ਕਹਾਣੀ ਹੈ। ਪਰ ਇਹੀ ਮੋਦੀ ਜਦੋਂ ਪਿਛਲੀਆਂ ਚੋਣਾਂ ਤੋਂ ਬਾਅਦ ਆਇਆ ਸੀ ਜੀ, ਕੇਦਾਰਨਾਥ ਪਹੁੰਚ ਗਿਆ, ਉੱਥੇ ਵੜ ਗਿਆ ਅੰਦਰ, ਕੈਮਰੇ ਵੀ ਅੰਦਰ ਵੜ ਗਿਆ, ਅੱਖਾਂ ਬੰਦ ਕਰਕੇ ਬੈਠਾ ਹੈ,
ਗੁਫਾ 'ਚ ਦਿਖਾ ਰਹੇ ਨੇ ਜੀ ਮੋਦੀ ਭਗਤੀ ਕਰ ਰਿਹਾ। ਹੁਣ ਜਿਹੜਾ ਇਹ ਖਬਰ ਇਹਨਾਂ ਨੇ ਲਵਾਈ ਕਿ ਜੀ ਮੋਦੀ ਵੀ 3 ਦਿਨ ਤੇ 3 ਰਾਤਾਂ ਉਸ ਰੌਕ ਦੇ ਉੱਤੇ ਜਿੱਥੇ ਵਿਵੇਕਾਨੰਦ ਨੇ ਮੈਡੀਟੇਸ਼ਨ ਕੀਤੀ ਸੀ। ਔਰ ਉਸ ਤੋਂ ਵੀ ਪਹਿਲੇ ਇੱਕ ਕਹਾਣੀ ਇਹਨਾਂ ਨੇ ਪਾਰਬਤੀ ਨਾਲ ਜੋੜੀ ਹੋਈ ਹੈ ਕਿ ਪਾਰਬਤੀ ਵੀ ਸ਼ਿਵ ਜੀ ਜਦੋਂ ਲੱਭ ਨਹੀਂ ਸੀ ਰਿਹਾ ਤੇ ਉਹ ਇੰਨੀ ਕੁ ਵਿਆਕੁਲ ਹੋ ਕੇ ਉਸ ਚਟਾਨ ਤੇ ਬਹਿ ਕੇ ਸ਼ਿਵ ਜੀ ਨੂੰ ਜਿਹੜੀ ਆ ਲੱਭ ਰਹੀ ਸੀ ਔਰ ਉੱਥੇ ਕੀਤਾ। ਸੋ ਹੁਣ ਮੋਦੀ ਜੀ ਜਿਹੜੇ ਨੇ ਉਹ ਉੱਥੇ ਜਾ ਰਹੇ ਨੇ ਔਰ ਇਹ ਜਦੋਂ ਲਾਸਟ ਚਰਨ ਖਤਮ ਹੋਇਆ 3 ਦਿਨ ਤੇ 3 ਰਾਤਾਂ ਜਿਹੜਾ ਉਹ ਸਮੁੰਦਰ ਦੇ ਉੱਤੇ ਬੈਠ ਕੇ ਜਿਹੜਾ ਉਹ ਆਪਣਾ ਹਲਵਾ ਮਾਂਡਾ ਖਾਣਗੇ ਔਰ ਕੈਮਰੇ ਉੱਥੇ ਵੀ ਹੋਣੇ ਹੀ ਚਾਹੀਦੇ ਨੇ, ਮੋਦੀ ਜੀ ਭਗਤੀ ਕਰਦੇ ਨਜ਼ਰ ਆਣ। ਪਰ ਮੈਨੂੰ ਇਹ ਖਿਆਲ ਆਇਆ, ਮੈਂ ਕਿਹਾ ਵੀ ਇਹ ਹੁਣ ਜਦੋਂ ਇਸ ਕਿਸਮ ਦੇ ਲਫ਼ਜ਼ ਯੂਜ਼ ਕਰਦੇ ਨੇ ਕਿ ਭਗਤੀ ਕਰੇਗਾ ਦੂਜਾ, ਤੇ ਇੱਕ ਇਹਨਾਂ ਦੀ ਟਰਮ ਹੀ ਹੁੰਦੀ ਹੈ ਉਹਨੂੰ ਜਲ ਸਮਾਧੀ ਕਹਿੰਦੇ। ਸਵਾਮੀ ਰਾਮ ਤੀਰਥ ਜਿਹੜਾ ਇੱਕ ਹੋਰ ਇਸ ਕਿਸਮ, ਜਿਵੇਂ ਵਿਵੇਕਾਨੰਦ ਨੇ ਆਪਣੇ ਢੰਗ ਨਾਲ ਹਿੰਦੂਇਜ਼ਮ ਨੂੰ ਵੈਸਟ ਦੇ ਵਿੱਚ ਔਰ ਦੂਸਰਿਆਂ 'ਚ ਇੰਟਰੋਡਿਊਸ ਕਰਵਾਇਆ, ਇਸੇ ਤਰ੍ਹਾਂ ਇੱਕ ਮੈਥਮੈਟਿਕਸ ਦੇ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਸਵਾਮੀ ਰਾਮ ਤੀਰਥ ਸੀ, ਜਿਹੜੇ ਵੀ ਸੋ ਕਾਲਡ ਐਨਲਾਈਟਨਮੈਂਟ ਤੋਂ ਬਾਅਦ ਉਹ ਇੰਨਾ ਕੁ ਉਹਨਾਂ ਨੇ ਆਪਣਾ ਨਾਮ ਬਣਾਇਆ ਔਰ ਕਈ ਜਿਹੜੇ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਵੀ ਈਵਨ ਉਹਨਾਂ ਦੀ ਜਿਹੜੀ ਪਹੁੰਚ ਹੈ ਵਿਵੇਕਾਨੰਦ ਨਾਲੋਂ ਵੀ ਟਾਈਮ ਫਰੇਮ ਆਲਮੋਸਟ ਉਹੀ ਹੈ। ਔਰ ਰਾਮ ਤੀਰਥ ਦੀ ਸਪੈਲ ਦੇ ਵਿੱਚ ਈਵਨ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਬਾਅਦ ਦੇ ਵਿੱਚ ਵਾਪਸ ਸਿੱਖੀ ਦੇ ਵਿੱਚ ਮੁੜੇ ਔਰ ਉਹਨਾਂ ਨੇ ਜੋ ਕੁਝ ਲਿਖਿਆ ਉਹ ਆਪਣੇ ਆਪ 'ਚ ਹੀ ਹੁਣ ਆ ਪਿੱਛੇ ਜਦੋਂ ਕਾਰਟਰੇਟ ਪੈਰੇਡ ਸੀ ਸੋ ਉਹਨਾਂ ਨੇ ਪ੍ਰਬੰਧਕਾਂ ਨੇ ਸਾਰਿਆਂ ਨੂੰ ਹੀ ਜਿਵੇਂ ਅਜਮੇਰ ਸਿੰਘ ਹੋਰਾਂ ਨੂੰ ਮੈਨੂੰ ਆਨਰ ਕੀਤਾ ਜਾਂ ਜਿਹੜੇ ਦੂਸਰੇ ਮੇਅਰ ਆਏ ਹੋਏ ਸੀ ਸ਼ਹਿਰਾਂ ਦੇ ਔਰ ਕਾਂਗਰਸਮੈਨ ਔਰ ਦੂਸਰੇ, ਤੇ ਮੈਂ ਆ ਕੇ ਘਰ ਉਹ ਖੋਲ੍ਹਿਆ ਤੇ ਉਹਦੇ 'ਚ 2 ਕਿਤਾਬਾਂ ਸੀ ਪ੍ਰੋਫੈਸਰ ਪੂਰਨ ਸਿੰਘ ਦੀਆਂ, ਦਾ 10 ਮਾਸਟਰਸ ਐਂਡ ਸਪਿਰਿਟ ਬੋਰਨ ਪੀਪਲ। ਇੱਕਦਮ ਮੇਰਾ ਧਿਆਨ 80s ਵੱਲ ਚਲਾ ਗਿਆ ਕਿ ਮੈਂ ਜਦੋਂ ਅਮਰੀਕਾ ਦੀ ਧਰਤੀ ਦੇ ਉੱਤੇ ਉਤਰਿਆ ਤੇ ਮੇਰੇ ਝੋਲੇ ਦੇ ਵਿੱਚ ਆਪਣੇ ਰੂਟੀਨ ਕੁਰਤੇ ਪਜਾਮੇ 2-4 ਔਰ ਕਸ਼ਹਿਰੇ ਬਨਾਨਾ ਤੋਂ ਇਲਾਵਾ ਸਿਰਫ 2 ਹੀ ਕਿਤਾਬਾਂ ਸੀ, ਉਹ ਦਾ 10 ਮਾਸਟਰਸ ਐਂਡ ਸਪਿਰਿਟ ਬੋਰਨ ਪੀਪਲ। ਸੋ ਕੁਝ ਚੀਜ਼ਾਂ ਤੁਹਾਨੂੰ ਇੱਕਦਮ ਜੋੜਦੀਆਂ ਨੇ ਕਿ ਵੀ ਉਦੋਂ ਵੀ ਕਿੰਨੀਆਂ ਇਨਸਪਾਇਰਿੰਗ ਸੀ ਜਾਂ ਮੇਰੇ ਲਈ ਕਿੰਨੀਆਂ ਇੰਪੋਰਟੈਂਟ ਸੀ। ਸੋ ਉਹ ਪ੍ਰੋਫੈਸਰ ਪੂਰਨ ਸਿੰਘ ਜਿਨ੍ਹਾਂ ਨੇ ਮੁੜ ਕੇ ਭਾਈ ਵੀਰ ਸਿੰਘ ਹੋਰਾਂ ਦੀ ਸੰਗਤ 'ਚ ਆ ਕੇ ਵਾਪਸ ਸਿੱਖੀ ਵੱਲ ਮੁੜੇ, ਉਹ ਇੰਨਾ ਜ਼ਿਆਦਾ ਕਿਉਂਕਿ ਜਿੱਥੇ ਪ੍ਰੋਫੈਸਰ ਪੂਰਨ ਸਿੰਘ ਪੜ੍ਹਦੇ ਸੀ ਲਾਹੌਰ, ਜਿੱਥੇ ਪ੍ਰੋਫੈਸਰ ਸੀ ਲਿੰਕ ਇਹਨਾਂ ਦੇ ਨਾਲ ਸੀ। ਸੋ ਪ੍ਰੋਫੈਸਰ ਪੂਰਨ ਸਿੰਘ ਆਪਣੀ ਪੜ੍ਹਾਈ ਦੇ ਲਈ ਜਾਪਾਨ ਗਏ, ਸ਼ਾਇਦ ਕੈਮਿਸਟਰੀ ਦੇ ਵਿੱਚ ਕੋਈ ਡਿਗਰੀ ਲੈ ਰਹੇ ਸੀ, ਤੇ ਇਹ ਰਾਮ ਤੀਰਥ ਉੱਥੇ ਪਹੁੰਚ ਗਏ ਔਰ ਉਦੋਂ ਤੱਕ ਸਪਿਰਿਚੁਅਲੀ ਥੋੜਾ ਬਹੁਤ ਐਨਲਾਈਟਨਮੈਂਟ ਵਾਲਾ ਕੰਮ ਸੀ। ਔਰ ਉਹ ਇੰਨੀ ਤੇਜ਼ੀ ਨਾਲ ਪੂਰਨ ਸਿੰਘ ਇਹਨਾਂ ਦੀ ਸਪੈਲ 'ਚ ਆਏ ਕਿ ਉਹ ਵੀ ਯੋਗੀ ਬਣ ਗਏ, ਸਿਰ ਮੂੰਹ ਬਣਾ ਦਿੱਤਾ ਔਰ ਸਵਾਮੀ ਰਾਮ ਤੀਰਥ ਦੇ ਚੇਲੇ ਬਣ ਗਏ। ਔਰ ਈਵਨ ਪ੍ਰੋਫੈਸਰ ਪੂਰਨ ਸਿੰਘ ਨੇ ਕਿਤਾਬ ਵੀ ਲਿਖੀ ਹੋਈ ਹੈ ਮਾਈ ਫਰੈਂਡ ਸਵਾਮੀ ਰਾਮ ਤੀਰਥ ਦੇ ਥੱਲੇ। ਸੋ ਮੈਂ ਉਹ ਦੇਖਦਾ ਵੀ ਰਾਮ ਤੀਰਥ ਦਾ ਐਂਡ ਜਦੋਂ ਇਹ ਹੁੰਦਾ ਹੈ ਤੇ ਰਾਮ ਤੀਰਥ ਬਾਰੇ ਇਹ ਹੈ ਕਿ ਜੀ ਉਹ ਜਦੋਂ ਉਹਨਾਂ ਦਾ ਐਂਡ ਆਇਆ ਤੇ ਉਹਨਾਂ ਨੇ ਗਏ ਔਰ ਉਹਨਾਂ ਨੇ ਜਾ ਕੇ ਪਤਾ ਨਹੀਂ ਗੰਗਾ ਦੇ ਵਿੱਚ ਜਾਂ ਕਿਹੜੇ ਦਰਿਆ 'ਚ ਜਲ ਸਮਾਧੀ ਲੈ ਲਈ। ਜਲ ਸਮਾਧੀ ਮਤਲਬ ਵੀ ਤੁਸੀਂ ਛਾਲ ਮਾਰੀ ਡੁੱਬ ਗਏ, ਫਿਰ ਵਾਪਸ ਨਹੀਂ ਆਏ। ਸੋ ਮੈਂ ਕਿਹਾ ਵੀ ਮੋਦੀ ਹੁਣ ਸਮੁੰਦਰ ਦੇ ਲਾਸਟ ਕੰਢੇ ਪਹੁੰਚ ਹੀ ਗਿਆ, ਰੌਕ ਮੈਮੋਰੀਅਲ ਕੰਨਿਆ ਕੁਮਾਰੀ, ਤੇ ਇੰਨੀ ਬੰਦ ਹੁਣ ਮੋਦੀ ਤਾਂ ਹੁਣ ਕਹਿ ਹੀ ਚੁੱਕਾ ਨਾ। ਇੱਕ ਨੂੰ ਇੰਟਰਵਿਊ 'ਚ ਉਹਨੇ ਕਿਹਾ ਵੀ ਮੋਦੀ ਜੀ ਤੁਸੀਂ ਕੀ ਸੋਚਦੇ ਹੋ, ਤੁਹਾਡਾ ਜੋ ਤੁਸੀਂ ਕਰ ਰਹੇ ਹੋ। ਕਹਿੰਦਾ ਵੀ ਜਦੋਂ ਤਾਂ ਮੇਰੀ ਮਾਂ ਜਿਉਂਦੀ ਸੀ ਤੇ ਮੈਨੂੰ ਸੀ, ਮੇਰੀ ਬਾਇਓਲੋਜੀਕਲ ਮਦਰ ਹੈ, ਮੇਰੀ ਮਾਂ ਨੇ ਜੰਮਿਆ, ਪਰ ਕਹਿੰਦੇ ਜਦੋਂ ਦੀ ਮੇਰੀ ਮਾਂ ਮਰ ਗਈ ਮੈਨੂੰ ਲੱਗਦਾ ਵੀ ਮੈਂ ਬਾਇਓਲੋਜੀਕਲ ਨਹੀਂ ਹੈਗਾ, ਮੈਨੂੰ ਜੰਮਿਆ ਨਹੀਂ ਕਿਸੇ, ਮੈਂ ਉੱਤੋਂ ਹੀ ਉਤਰਿਆ, ਮੈਂ ਤਾਂ ਸਿੱਧਾ ਹੀ। ਸੋ ਮੈਂ ਕਿਹਾ ਕਿ ਵੀ ਹੁਣ ਮੋਦੀ ਜੀ ਜੇ ਤੁਸੀਂ ਸਿੱਧਾ ਹੀ ਉਤਰੇ ਹੋ, ਧੰਨ ਭਾਗ ਤੁਸੀਂ ਉਤਰੇ ਹੋ, ਤੇ ਜਾ ਕੇ ਤੁਸੀਂ ਹੁਣ ਉੱਥੇ ਕੰਨਿਆ ਕੁਮਾਰੀ ਪਹੁੰਚ ਹੀ ਗਏ ਹੋ, ਉੱਥੇ ਪਾਰਬਤੀ ਤੇ ਸ਼ਿਵ ਜੀ ਦਾ ਵੀ ਮੇਲ ਹੋਇਆ, ਵਿਵੇਕਾਨੰਦ ਵੀ ਜਿਹੜੇ ਨੇ ਗਿਆਨ ਹੋਇਆ, ਤੇ ਤੁਸੀਂ ਜੇ ਜਲ ਸਮਾਧੀ ਲੈ ਲਓ ਤੇ ਘੱਟੋ ਘੱਟ ਬੀਜੇਪੀ ਵਾਲਿਆਂ ਨੂੰ ਵੀ ਤੁਹਾਡੇ ਤੋਂ ਜਾਓ, ਵੀ ਚੀਕਾਂ ਮਾਰ ਰਹੇ ਨੇ ਅੰਦਰ ਬੈਠੇ RSS ਸਾਡੇ ਵੀ ਸਾਡਾ ਹੈ ਕੀ ਸੀ ਤੇ ਇਹ ਲੈ ਕਿੱਧਰ ਨੂੰ ਗਿਆ। ਸੋ ਅਸੀਂ ਹੋਪ ਕਰਦੇ ਹਾਂ ਕਿ ਮੋਦੀ ਜੀ ਜੇ ਜਲ ਸਮਾਧੀ ਲੈ ਲੈਣ ਤੇ ਉਹਦਾ ਜਿੱਥੇ ਇੰਨੇ ਮੰਦਿਰ ਹੋਰ ਬਣੇ ਨੇ ਕਿ ਮੋਦੀ ਜੀ ਦਾ ਮੰਦਿਰ ਵੀ ਬਣ ਜਾਏਗਾ। ਸੱਚਮੁੱਚ ਪਹਿਲਾਂ ਹੀ ਉਹ ਕਹਿੰਦੇ ਨੇ ਕਿ ਉੱਤੋਂ ਉਤਰੇ ਨੇ ਤਾਂ ਦੈਟ ਵਿਲ ਬੀ ਜਸਟੀਫਾਈਡ। ਜੀ ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥੱਲੇ ਨੂੰ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜਪਿਓ
ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਾਤਸ਼ਾਹ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਨਗਰ ਕੀਰਤਨ 9 ਜੂਨ ਦਿਨ ਐਤਵਾਰ ਨੂੰ ਬਰੈਂਪਟਨ ਵਿਖੇ ਸਜਾਏ ਜਾਣਗੇ। ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਤੋਂ ਦੁਪਹਿਰ 12 ਵਜੇ ਹੋਵੇਗੀ ਅਤੇ ਸਮਾਪਤੀ ਸ਼ਾਮ 6 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਬਰੈਂਪਟਨ ਵਿਖੇ ਹੋਵੇਗੀ। 8 ਜੂਨ ਦਿਨ ਸ਼ਨੀਵਾਰ ਨੂੰ ਦੁਪਹਿਰ 1 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। 8 ਜੂਨ ਦਿਨ ਸ਼ਨੀਵਾਰ ਨੂੰ ਸ਼ਾਮ ਵੇਲੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਵਿਖੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਇਨ੍ਹਾਂ ਦੀਵਾਨਾਂ ਵਿੱਚ ਗੁਰਬਾਣੀ ਕੀਰਤਨ, ਕਥਾ ਵਿਚਾਰਾਂ ਅਤੇ ਪੰਥਕ ਹਾਲਾਤਾਂ ਬਾਰੇ ਬੁਲਾਰੇ ਵਿਚਾਰ ਰੱਖਣਗੇ। ਖਾਲਿਸਤਾਨ ਅਫੇਅਰ ਸੈਂਟਰ ਦੇ ਮੁੱਖ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਸਿੱਖ ਵਿਦਵਾਨ ਭਾਈ ਅਜਮੇਰ ਸਿੰਘ ਮੁੱਖ ਤੌਰ ਤੇ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਹੁਮ-ਹੁਮਾ ਕੇ ਆਓ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੋ ਜੀ। ਸਮਾਗਮਾਂ ਸੰਬੰਧੀ ਵਧੇਰੇ ਜਾਣਕਾਰੀ ਲੈਣ ਲਈ 905 799 2682 ਜਾਂ 905 790 1415 ਫੋਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸਿਮਰਨਜੀਤ ਸਿੰਘ ਮਾਨ ਨੇ ਦੇਣੇ ਲੈ ਕੇ ਹੱਥ ਪੰਜਾਬ ਦੇ। ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਯੂਨਿਟ ਵੱਲੋਂ 1 ਜੂਨ 2024 ਦਿਨ ਸ਼ਨੀਵਾਰ ਨੂੰ ਪੰਜਾਬ ਵਿੱਚ ਪੈਣ ਜਾ ਰਹੀਆਂ ਲੋਕ ਸਭਾ ਦੀਆਂ ਵੋਟਾਂ ਲਈ ਪੰਥਕ ਉਮੀਦਵਾਰਾਂ ਨੂੰ ਵੋਟ ਪਾਉਣ ਦਾ ਸੱਦਾ। ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਅਤੇ ਪੂਰੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਪੰਥਕ ਉਮੀਦਵਾਰਾਂ ਨੂੰ ਆਪਣਾ ਵੋਟ ਪਾ ਕੇ ਕਾਮਯਾਬ ਬਣਾਓ। ਪੰਜਾਬ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਥ ਦਿਓ। ਚੋਣ ਨਿਸ਼ਾਨ ਬਾਲਟੀ ਨੂੰ ਵੋਟ ਪਾਓ। ਵਧੇਰੇ ਜਾਣਕਾਰੀ ਲਈ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਮੋਦੀ ਕਰਤਾਰਪੁਰ ਸਾਹਿਬ ਦਾ ਫਿਕਰ ਛੱਡ ਕੇ ਪਹਿਲਾਂ ਉਹਨਾਂ ਗੁਰਦੁਆਰਾ ਕਮੇਟੀਆਂ ਨੂੰ ਆਜ਼ਾਦ ਕਰੇ ਜਿਹੜੀਆਂ RSS ਨੇ ਆਪਣੇ ਕਬਜ਼ੇ ਵਿੱਚ ਲਈਆਂ ਹੋਈਆਂ ਨੇ। ਕਾਸ਼ ਸੁਖਬੀਰ ਬਾਦਲ ਦੀ ਕਥਨੀ ਤੇ ਕਰਨੀ ਵਿੱਚ ਏਕਾ ਹੋਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਚੋਣ ਸਿਨੈਰੀਓ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ, ਇਸ ਗੱਲ ਦਾ ਦੁੱਖ ਵੀ ਹੁੰਦਾ ਹੈ ਕਿ ਪੰਜਾਬ ਦੀ ਹੀ ਨਹੀਂ ਭਾਰਤ ਦੀ ਜਾਂ ਉਸ ਸਬ ਕੰਟੀਨੈਂਟ ਦੀ ਸਭ ਤੋਂ ਪੁਰਾਣੀ ਨੇਟਿਵ ਪਾਰਟੀ, ਬੇਸ਼ੱਕ ਕਾਂਗਰਸ ਦਾ ਜਨਮ 1886 ਦੇ ਨਾਲ ਜੋੜਿਆ ਜਾਂਦਾ ਹੈ, ਪਰ ਇਸ ਗੱਲ ਦਾ ਧਿਆਨ ਰਹੇ ਕਿ ਸਰ ਹਿਊ ਰੋਜ਼ ਜਿਹੜਾ ਇੱਕ ਗੋਰਾ ਸੀ ਉਹਨੇ ਉਹਨੂੰ ਫਾਊਂਡ ਕੀਤਾ ਸੀ, ਔਰ ਉਹ ਵੀ ਇੱਕ ਐਡਮਿਨਿਸਟ੍ਰੇਟਿਵ ਲੈਵਲ ਦੇ ਉੱਤੇ ਥੋੜੀ ਬਹੁਤ ਪਾਰਟਿਸਿਪੇਸ਼ਨ ਸਿਸਟਮ ਦੇ ਵਿੱਚ ਹੋਏ। ਔਰ ਉਹਦੇ ਵਿੱਚ ਕਾਂਗਰਸ ਦੇ ਵਿੱਚ ਜਾਨ ਤਾਂ ਜਿਹੜੀ ਹੈ ਉਹ ਬਾਅਦ ਚ ਪੈਂਦੀ ਹੈ ਜਦੋਂ ਗਾਂਧੀ ਔਰ ਨਹਿਰੂ ਔਰ ਦੂਜੇ ਇਨਵੋਲਵ ਹੁੰਦੇ ਨੇ। ਲੇਕਿਨ ਜਿਹੜੀ ਪਾਰਟੀ ਮੂਲ ਰੂਪ ਦੇ ਵਿੱਚ ਜਿਹਨੇ ਆਲਮੋਸਟ ਆਪਣੇ 104 ਸਾਲ ਪੂਰੇ ਕਰ ਲਏ ਨੇ ਆਪਣੇ ਜਨਮ ਦੇ 1920 ਦੇ ਵਿੱਚ ਹੋਣ ਦੇ ਵਿੱਚ ਆਂਦੀ ਹੈ, ਉਹ ਉਸ ਖਿੱਤੇ ਦੀ ਸਮੁੱਚੇ ਸਬ ਕੰਟੀਨੈਂਟ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਅਕਾਲੀ ਦਲ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤੀਸਰੀ ਧਿਰ ਵਜੋਂ ਅਕਾਲੀ ਦਲ ਨੂੰ ਬ੍ਰਿਟਿਸ਼ ਨੇ ਵੀ ਮਾਨਤਾ ਦਿੱਤੀ, ਸਿੱਖ ਕੌਮ ਨੂੰ ਸੈਪਰੇਟ ਇਲੈਕਟੋਰੇਟ ਵੀ ਦਿੱਤਾ। ਇਸ ਲਈ 1936 ਦੀਆਂ ਜਿਹੜੀਆਂ ਚੋਣਾਂ ਸੀ ਉਹਦੇ 'ਚ ਸਿੱਖਾਂ ਨੇ ਆਪਣੇ ਨੁਮਾਇੰਦੇ ਚੁਣੇ ਸੀ। ਫਿਰ ਜਦੋਂ ਟ੍ਰਾਂਸਫਰ ਆਫ ਪਾਵਰ ਨੈਗੋਸ਼ੀਏਸ਼ਨ ਚੱਲ ਰਹੀ ਸੀ, ਰਾਊਂਡ ਟੇਬਲ ਕਾਨਫਰੰਸਿਸ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਅਕਾਲੀ ਦਲ ਨੇ ਕੀਤੀ। ਵੱਖਰੀ ਕਹਾਣੀ ਹੈ ਕਿ ਬਲਦੇਵ ਸਿੰਘ ਜਾਂ ਮਾਸਟਰ ਤਾਰਾ ਸਿੰਘ ਜਾਂ ਗਿਆਨੀ ਕਰਤਾਰ ਸਿੰਘ ਇਹਨਾਂ ਨੇ ਕੀ ਕਰਤੂਤ ਕੀਤੀ, ਇਹ ਵਿਸ਼ਾ ਨਹੀਂ ਹੈ ਇਸ ਡਿਸਕਸ਼ਨ ਦਾ। ਫਿਰ ਜਦੋਂ 47 ਤੋਂ ਬਾਅਦ ਅਕਾਲੀ ਲੀਡਰਸ਼ਿਪ ਨੇ ਰਿਅਲਾਈਜ਼ ਕਰ ਲਿਆ ਮਾਸਟਰ ਤਾਰਾ ਸਿੰਘ ਦੀ ਕਮਾਂਡ ਥੱਲੇ ਕਿ ਭਾਈ ਅਸੀਂ ਤਾਂ ਫਸ ਗਏ ਚੁੰਗਲ 'ਚ, ਫਿਰ ਪੰਜਾਬੀ ਸੂਬੇ ਦੀ ਐਜੀਟੇਸ਼ਨ, ਪੰਜਾਬੀ ਜ਼ਬਾਨ ਦੀ ਰੈਕਗਨੀਸ਼ਨ ਔਰ ਪੰਜਾਬੀ ਸੂਬਾ ਬਣਾਉਣ 'ਚ ਮੇਜਰ ਰੋਲ ਉਦੋਂ ਤਾਂ ਜਿਹੜੀਆਂ ਬਾਕੀ ਧਿਰਾਂ ਨੇ, ਕਾਂਗਰਸ ਦੀ ਹਕੂਮਤ ਸੀ ਉਹ ਤਾਂ ਦਿੱਲੀ 'ਚ ਉਹਨਾਂ ਨਾਲ ਰਲੇ ਹੋਏ ਸੀ। ਪੰਜਾਬ ਦੇ ਹਿੰਦੂ ਜਿਹੜੇ ਨੇ ਉਹ ਭਾਰਤੀ ਜਨਸੰਘ ਦੇ ਥੱਲੇ ਖੁੱਲ੍ਹ ਕੇ ਵਿਰੋਧ ਕਰਦੇ ਸੀ ਕਿ ਊੜੀ ਈੜੀ ਨਹੀਂ ਪੜ੍ਹੇਂਗੇ, ਔਰ ਉਹ ਗੁਰਦੁਆਰਿਆਂ ਨੂੰ ਵੀ ਅਪਮਾਨਿਤ ਕਰ ਰਹੇ ਸੀ ਔਰ ਹਰ ਚੀਜ਼ ਦਾ ਵਿਰੋਧ ਕਰ ਰਹੇ ਸੀ। ਔਰ ਇਹ ਅਕਾਲੀ ਦਲ ਦੇ ਹਿੱਸੇ ਆਇਆ ਕਿ ਉਹਨਾਂ ਨੇ ਪੰਜਾਬੀ ਸੂਬਾ ਜਿਹੜਾ ਅਲਟੀਮੇਟਲੀ 65 ਦੀ ਜੰਗ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਦੇ ਪੀਰੀਅਡ 'ਚ ਕਮਿਸ਼ਨ ਹੁਕਮ ਸਿੰਘ ਕਮੇਟੀ ਬਣੀ ਔਰ ਉਹਦੀ ਰਿਕਮੈਂਡੇਸ਼ਨ ਤੇ ਬਣਿਆ। ਹਾਲਾਂ ਉਹਨੂੰ ਲੂਲਾ ਲੰਗੜਾ ਉਹਨਾਂ ਨੇ ਕੈਪੀਟਲ ਵੀ ਕੱਢ ਲਈ, ਪੰਜਾਬੀ ਬੋਲਦੇ ਇਲਾਕੇ ਵੀ ਕੱਢ ਲਏ, ਪਾਣੀਆਂ ਦਾ ਕੰਟਰੋਲ ਵੀ ਖੋਹ ਲਿਆ। ਫਿਰ ਉਹਨੂੰ ਮੁਕੰਮਲ ਕਰਾਉਣ ਲਈ ਵੀ ਜਿਹੜੀ ਸਟਰਗਲ ਸ਼ੁਰੂ ਕੀਤੀ, ਭਾਵੇਂ ਉਹਦੇ 'ਚ ਇੱਕ ਅੱਧੀ ਇੰਡੀਪੈਂਡੈਂਟ ਬਾਬਾ
ਦਰਸ਼ਨ ਸਿੰਘ ਫੇਰੂਮਾਨ ਨੇ ਕੀਤਾ, ਪਰ ਅਕਾਲੀਆਂ ਦੇ ਥੱਲੇ ਧਰਮਯੁੱਧ ਮੋਰਚਾ ਫਾਈਨਲੀ, ਜਿਹਦੇ 'ਚ ਸੰਤ ਭਿੰਡਰਾਂ ਵਾਲੇ, ਸੰਤ ਲੌਂਗੋਵਾਲ ਸਾਈਡ ਬਾਈ ਸਾਈਡ ਸੀ ਜੀ, ਪੰਜਾਬ ਦੇ ਹੱਕਾਂ ਲਈ, ਅਨੰਦਪੁਰ ਦੇ ਮਤੇ ਲਈ। ਹੁਣ ਉਹ ਪਾਰਟੀ ਜਿਹੜੇ, ਔਰ ਜਿਸ ਜ਼ਮਾਨੇ 'ਚ ਜਦੋਂ ਪਹਿਲੀ ਹਕੂਮਤ ਅਟਲ ਬਿਹਾਰੀ ਵਾਜਪਾਈ ਦੀ 13 ਦਿਨ ਬਣੀ, 13 ਮਹੀਨੇ ਬਣੀ, ਬੀਜੇਪੀ ਜਿਹੜੀ ਜੈ ਪ੍ਰਕਾਸ਼ ਨਾਰਾਇਣ ਦੀ ਇਨਹੈਰੀਟੈਂਸ 'ਚੋਂ ਨਿਕਲੀ, ਇੱਕ ਉਸ ਕਿਸਮ ਦੀ ਪਾਰਟੀ ਸੀ ਜਿਹਦੇ ਲਈ ਲਫ਼ਜ਼ ਸ਼ੂਦਰ ਕਿਹਾ ਜਾਂਦਾ ਸੀ ਕਿ ਕੋਈ ਜਿਹੜੀ ਧਿਰ ਹੈ ਇਹਨਾਂ ਦੇ ਨਾਲ ਜੁਆਇਨ ਕਰਨ ਨੂੰ ਤਿਆਰ, ਕਿਉਂਕਿ 1992 ਜੋ ਬਾਬਰੀ ਮਸਜਿਦ ਇਹਨਾਂ ਨੇ ਤੋੜੀ, ਉਸ ਤੋਂ ਬਾਅਦ ਤਾਂ ਬਿਲਕੁਲ ਹੀ ਇਹਨਾਂ ਦਾ ਫਿਰਕੂ ਇਮੇਜ ਸੀ। ਅਕਾਲੀ ਦਲ ਉਹ ਧਿਰ ਸੀ ਜਿਨ੍ਹਾਂ ਨੇ ਇਹਨਾਂ ਦੇ ਨਾਲ ਅਲਾਇੰਸ ਕੀਤਾ। 1996-97 ਤੋਂ ਅਸੀਂ ਦੇਖਦੇ ਹਾਂ ਕਿ ਲਗਾਤਾਰ 27 ਸਾਲ ਉਹ ਅਲਾਇੰਸ ਰਿਹਾ। ਉਸ ਤੋਂ ਪਹਿਲਾਂ ਵੀ ਭਾਰਤੀ ਜਨਸੰਘ ਨਾਲ ਮਿਲ ਕੇ ਚੋਣਾਂ ਲੜਦੇ ਰਹੇ। ਬਿਲਕੁਲ ਅਕਾਲੀ ਦਲ ਨੇ ਸ਼ੂਦਰ ਪਾਰਟੀ ਬੀਜੇਪੀ ਨੂੰ ਮੁੱਖ ਧਾਰਾ ਦਾ ਬਣਾਇਆ। ਬਾਦਲ ਇਵੇਂ ਅੱਖਾਂ, ਜਿਵੇਂ ਮਾਸਟਰ ਤਾਰਾ ਸਿੰਘ ਅੱਖਾਂ ਬੰਦ ਕਰਕੇ, ਜਾਂ ਬਲਦੇਵ ਸਿੰਘ, ਗਾਂਧੀ ਔਰ ਨਹਿਰੂ ਦੇ ਢਹਿ ਚੜੇ ਸੀ, ਇਹ ਵਾਜਪਾਈ ਤੇ ਅਡਵਾਨੀ ਦੇ ਢਹਿ ਚੜੇ ਸੀ। ਬਾਦਲ ਨੇ ਕਿਹਾ ਜੀ ਸਾਡਾ ਤਾਂ ਪਤੀ ਪਤਨੀ ਦਾ ਰਿਸ਼ਤਾ ਹੈ। ਔਰ ਉਸ ਸਾਰੇ ਦੇ ਚਲਦਿਆਂ ਕਿਵੇਂ ਓਵਰਆਲ ਵਕਤ ਦੇ ਨਾਲ ਆਰਐਸਐਸ ਨੇ ਆਪਣਾ ਫੁੱਟ ਹੋਲਡ ਪੰਜਾਬ 'ਚ ਬਣਾਇਆ, ਕਿਵੇਂ ਉਹਨਾਂ ਨੇ ਸਿੱਖਾਂ ਨੂੰ ਜ਼ਲੀਲ ਕੀਤਾ, ਕਿਵੇਂ ਉਹੀ ਬੀਜੇਪੀ ਇਵੈਂਚੁਅਲੀ ਉਸ ਹੱਦ ਤੱਕ ਆਈ ਕਿ ਉਹਨਾਂ ਨੇ ਬਾਦਲ ਦੇ ਜਿਉਂਦੇ ਜੀ, ਸੀਨੀਅਰ ਬਾਦਲ ਦੇ, ਇਹਨਾਂ ਨੂੰ ਕਿਵੇਂ ਠੁੱਡ ਮਾਰਿਆ। ਔਰ ਨਤੀਜੇ ਦੇ ਤੌਰ ਤੇ ਬੀਜੇਪੀ ਨੇ ਕਿਵੇਂ ਵੱਡੇ ਜਿਹੜੇ ਅਕਾਲੀ ਦਲ ਦੇ ਲੀਡਰ, ਉਹਨਾਂ ਨੂੰ ਬੀਜੇਪੀ ਦੇ ਵਿੱਚ ਵੀ ਲਿਆਂਦਾ। ਔਰ ਜਦੋਂ ਜੇ ਮੁੱਖ ਦੀ ਗੱਲ ਕਹਿਣੀ ਹੋਏ ਕਿ ਇਸ ਵੇਲੇ ਬੀਜੇਪੀ ਜਿਹਦੇ ਕੋਲ ਕਦੇ ਵੀ ਪੰਜਾਬ 'ਚ ਅਕਾਲੀਆਂ ਦੀ ਮਦਦ ਨਾਲ ਉਹ 12-13 ਸੀਟਾਂ ਮੈਕਸਿਮਮ ਜਿੱਤਦੇ ਸੀ, ਅੱਜ ਉਹ ਪੂਰੀ ਧਿਰ ਬਣ ਕੇ ਔਰ ਅਕਾਲੀਆਂ ਨੂੰ ਬਿਲਕੁਲ ਇਗਨੋਰ ਕਰਕੇ ਜਿਹੜਾ ਉਹ ਖੜੀ ਹੈ। ਹੁਣ ਸੀਨੀਅਰ ਬਾਦਲ ਮਰ ਗਿਆ, ਜਿਹਨੇ ਬਿਟਰੇ ਕੀਤਾ ਸਿੱਖਾਂ ਦੇ ਨਾਲ ਵੀ, ਕੌਜ਼ ਦੇ ਨਾਲ ਵੀ, ਔਰ ਬਾਕੀ ਉਹਨਾਂ ਦੀ ਇੱਕ ਬਾਦਲ ਕਨੈਨ ਦੀ ਇੱਕ ਲੰਬੀ ਕਹਾਣੀ ਹੈ। ਪਰ ਹੁਣ ਸੁਖਬੀਰ ਬਾਦਲ ਪ੍ਰੈਜ਼ੀਡੈਂਟ ਤਾਂ ਬਣਿਆ, ਕੋਰ ਕਮੇਟੀ ਵੀ ਬਣਾਤੀ, ਮੈਨੀਫੈਸਟੋ ਕਮੇਟੀ ਵੀ ਬਣਾਤੀ, ਇਹ ਵੀ ਕਹਿਤਾ ਕਿ ਜੀ ਅਸੀਂ ਸਮਝੌਤਾ ਨਹੀਂ ਕਰਾਂਗੇ, ਅਸੀਂ ਤਾਂ ਉਹਨਾਂ ਟਰਮਸ ਦਾ ਹੀ ਕਰਾਂਗੇ, ਸਾਡੇ ਲਈ ਪੰਜਾਬ ਪ੍ਰਾਇਰਟੀ ਹੈ। ਹੁਣ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਮੋਦੀ ਨੇ ਔਰ ਅਮਿਤ ਸ਼ਾਹ ਨੇ ਪੰਜਾਬ ਦੇ ਆਪਣੇ ਦੌਰੇ ਵੇਲੇ ਅਕਾਲੀਆਂ ਦੇ ਖਿਲਾਫ ਕੁਛ ਨਹੀਂ ਕਿਹਾ। ਕਾਂਗਰਸ ਔਰ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਰਿਹਾ। ਅਮਿਤ ਸ਼ਾਹ ਨੇ ਲੁਧਿਆਣੇ 'ਚ ਰਵਨੀਤ ਬਿੱਟੂ ਬੁੱਚੜ ਬੇਅੰਤੇ ਦਾ ਪੋਤਾ, ਉਹਦੇ ਹੱਥ ਰੱਖ ਕੇ ਕਿਹਾ ਕਿ ਜੀ ਮੈਂ ਇਹਦਾ ਵੱਡਾ ਭਰਾ ਹਾਂ ਔਰ ਮੈਂ ਜਿਨ੍ਹਾਂ ਨੇ ਇਹਦੇ ਦਾਦੇ ਨੂੰ ਮਾਰਿਆ ਉਹਨਾਂ ਨੂੰ ਅਸੀਂ ਕਦੇ ਮੁਆਫ ਨਹੀਂ ਕਰਾਂਗੇ, ਔਰ ਤੁਸੀਂ ਇਹਨੂੰ ਜਿਤਾ ਕੇ ਦਿੱਲੀ ਭੇਜੋ, ਮੈਂ ਇਹਨੂੰ ਬੜਾ ਆਦਮੀ ਬਣਾ ਕੇ ਭੇਜਾਂਗਾ। ਹੁਣ ਬੜਾ ਆਦਮੀ ਬਣਾਉਣ ਦਾ ਮਤਲਬ ਇਹ ਹੈ, ਪਹਿਲਾਂ ਇਸੇ ਰਵਨੀਤ ਬਿੱਟੂ ਦੇ ਸਿਰ ਤੇ ਪੱਗ ਰਾਹੁਲ ਗਾਂਧੀ ਨੇ ਬਣਾਈ ਸੀ ਕਿ ਵੀ ਤੂੰ ਸਿਰ ਖਿਲਾਰ ਕੇ ਤੁਰਿਆ ਫਿਰਦਾ ਹੈ, ਕਿਉਂਕਿ ਇਹਦੇ 'ਚੋਂ ਉਹਨਾਂ ਨੂੰ ਇਹਦੇ ਦਾਦੇ ਦੀ ਰੂਹ ਨਜ਼ਰ ਆਉਂਦੀ ਕਿ ਜੇ ਸਿੱਖਾਂ ਦੀ ਅਗਲੀ ਨਸਲਕੁਸ਼ੀ ਕਰਨੀ ਹੈ, ਰਾਹੁਲ ਗਾਂਧੀ ਨੇ ਵੀ ਇਹਨੂੰ, ਰਵਨੀਤ ਬਿੱਟੂ ਨੂੰ ਅੱਗੇ ਲਾ ਕੇ ਸਿੱਖ ਨਸਲਕੁਸ਼ੀ ਕਰਨੀ ਸੀ। ਹੁਣ ਉਹਨੂੰ ਵੀ ਲੱਗਾ ਕਿ ਵੀ ਸ਼ਾਇਦ ਉਹਦੇ ਕੋਈ ਚਾਂਸ ਨਹੀਂ ਹੈ, ਤੇ ਉਹ ਬੀਜੇਪੀ 'ਚ ਜੰਪ ਕਰਕੇ ਆਇਆ। ਔਰ ਇਹ ਗੱਲ ਅਮਿਤ ਸ਼ਾਹ ਕਹਿ ਰਿਹਾ ਵੀ ਇਹਨੂੰ ਤੁਸੀਂ ਜਿਤਾ ਕੇ ਭੇਜੋ, ਮੈਂ ਇਹਨੂੰ ਬੜਾ ਆਦਮੀ ਬਣਾ ਕੇ ਭੇਜਾਂ। ਬੜਾ ਆਦਮੀ ਦਾ ਇਹ ਹੈ ਕਿ ਚੀਫ ਮਿਨਿਸਟਰ ਪੰਜਾਬ ਉਹਨੂੰ ਬਣਾ ਕੇ ਔਰ ਸਿੱਖਾਂ ਦੀ ਅਗਲੀ ਜਨਰੇਸ਼ਨ ਦਾ ਜਿਹੜਾ ਸਫਾਇਆ ਕਰਨ ਦੀ ਲਾਈਨ। ਸੋ ਇੱਕ ਪਾਸੇ ਇੰਨਾ ਕੁ ਅਮਿਤ ਸ਼ਾਹ ਨੇ ਉਹਦੇ ਹਵਾਲੇ ਨਾਲ ਕਿਹਾ, ਪਰ ਅਕਾਲੀਆਂ ਬਾਰੇ ਜਾਂ ਮੋਦੀ ਨੇ ਵੀ, ਹਾਂ ਮੋਦੀ ਨੇ ਇਹ ਕਿਹਾ ਜੀ ਜੇ ਮੈਂ 1971 'ਚ ਹੁੰਦਾ, ਪਾਕਿਸਤਾਨ ਨੂੰ ਅਸੀਂ ਹਰਾਇਆ ਸੀ, ਕਰਤਾਰਪੁਰ ਜਿਹੜਾ ਉਹ ਅਸੀਂ ਇੱਧਰ ਜੁਆਇਨ ਕਰਾ ਲੈਣਾ ਸੀ ਔਰ ਇੱਧਰ ਉੱਧਰ। ਲੇਕਿਨ ਇੱਕ ਗੱਲ ਜਿਹੜੀ ਇਹ ਦੇਖਣ 'ਚ ਆਈ ਹੈ ਕਿ ਸੁਖਬੀਰ ਬਾਦਲ ਵੀ ਔਰ ਹਰਸਿਮਰਤ ਬਾਦਲ ਵੀ ਉਹ ਮੋਦੀ ਔਰ ਬੀਜੇਪੀ ਦੇ ਖਿਲਾਫ ਵੋਕਲ ਨੇ। ਵੋਕਲ ਦਾ ਮਤਲਬ ਹੁੰਦਾ ਬੋਲ ਰਹੇ ਨੇ। ਹਾਲਾਂ ਮੈਨੂੰ ਇਹ ਕੋਈ ਭੁਲੇਖਾ ਨਹੀਂ ਹੈ ਕਿ ਜੇ ਅਸੀਂ ਅੱਜ ਉਹ 13 ਸੀਟਾਂ ਦਾ ਮੈਥਮੈਟਿਕਸ ਦੇਖੀਏ, ਇੱਕ ਸੀਟ ਜਿਹਦੇ ਤੇ ਅਕਾਲੀ ਜਿਹੜੇ ਨੇ ਉਹ ਹਾਵੀ ਨਜ਼ਰ ਆ ਰਹੇ ਨੇ ਥੋੜੇ ਬਹੁਤ, ਉਹ ਬਠਿੰਡਾ ਦੀ ਸੀਟ ਹੈ ਜਿਹੜੀ ਹਰਸਿਮਰਤ ਬਾਦਲ ਕੱਢ ਸਕਦੀ ਹੈ। ਤੇ ਜੇ ਬੀਜੇਪੀ ਨੂੰ ਨੰਬਰਸ ਦੀ ਲੋੜ ਪਈ, ਜਿਵੇਂ ਆ ਰਿਹਾ ਵੀ ਬਿਲੋ 200 ਔਰ ਦੂਜੇ ਤੀਜੇ, ਸਭ ਤੋਂ ਪਹਿਲੇ ਜਿਹੜੇ ਉਹਨਾਂ ਨੂੰ ਜੁਆਇਨ ਕਰਨਗੇ ਔਰ ਹਰਸਿਮਰਤ ਬਾਦਲ ਜਾਂ ਕੋਈ ਹੋਰ ਜੇ ਇੱਕ ਦੋ ਇਹਨਾਂ ਦੇ ਜਿੱਤ ਗਏ ਜਿਨ੍ਹਾਂ ਦੇ ਚਾਂਸ ਨੇ। ਹਾਲਾਂ ਸੁਖਬੀਰ ਬਾਦਲ ਨੇ ਟ੍ਰਿਬਿਊਨ ਨੂੰ ਇੰਟਰਵਿਊ ਦਿੱਤਾ, ਉਹਨੇ ਕਿਹਾ ਜੀ 13 ਚੋਂ 10 ਸੀਟਾਂ ਅਸੀਂ ਜਿੱਤ ਰਹੇ। ਪਰ ਗੱਲ ਇਹ ਨਹੀਂ ਹੈ, ਇਹ ਤਾਂ ਹੁਣ ਸਾਰੇ ਸਭ ਦੇ ਦਾਅਵੇ ਨੇ। ਅਮਿਤ ਸ਼ਾਹ 400 ਪਾਰ ਕਹਿ ਰਿਹਾ,
ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਕਿਤੇ ਨਾ ਕਿਤੇ ਅਕਾਲੀਆਂ ਦੇ ਸਾਹਮਣੇ ਇਸ ਵੇਲੇ ਪਾਰਲੀਮੈਂਟ ਦੀਆਂ ਚੋਣਾਂ ਸ਼ਾਇਦ ਨਾ ਹੋਣ। ਅੱਛਾ, ਉਹ ਤਾਂ ਉਹਨਾਂ ਹਰਸਿਮਰਤ ਜਿੱਤ ਜਾਏ ਉਹਨਾਂ ਹੀ ਸ਼ਾਇਦ ਉਹਨਾਂ ਨੂੰ ਬੜਾ ਹੈ। ਉਹਨਾਂ ਨੂੰ ਲੱਗਦਾ ਵੀ ਅਗਲੀਆਂ ਜਿਹੜੀਆਂ ਅਸੈਂਬਲੀ ਚੋਣਾਂ ਹੋਣੀਆਂ ਨੇ ਹੋਰ 2-2.5 ਸਾਲ ਬਾਅਦ, ਬਿਲਕੁਲ ਉਹਦੇ 'ਚ ਅਸੀਂ ਜੇ ਸਿੱਖਾਂ ਦੇ ਵਿੱਚ ਆਪਣੀ ਗਵਾਚੀ ਸਾਖ ਨੂੰ ਮੁੜ ਕੇ ਬਹਾਲ ਕਰਨਾ ਤੇ ਸਿੱਖ ਇਸ਼ੂਜ਼ ਦੀ ਅਸੀਂ ਗੱਲ ਕਰੀਏ। ਸੋ ਮੈਂ ਜਿਵੇਂ ਅੱਜ ਦੇ ਓਪਨਿੰਗ ਦੇ ਵਿੱਚ ਵੀ ਕਿਹਾ ਵੀ ਜੇ ਸੱਚਮੁੱਚ ਸੁਖਬੀਰ ਬਾਦਲ ਨੂੰ ਲੱਗਦਾ ਹੈ ਕਿ ਵੀ ਉਹਨਾਂ ਨੇ ਸਿੱਖਾਂ 'ਚ ਅਕਾਲੀ ਦਲ ਦੀ ਸਾਖ ਬਹਾਲ ਕਰਨੀ, ਕਰਤੂਤਾਂ ਤਾਂ ਡਿਫਰੈਂਟ ਚੱਲ ਰਹੀਆਂ ਨੇ। ਆਦੇਸ਼ ਪ੍ਰਤਾਪ ਸਿੰਘ ਨੂੰ ਕੱਢਤਾ ਜਿਹੜਾ ਉਹਦਾ ਜੀਜਾ ਹੀ ਹੈ, ਸੁਖਬੀਰ ਬਾਦਲ ਦੀ ਭੈਣ ਦਾ ਘਰ ਵਾਲਾ ਹੈ, ਕਿ ਕਿਉਂਕਿ ਉਹਦੇ ਮੁਤਾਬਕ ਅੰਮ੍ਰਿਤਪਾਲ ਸਿੰਘ ਦੀ ਮਦਦ ਕਰ ਰਹੇ ਸੀ। ਜਾਂ ਭਾਈ ਮਨਜੀਤ ਸਿੰਘ ਸੰਤ ਕਰਤਾਰ ਸਿੰਘ ਪਿੰਡਾਲਿਆਂ ਦੇ ਸਪੁੱਤਰ ਭਾਈ ਅਮਰੀਕ ਸਿੰਘ ਦਾ ਭਰਾ, ਉਹਨੇ ਰਿਜ਼ਾਈਨ ਕੀਤਾ ਕਿਉਂਕਿ ਉਹਨਾਂ ਦਾ ਬੇਟਾ ਜਿਹੜਾ ਅੰਮ੍ਰਿਤਪਾਲ ਸਿੰਘ ਲਈ ਕਰ। ਸੋ ਅੱਜ ਵੀ ਕਈ ਚੀਜ਼ਾਂ ਇਹ ਵੱਡਾਪਨ ਹੁੰਦਾ ਹੈ ਜਿਹਦੇ 'ਚ ਤੁਸੀਂ ਜੇ ਅੱਜ ਵੀ ਉਹਨਾਂ ਨੇ ਸਿੱਖ ਏਜੰਡੇ ਤੇ ਕੋਈ ਗੱਲ ਕਰਨੀ ਹੈ ਭਵਿੱਖ ਦੇ ਵਿੱਚ ਤੇ ਵਿਦਡਰਾ ਕਰੋ ਆਪਣੇ ਕੈਂਡੀਡੇਟ। ਇਧਰੋਂ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਇਹਨੂੰ ਵਲਟੋਏ ਨੂੰ ਬਿਠਾਓ ਔਰ ਉਧਰ ਫਰੀਦਕੋਟ ਦੇ ਵਿੱਚ ਵੀ ਅਨਨੋਨ ਜਿਹਾ ਕਿਸੇ ਨੂੰ ਖੜਾ ਕੀਤਾ ਹੋਇਆ, ਉੱਥੇ ਜੇ ਸਰਬਜੀਤ ਸਿੰਘ ਦੀ ਹਵਾ ਬਣ ਰਹੀ ਹੈ ਸ਼ਹੀਦ ਬਿਆਨ ਸਿੰਘ ਦੇ ਪੁੱਤਰ ਦੀ, ਉਹਨੂੰ ਬਣਾਓ। ਪਰ ਜਿਹੜੀ ਗੱਲ ਹੋਰ ਵੀ ਇੰਪੋਰਟੈਂਟ ਹੈ, ਜਿਹੜਾ ਉਹਦਾ ਇੰਟਰਵਿਊ ਸੁਖਬੀਰ ਬਾਦਲ ਦਾ ਟ੍ਰਿਬਿਊਨ 'ਚ ਵੀ ਆਇਆ ਔਰ ਪਟਿਆਲੇ ਦੀ ਰੈਲੀ ਦੇ ਵਿੱਚ ਵੀ ਜਿਹੜੀ ਹੈ ਉਹਨੇ 2-3 ਗੱਲਾਂ ਕਹੀਆਂ। ਉਹਦੇ ਤੋਂ ਮੈਨੂੰ ਲੱਗਦਾ ਕਿ ਬਈ ਸ਼ਾਇਦ ਇਹਨਾਂ ਨੂੰ ਵੀ ਇਹ ਲੱਗਦਾ ਕਿ ਬਈ ਹੁਣ ਜਿਹੜਾ ਸ਼ਾਇਦ ਬੀਜੇਪੀ ਨੇ ਸਾਨੂੰ ਗਲ ਨਾਲ ਹੀ ਲਾਣਾ। ਸੋ ਇਹ ਦੇ ਆਰ ਪਲੇਇੰਗ ਔਨ ਬੋਥ ਸਾਈਡਸ ਆਫ ਦਾ ਆਇਲ, ਦੋਨੋਂ ਪਾਸੇ ਖੇਡ ਰਹੇ ਨੇ। ਹੁਣ ਤੁਸੀਂ ਜੇ ਦੋਨਾਂ ਦੇ ਹੀ ਹੈਡਲਾਈਨਸ ਦੇਖੋ, ਇੱਕ ਹੈਡਲਾਈਨ ਹੈ ਫ੍ਰੀ ਸਿੱਖ ਬਾਡੀਜ਼ ਫਰੋਮ RSS ਕੰਟਰੋਲ, ਸੁਖਬੀਰ ਬਾਦਲ ਟੂ ਪ੍ਰਾਈਮ ਮਿਨਿਸਟਰ ਮੋਦੀ। ਉਹਨੇ ਕਿਹਾ ਕਿ ਜੀ ਮੋਦੀ ਨੇ ਇਹ ਕਿਹਾ ਕਿ ਜੀ ਜੇ ਮੈਂ ਜਿਹੜਾ ਹੈ ਉਹ 71 'ਚ ਹੁੰਦਾ ਤੇ ਕਰਤਾਰਪੁਰ ਸਾਹਿਬ ਨੂੰ ਜਿਹੜਾ ਉਹ ਇੱਧਰ ਕਰ ਲੈ। ਉਹ ਕਹਿੰਦਾ ਠੀਕ ਹੈ, ਉਹ ਤੂੰ ਕਰਦਾ ਕਿ ਨਹੀਂ। ਪਰ ਉਹਨਾਂ ਨੇ ਕਿਹਾ ਵੀ ਸੁਖਬੀਰ ਬਾਦਲ ਟੁਡੇ ਅਪੀਲ ਟੂ ਪ੍ਰਾਈਮ ਮਿਨਿਸਟਰ ਮੋਦੀ ਟੂ ਫ੍ਰੀ ਸਿੱਖ ਰਿਲੀਜੀਅਸ ਇੰਸਟੀਟਿਊਸ਼ਨਸ ਫਰੋਮ ਦਾ ਕੰਟਰੋਲ ਆਫ RSS, saying even the British had not dared to break the SGPC as had been done by the BJP-led central government। ਨੇ ਕਿਹਾ ਜੀ ਅੰਗਰੇਜ਼ਾਂ ਨੇ ਵੀ ਨਹੀਂ ਕਦੇ ਡੇਅਰ ਕੀਤਾ। ਉਹ ਭਾਈ ਅੰਗਰੇਜ਼ਾਂ ਨੇ ਤਾਂ ਬਣਾਈ ਸੀ SGPC, ਉਹਨਾਂ ਨੇ ਕਾਹਨੂੰ ਤੋੜਨੀ ਸੀ। ਲੇਕਿਨ ਇਹ ਸਟਰੋਂਗ ਲੈਂਗੁਏਜ ਹੈ, ਜੇ ਤੁਸੀਂ ਬਾਦਲਾਂ ਦੀ ਲੈਂਗੁਏਜ ਦੇਖੋ। ਔਰ ਉਹਨੇ ਕਿਹਾ ਕਿ ਸੈਂਟਰ ਗਵਰਨਮੈਂਟ ਹੈਜ਼ ਫੈਸਿਲਿਟੇਟਡ ਹੈਂਡਿੰਗ ਓਵਰ ਆਫ ਮੋਸਟ ਸੇਕਰਡ ਸ਼ਰਾਈਨਸ ਆਫ ਸਿੱਖਸ ਇਨਕਲੂਡਿੰਗ ਤਖਤ ਸ੍ਰੀ ਹਜ਼ੂਰ ਸਾਹਿਬ, Patna Sahib to the RSS. It is also true that Delhi Sikh Gurdwara Prabandhak Committee has been taken over by RSS and even the SGPC has been broken to create a separate Gurdwara committee for Haryana. Sukhbir Badal ਹੁਣੇ ਬੜੀਆਂ ਇੰਪੋਰਟੈਂਟ ਸਟੇਟਮੈਂਟਾਂ ਨੇ ਕਿ ਜੇ ਉਹਨਾਂ ਨੇ ਹਜ਼ੂਰ ਸਾਹਿਬ ਵੀ ਖੋਹ ਲਿਆ, ਪਟਨਾ ਸਾਹਿਬ ਵੀ ਖੋਹ ਲਿਆ, ਦਿੱਲੀ ਕਮੇਟੀ ਬਣਾਤੀ RSS ਦੇ ਹਵਾਲੇ ਕਰਤੀ, ਹਰਿਆਣਾ ਕਮੇਟੀ RSS ਦੇ ਹਵਾਲੇ ਹੈ। ਉਹਨੇ ਕਿਹਾ ਜੀ ਪ੍ਰਾਈਮ ਮਿਨਿਸਟਰ ਨੇ ਪੰਜਾਬ 'ਚ ਕਿਹਾ ਕਰਤਾਰਪੁਰ ਕੋਰੀਡੋਰ ਮੈਂ ਖੋਲ੍ਹ ਲੈਣਾ ਸੀ ਔਰ ਭਾਰਤ 'ਚ ਲੈ ਆਉਣਾ ਸੀ। ਔਰ ਜੇ ਉਹਨਾਂ ਨੇ ਕਿਹਾ ਕਿ ਵੀ ਹੁਣ ਜੇ ਸੱਚਮੁੱਚ ਇਮਾਨਦਾਰੀ ਹੈ ਤੇ ਗੁਰਦੁਆਰੇ ਜਿਹੜੇ ਨੇ ਇਹ ਵਾਪਸ ਹਵਾਲੇ ਕਰੋ। ਸੋ ਇਹ ਬੋਲਡ ਸਟੇਟਮੈਂਟ ਹੈ। ਇਸੇ ਤਰ੍ਹਾਂ ਈਵਨ ਟ੍ਰਿਬਿਊਨ ਦੇ ਨਾਲ ਜਿਹੜਾ ਸੁਖਬੀਰ ਬਾਦਲ ਦੇ ਇੰਟਰਵਿਊ ਦੇ ਉੱਤੇ ਟ੍ਰਿਬਿਊਨ ਨੇ ਹੈਡਲਾਈਨ ਦਿੱਤੀ ਹੈ ਪ੍ਰਾਈਮ ਮਿਨਿਸਟਰ ਮੋਦੀ ਸ਼ੁੱਡ ਵਰੀ ਅਬਾਊਟ ਹਿਜ਼ ਓਨ ਪਾਰਟੀ। ਸੁਖਬੀਰ ਬਾਦਲ ਉਹਨੇ ਮੋਦੀ ਨੂੰ ਸਲਾਹ ਦੇ ਰਿਹਾ ਹੈ। ਉਹਨੇ ਮੋਦੀ ਨੇ ਕਿਹਾ ਹੋਣਾ ਵੀ ਅਕਾਲੀ ਦਲ 'ਚ ਡਿਸਕੰਟੈਂਟ ਹੈ ਔਰ ਬੰਦੇ ਛੱਡ ਰਹੇ ਨੇ। ਉਹਨੇ ਕਿਹਾ ਵੀ ਮੋਦੀ ਨਹੀਂ ਆ ਰਿਹਾ ਪਾਵਰ 'ਚ ਵਾਪਸ ਔਰ ਇਹ ਮੋਦੀ ਨੂੰ ਫਿਕਰ ਕਰਨਾ ਚਾਹੀਦਾ ਹੈ ਕਿ ਵੀ ਇਹ ਉਹਦੇ ਆਪਣੇ ਬੰਦੇ ਜਿਹੜੇ ਨੇ ਕਿਉਂ ਉਹਨੂੰ ਲਾਈਕ ਨਹੀਂ ਕਰਦੇ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਸਵਾਲ ਉਹਨੂੰ ਪੁੱਛਿਆ ਬਿਫੋਰ ਦਾ ਇਲੈਕਸ਼ਨਸ ਵਰ ਅਨਾਊਂਸਡ देयर वाज ਟਾਕ ਦੈਟ ਅਲਾਈਅੰਸ ਮਾਈਟ ਬੀ ਰਿਵਾਈਵਡ ਕਿ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਇਹ ਖਬਰ ਸੀ ਕਿ ਬੀਜੇਪੀ ਔਰ ਅਕਾਲੀ ਦੁਬਾਰਾ ਇਕੱਠੇ ਆ। ਉਹਦੇ ਜਵਾਬ 'ਚ ਉਹਨੇ ਕਿਹਾ ਦੇ ਕੰਟੈਕਟਡ ਮੀ ਐਂਡ ਆਈ ਟੋਲਡ them first you undo what you have done to our farmers and gurdwaras then we can think। ਉਹਨੇ ਕਿਹਾ ਜੀ ਮੈਨੂੰ ਆਇਆ, ਮੈਂ ਕਿਹਾ ਪਹਿਲਾਂ ਸਾਡੇ ਗੁਰਦੁਆਰੇ ਸਾਡੇ ਹਵਾਲੇ ਕਰੋ ਔਰ ਜੋ ਤੁਸੀਂ ਫਾਰਮਰਸ ਨਾਲ ਕੀਤਾ ਉਹਨੂੰ ਪਹਿਲਾਂ ਦਰੁਸਤ ਕਰੋ। ਔਰ ਇਹ ਜਿਹੜਾ ਲੰਬਾ ਚੌੜਾ ਇੰਟਰਵਿਊ ਹੈ ਪਰ ਇਹ ਰੈਲੇਵੈਂਟ ਹਿੱਸੇ ਨੇ। ਉਸ ਤੋਂ ਮੈਨੂੰ ਲੱਗਦਾ ਹੈ ਕਿ ਵੀ ਸੁਖਬੀਰ ਬਾਦਲ ਅੱਖਾਂ ਤਾਂ ਲਾਲ ਕਰ ਰਿਹਾ ਪਰ ਹੁਣ ਇਹ ਮੁੜ ਕੇ ਇਹੀ ਕਹੇ ਆਪਣਿਆਂ ਨੂੰ ਕਿ ਜੀ ਮੈਨੂੰ ਤੁਸੀਂ ਬੱਗੀ ਅੱਖੀ ਬਰਬਾਦਤਾ। ਲੇਕਿਨ ਜੇ ਇਹ ਲੱਗਦਾ ਨਹੀਂ ਹੈ ਕਿਉਂਕਿ ਜਿਸ ਕਿਸਮ ਦੇ
ਕਿਉਂਕਿ ਕਿਸੇ ਦੀਆਂ ਅੱਖਾਂ ਚੱਖਾਂ ਪਾ ਕੇ ਗੱਲਾਂ ਉਹ ਕਰ ਸਕਦਾ, ਚੈਲੰਜ ਉਹ ਕਰ ਸਕਦਾ ਜਿਹੜਾ ਇਮਾਨਦਾਰ ਹੁੰਦਾ ਹੈ। ਬਿਲਕੁਲ। ਸੋ ਜਿਹਨੇ 2 ਦਿਨ ਸ਼ਾਇਦ ਇਹਨੇ ਜੇਲ੍ਹ ਕੱਟੀ ਹੋਈ, ਉਹ ਵੀ ਕਰਪਸ਼ਨ 'ਚ ਉਦੇ ਅਮਰਿੰਦਰ ਦੇ ਵੇੜੇ। ਤੇ ਜਿਸ ਅਕਾਲੀ ਦਲ ਨੂੰ ਇਨਹੈਰਿਟ ਕਰਦਾ ਹੈ, ਜਿਸ ਲੈਗੇਸੀ ਨੂੰ, ਉਹ ਤੇ ਅਕਾਲੀ ਦਲ ਦਾ ਮਤਲਬ ਇਹ ਹੁੰਦਾ ਸੀ ਕਿ ਕਸ਼ਹਿਰਾ ਪਰਨਾ ਮੋਢੇ ਤੇ ਹੈ, ਇੱਕ ਮੋਰਚੇ ਚੋਂ ਨਿਕਲ ਕੇ ਆਏ ਤੇ ਮੁੜ ਕੇ ਉਹ ਪੁੱਛ ਰਿਹਾ ਹੁੰਦਾ ਸੀ ਦੂਜਾ ਮੋਰਚਾ ਕਦੋਂ ਲੱਗਣਾ, ਫਿਰ ਜੇਲ੍ਹ ਨੂੰ। ਸੋ ਜਦੋਂ ਤੱਕ ਤੁਸੀਂ ਇਸ ਕਿਸਮ ਦੀ ਬਿਰਤੀ ਦੇ ਨਾਲ ਵੀ ਕੌਮ ਦੇ ਲਈ ਤੁਸੀਂ ਲੜਨਾ, ਔਰ ਅੱਜ ਤਾਂ ਹੁਣ ਇਹ ਇਸ਼ੂ ਹੀ ਗੁਰਦੁਆਰੇ ਦੇ ਦੇਣ ਲੈ ਲੈਣ, ਹੁਣ ਇਹ ਇਸ਼ੂ ਨਹੀਂ ਨੇ। ਔਰ ਇਹੀ ਸੁਖਬੀਰ ਬਾਦਲ ਇੱਕ ਹੋਰ ਇੰਟਰਵਿਊ 'ਚ ਕੁਝ ਮਹੀਨੇ ਪਹਿਲਾਂ ਕਹਿ ਰਿਹਾ ਸੀ ਕਿ ਜੀ ਇਹ ਜਿਹੜੇ ਮੁਲਕ ਅੱਡ ਕਰਨ ਦੀ ਗੱਲ ਕਰਦੇ ਨੇ, ਇਹਨਾਂ ਨੂੰ ਇਹ ਚਲਾਉਣਗੇ ਕਿਵੇਂ ਮੁਲਕ? ਇੰਨੀ ਤਾਂ ਇੰਨੀ ਕਣਕ, ਇੰਨਾ ਚੌਲ ਜਿੰਨੇ ਖਰੀਦਦੇ ਨੇ ਸੈਂਟਰ ਵਾਲੇ, ਹੋਰ ਸਾਡੇ ਕੋਲ ਕੀ ਹੈ? ਸੋ ਮਤਲਬ ਇਹ ਇਮਾਨਦਾਰ ਨਹੀਂ ਹੈਗੇ। ਜੇ ਇਮਾਨਦਾਰੀ ਦੇ ਨਾਲ ਸੱਚਮੁੱਚ ਇਹ ਮਿੱਥ ਕੇ, ਔਰ ਜਿਵੇਂ ਉਹਨੇ ਹਰਸਿਮਰਤ ਬਾਦਲ ਨੇ ਵੀ ਇੰਟਰਵਿਊ ਗੱਡੀ 'ਚ ਬੈਠਿਆਂ ਹੀ ਪ੍ਰਿੰਟ ਵਾਲੀ ਇੱਕ ਬੀਬੀ ਹੈ ਉਹਨੂੰ ਦੇ ਰਹੀ ਹੈ, ਤਾਂ ਉਹ ਉਹਨੂੰ ਪੁੱਛਦੀ ਹੈ ਕਿ ਵੀ ਕਿਵੇਂ ਹੈ, ਤੁਹਾਡਾ ਕੀ ਹੈ? ਔਰ ਕਰਤਾਰਪੁਰ ਜੋ ਉਹਨੇ ਕਿਹਾ ਜੀ ਮੋਦੀ ਕੈਨ ਡੂ ਐਨੀਥਿੰਗ, ਪਰ ਇਹ ਜਿਹੜਾ ਸਾਡੇ ਨਾਲ ਜਿਹੜਾ ਇਹ ਹੁਣ ਨਹੀਂ ਹੈ, ਸਾਡੇ ਆਪਣੇ ਹੱਕ ਨੇ, ਅਸੀਂ ਸਿੱਖਾਂ ਦੀਆਂ ਮੰਗਾਂ ਲਈ ਖੜੇ ਹਾਂ, ਅਸੀਂ ਪੰਜਾਬ ਸੈਂਟਰਿਕ ਹਾਂ, ਅਸੀਂ ਫਲਾਣਾ। ਕਾਸ਼ ਜਿਹਨੂੰ ਅੰਗਰੇਜ਼ੀ ਵਾਲੇ ਕਹਿੰਦੇ ਨੇ ਵਾਕ ਦਾ ਟਾਕ। ਬਿਲਕੁਲ ਜੀ, ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੋਂ ਇੱਥੇ ਲੈਣੇ ਬ੍ਰੇਕ। ਫਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਾਤਸ਼ਾਹ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਨਗਰ ਕੀਰਤਨ 9 ਜੂਨ ਦਿਨ ਐਤਵਾਰ ਨੂੰ ਬਰੈਂਪਟਨ ਵਿਖੇ ਸਜਾਏ ਜਾਣਗੇ। ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਤੋਂ ਦੁਪਹਿਰ 12 ਵਜੇ ਹੋਵੇਗੀ ਅਤੇ ਸਮਾਪਤੀ ਸ਼ਾਮ 6 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਬਰੈਂਪਟਨ ਵਿਖੇ ਹੋਵੇਗੀ। 8 ਜੂਨ ਦਿਨ ਸ਼ਨੀਵਾਰ ਨੂੰ ਦੁਪਹਿਰ 1 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। 8 ਜੂਨ ਦਿਨ ਸ਼ਨੀਵਾਰ ਨੂੰ ਸ਼ਾਮ ਵੇਲੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਵਿਖੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਇਨ੍ਹਾਂ ਦੀਵਾਨਾਂ ਵਿੱਚ ਗੁਰਬਾਣੀ ਕੀਰਤਨ, ਕਥਾ ਵਿਚਾਰਾਂ ਅਤੇ ਪੰਥਕ ਹਾਲਾਤਾਂ ਬਾਰੇ ਬੁਲਾਰੇ ਵਿਚਾਰ ਰੱਖਣਗੇ। ਖਾਲਿਸਤਾਨ ਅਫੇਅਰ ਸੈਂਟਰ ਦੇ ਮੁੱਖ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਸਿੱਖ ਵਿਦਵਾਨ ਭਾਈ ਅਜਮੇਰ ਸਿੰਘ ਮੁੱਖ ਤੌਰ ਤੇ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਹੁਮ-ਹੁਮਾ ਕੇ ਆਓ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੋ ਜੀ। ਸਮਾਗਮਾਂ ਸੰਬੰਧੀ ਵਧੇਰੇ ਜਾਣਕਾਰੀ ਲੈਣ ਲਈ 905-799-2682 ਜਾਂ 905-790-1415 ਫੋਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। सूरा सो पहचान जो लरे दीन की हेत। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਮੌਕੇ ਕੌਮੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ 2 ਜੂਨ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਆਫ ਨਾਰਥ ਟੈਕਸਸ ਡਾਲਸ ਵਿਖੇ ਹੋਣ ਜਾ ਰਿਹਾ ਹੈ। ਅਖੰਡ ਪਾਠ ਸਾਹਿਬ ਦੀ ਆਰੰਭਤਾ 31 ਮਈ ਨੂੰ ਸਵੇਰੇ ਹੋਵੇਗੀ ਅਤੇ 2 ਜੂਨ ਨੂੰ ਸਵੇਰੇ 9 ਵਜੇ ਭੋਗ ਪਾਏ ਜਾਣਗੇ। ਅਖੰਡ ਪਾਠ ਸਾਹਿਬ ਦੀ ਸੇਵਾ ਪੰਥਕ ਸੇਵਾਦਾਰ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਨਿਭਾਈ ਜਾਵੇਗੀ। 2 ਜੂਨ ਨੂੰ ਗੁਰੂ ਘਰ ਵਿਖੇ ਖੂਨਦਾਨ ਕੈਂਪ ਵੀ ਲਾਇਆ ਜਾਵੇਗਾ। ਕੌਮੀ ਸ਼ਹੀਦਾਂ ਨੂੰ ਸਮਰਪਿਤ ਅਤੇ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਮੁੱਖ ਦੀਵਾਨ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। TV 84 ਵੱਲੋਂ ਇਸ ਸਮਾਗਮ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਪੁਰਜਾ ਕੱਟ ਮਰੇ ਕਬੂ ਨ ਛਾੜੇ ਖੇਤ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅੱਜਕੱਲ ਮੋਦੀ ਦਾ ਪ੍ਰੋਪੇਗੈਂਡੇ ਮਿਨਿਸਟਰ ਜਿਹੜਾ ਬਣਿਆ ਹੋਇਆ ਹੈ। ਉਸਨੇ ਸ਼ਿਮਲਾ ਹਿਮਾਚਲ ਪ੍ਰਦੇਸ਼ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਮੋਦੀ ਵਿਸ਼ਵ ਗੁਰੂ ਬਣ ਚੁੱਕਿਆ ਹੈ ਅਤੇ ਉਹੀ ਭਾਰਤ ਦਾ ਬੇੜਾ ਪਾਰ ਲਗਾ ਸਕਦਾ ਹੈ। ਸੋ ਇਸ ਨੂੰ ਕਹਿੰਦੇ ਹਨ ਪੰਡ ਪੁਣਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਾਣਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਭਾਰਤ ਦੇ ਵਿੱਚ ਜਿੱਥੇ ਇੱਕ ਪਾਸੇ ਚੋਣਾਂ ਦੇ ਫੇਜ਼ ਅੱਡ-ਅੱਡ ਚੱਲ ਰਹੇ ਨੇ ਔਰ ਉਹਨਾਂ ਨਾਲ ਸੰਬੰਧਿਤ ਖਬਰਾਂ ਜਿਹੜੀਆਂ ਨੇ ਉਹ ਮੀਡੀਆ 'ਚ ਡਿਸਕਸ ਹੋ ਰਹੀਆਂ ਨੇ, ਉੱਥੇ ਤੁਸੀਂ ਦੇਖੋਗੇ ਕਿ ਵੀ ਅਦਰ ਦੈਨ ਮੋਦੀ ਔਰ ਅਮਿਤ ਸ਼ਾਹ ਦੇ ਜੇ ਕੋਈ ਇੱਕੋ ਵਜ਼ੀਰ ਤੁਹਾਨੂੰ ਬੋਲਦਾ ਜਾਂ ਉਸ ਦੇ ਲਈ ਲਫ਼ਜ਼ ਬੋਲਣ ਨਾਲੋਂ ਜੇ ਭੌਂਕਣਾ ਕਿਹਾ ਜਾਏ ਉਹ ਜ਼ਿਆਦਾ ਢੁਕਵਾਂ ਹੋਏਗਾ। ਹਾਲਾਂਕਿ ਅਸੀਂ ਕਿਸੇ ਦੀ ਸ਼ਾਨ ਦੀ ਖਿਲਾਫਤ ਨਹੀਂ ਕਰਨਾ ਚਾਹੁੰਦੇ, ਪਰ ਫਰਕ ਇੰਨਾ ਹੀ ਹੁੰਦਾ ਹੈ ਕਿ ਜਿਹੜਾ ਬੋਲਣਾ ਹੁੰਦਾ ਉਹਦੇ 'ਚ ਕੋਈ ਤੱਤਸਾਰ ਹੁੰਦਾ ਹੈ, ਕਿਸੇ ਇਸ਼ੂ ਤੇ ਤੁਸੀਂ ਗੱਲ ਕਰ ਰਹੇ ਹੁੰਦੇ ਹੋ। ਭੌਂਕਣਾ ਦੋਨੋਂ ਤਰ੍ਹਾਂ ਹੁੰਦਾ ਹੈ, ਜਦੋਂ ਤੁਸੀਂ ਕਿਸੇ ਨੂੰ ਨੈਗੇਟ ਕਰ ਰਹੇ ਹੋ ਜਾਂ ਤੁਸੀਂ ਆਪਣੇ ਮਾਲਕ ਦੇ ਨਾਲ ਵਫਾਦਾਰੀ ਦਿਖਾ ਰਹੇ ਹੋ। ਹੁਣ ਅਦਰਵਾਈਜ਼ ਕੁੱਤੇ ਦੇ ਭੌਂਕਣ ਦੇ ਨਾਲ ਹੋਰ ਕੀ ਫਰਕ ਪੈਂਦਾ? ਇੱਕ ਤਾਂ ਅਲਰਟਨੈਸ ਹੁੰਦੀ ਹੈ, ਤੇ ਜਦੋਂ ਤੁਸੀਂ ਭੌਂਕ ਹੀ ਮਾਲਕ ਦੇ ਲਈ ਰਹੇ ਹੋ ਤੇ ਤੁਸੀਂ ਅਲਰਟ ਕਿਹਨੂੰ ਕਰ ਰਹੇ ਹੋ? ਤੁਸੀਂ ਸਿਰਫ ਆਪਣੀ ਵਫਾਦਾਰੀ ਦੱਸ ਰਹੇ ਹੋ। ਔਰ ਇਵੇਂ ਹੀ ਜਿਵੇਂ ਕੱਲ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ ਤਾਂ ਕਿਸੇ ਨੇ ਉਹਨਾਂ ਨੂੰ ਪੁੱਛਿਆ ਕਿ ਜੀ ਹੋਰ ਜਿਹੜੀ ਮੋਦੀ ਦੀ ਕੈਬਨਿਟ ਦੇ ਕਿਸੇ, ਉਹਨੇ ਕਿਹਾ ਜੀ ਤੁਸੀਂ ਕਿੱਥੋਂ? ਬਿਹਾਰ ਤੋਂ, ਯੂਪੀ ਤੋਂ? ਕਹਿੰਦੇ ਜੀ ਤੁਸੀਂ 2 ਮਿਨਿਸਟਰਾਂ ਦੇ ਨਾਂ ਦੱਸ ਦਿਓ, ਮੋਦੀ, ਅਮਿਤ ਸ਼ਾਹ ਔਰ ਐਸ ਜੈਸ਼ੰਕਰ ਤੋਂ ਇਲਾਵਾ। ਕਹਿੰਦੇ ਜੀ ਇਹ ਇਹਨਾਂ ਦਾ ਜਿਹੜੀਆਂ ਇਹ ਡਿਕਟੇਟਰਸ਼ਿਪ ਵਾਲੀਆਂ ਜਾਂ ਜਿਹੜੀਆਂ ਇਹ ਰੁਝਾਨ ਵਾਲੀਆਂ ਪਾਰਟੀਆਂ ਨੇ ਫਾਸ਼ੀਵਾਦੀ, ਇਹਨਾਂ 'ਚ ਹਮੇਸ਼ਾ ਇਹਨਾਂ ਦਾ ਇੱਕ ਤਰੀਕਾ ਹੁੰਦਾ ਹੈ ਕਿ ਵੀ ਬਾਕੀ ਸਾਰੇ ਮੰਤਰੀ ਕੋਈ ਹੁੰਦਾ ਹੈ, ਬਾਕੀ ਸੰਤਰੀ ਹੁੰਦੇ ਨੇ, ਕਿ ਦੇ ਸ਼ੁਡਨਟ ਬੀ ਇਨ ਦਾ ਫੋਕਸ, ਉਹਨਾਂ ਦਾ ਜ਼ਿਕਰ ਵੀ ਨਾ ਹੋਏ, ਜਿਹੜੀ ਸਪੌਟਲਾਈਟ ਹੈ ਉਹਦੇ ਤੇ ਹੀ ਹੋਏ ਔਰ ਉਹਨੂੰ ਹੀ ਇੰਨਾ ਬਿਲਡ ਕਰ ਦਿਓ ਲਾਰਜਰ ਦੈਨ ਲਾਈਫ ਕਿ ਉਹ ਸੱਚਮੁੱਚ ਭਗਵਾਨ ਲੱਗਣ ਲੱਗ ਜਾਏ, ਜਿਵੇਂ ਮੋਦੀ ਨੂੰ ਬਿਲਡ ਕੀਤਾ ਹੈ। ਜਾਂ ਯੂਪੀ 'ਚ ਕ੍ਰਿਮੀਨਲ ਜਿਹਦੇ ਖਿਲਾਫ ਦਰਜਨਾ ਕੇਸ ਸੀ, ਜਦੋਂ ਯੋਗੀ ਨੂੰ ਬਿਲਡ ਕੀਤਾ ਤੇ ਫਿਰ ਉਹਦਾ ਇਮੇਜ ਬੁਲਡੋਜ਼ਰ ਔਰ ਉਸ ਦਾ ਸਾਰਾ ਉਹਨੂੰ ਹੀ ਬਿਲਡ ਕੀਤਾ ਗਿਆ। ਔਰ ਜੇ ਮੈਂ ਦੇਖਦਾ ਵੀ ਹਾਲਾਂ ਜਿਹੜਾ ਮਿਨਿਸਟਰੀਜ਼ ਹੁੰਦੀਆਂ ਨੇ ਉਹਨਾਂ ਨੂੰ ਪੋਰਟਫੋਲੀਓ ਕਿਹਾ ਜਾਂਦਾ, ਜਿਹੜਾ ਵੀ ਮਹਿਕਮਾ ਹੁੰਦਾ ਹੈ ਉਸ ਪੋਰਟਫੋਲੀਓ ਵਾਲਾ ਆਪਣੇ ਪੋਰਟਫੋਲੀਓ ਦੀ ਗੱਲ ਕਰਦਾ, ਕਿਉਂਕਿ ਉਸ ਦਾ ਇੰਚਾਰਜ ਹੁੰਦਾ। ਤੁਹਾਨੂੰ ਹੁਣ ਅਸੀਂ ਈਵਨ ਜਦੋਂ ਵਾਜਪਾਈ ਪ੍ਰਾਈਮ ਮਿਨਿਸਟਰ ਸੀ, ਹਾਲਾਂ ਵਾਜਪਾਈ ਦਾ ਇੱਕ ਆਪਣਾ ਕੈਰਿਜ਼ਮਾ ਸੀ, ਬਹੁਤ ਅੱਛਾ ਸਪੀਕਰ ਵੀ ਸੀ, ਉਹ ਵੀ RSS ਦੇ ਬੇਸਿਕ ਆਰਡਰ 'ਚੋਂ ਆਇਆ ਹੋਇਆ ਸੀ, ਲੇਕਿਨ ਉਹਦੇ ਪੀਰੀਅਡ 'ਚ ਤੁਹਾਨੂੰ ਨਜ਼ਰ ਆਉਂਦਾ ਸੀ ਕਿ ਜੇ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਹੈ ਤੇ ਸੁਸ਼ਮਾ ਸਵਰਾਜ ਜਿਹੜੀ ਹੈ ਉਸ ਦਾ ਇੱਕ ਆਪਣਾ ਇਮੇਜ ਸੀ ਔਰ ਐਜ਼ ਏ ਸ਼ਖਸੀਅਤ, ਐਜ਼ ਏ ਪਰਸਨੈਲਿਟੀ ਉਹ ਆਪਣੇ ਮਹਿਕਮੇ ਨੂੰ ਰਿਪਰੈਜ਼ੈਂਟ ਕਰਦੀ ਸੀ। ਜਸਵੰਤ ਸਿੰਘ ਜਿਹਨੂੰ ਫੋਰਨ ਮਿਨਿਸਟਰ ਵੀ ਬਣਾਇਆ ਗਿਆ, ਉਸ ਦਾ ਇੱਕ ਆਪਣਾ ਇਮੇਜ ਸੀ। ਇਸੇ ਤਰ੍ਹਾਂ ਯਸ਼ਵੰਤ ਸਿਨਹਾ ਜਿਹੜਾ ਫਾਈਨੈਂਸ ਮਿਨਿਸਟਰ ਸੀ, ਉਹਦਾ ਇੱਕ ਆਪਣਾ ਇਮੇਜ ਸੀ। ਇਸੇ ਤਰ੍ਹਾਂ ਅਰੁਣ ਸ਼ੌਰੀ ਔਰ ਦੂਸਰੇ ਜਿਹੜੇ ਨੇ ਵਾਜਪਾਈ ਦੇ ਵੇਲੇ। ਸੋ ਮਤਲਬ ਇਹ ਹੈ ਵੀ ਉਸ ਪੀਰੀਅਡ 'ਚ ਇਹਦੇ ਬਾਵਜੂਦ ਕਿ ਆਈਡੀਓਲੋਜੀ ਤਾਂ ਨਾਗਪੁਰ ਦੀ ਹੀ ਅੱਗੇ ਚੱਲ ਰਹੀ ਸੀ, ਪਰ LK ਅਡਵਾਨੀ ਆਪਣੇ ਆਪ 'ਚ ਇੱਕ ਪਰਸਨੈਲਿਟੀ ਸੀ, ਹੋਮ ਮਿਨਿਸਟਰ। ਹੁਣ ਤੁਸੀਂ ਦੇਖੋਗੇ ਕਿ ਵੀ ਤੁਹਾਨੂੰ ਸਿਰਫ 2 ਮੋਦੀ ਅਮਿਤ ਸ਼ਾਹ ਨਜ਼ਰ ਆਉਂਦੇ ਨੇ ਇਨ ਆਲ ਦਾ ਡਿਸੀਜਨ ਮੇਕਿੰਗ, ਤੇ ਭੰਡ ਦੀ ਕੁਰਸੀ ਤੇ ਬੈਠਾ ਤੁਹਾਨੂੰ ਇੱਕੋ ਇੱਕ ਨਜ਼ਰ ਆਉਂਦਾ ਐਸ ਜੈਸ਼ੰਕਰ। ਫੋਰਨ ਹਾਲਾਂ ਇਹ ਕੋਈ ਲੋਅਰ ਕਾਡਰ 'ਚੋਂ ਭਗਵੰਤ ਮਾਨ ਵਾਂਗੂ ਕੋਈ ਕਮੇਡੀਅਨ ਸਰਕਲ 'ਚੋਂ ਉੱਠ ਕੇ ਨਹੀਂ ਗਿਆ ਹੋਇਆ ਕਿ ਵੀ ਉਹ ਕਾਮੇਡੀ ਕਰਦਾ ਹੈ। ਇੰਡੀਅਨ ਫੋਰਨ ਸਰਵਿਸ ਦਾ ਔਰ ਸੀਨੀਅਰ ਡਿਪਲੋਮੈਟ, ਔਰ ਇਹਦੀ ਐਜ਼ ਏ ਫੋਰਨ ਸਰਵਿਸ ਸਾਊਥ ਦਾ ਹੈਗਾ, ਸ਼ਾਇਦ ਕਰਨਾਟਕਾ ਦਾ ਹੈ, ਹਿੰਦੀ ਵੀ ਕੋਈ ਬਹੁਤ ਚੰਗੀ ਨਹੀਂ ਬੋਲਦਾ, ਲੇਕਿਨ ਜਿਉਂ ਹੀ ਇਹ ਫੋਰਨ ਮਿਨਿਸਟਰ ਦੇ ਤੌਰ ਦੇ ਉੱਤੇ ਇਹ ਫਲॉप ਹੋਇਆ, ਇਨੀਸ਼ੀਅਲੀ ਇਹ ਜਿਹੜਾ ਅਮਰੀਕਾ ਦੇ ਬਹੁਤ ਨੇੜੇ ਲਿਆਉਣ ਤੱਕ ਦੀ ਲਾਈਨ ਸੀ ਜਾਂ ਦੂਜਾ, ਉਹਦੇ 'ਚ ਦਾ ਐਸ ਜੈਸ਼ੰਕਰ ਦਾ ਇੱਕ ਆਪਣਾ ਰੋਲ ਰਿਹਾ, ਔਰ ਵਿਦਨ ਜਿਹੜਾ ਕੰਟਰੋਲ ਹੈ, ਜਿਹੜਾ ਖਾਸ ਤੌਰ ਤੇ ਟਾਰਗੇਟ ਕਿਲਿੰਗ ਦਾ ਜਾਂ ਪਾਕਿਸਤਾਨ ਪ੍ਰਤੀ ਟੋਟਲ ਹੌਸਟੈਲਿਟੀ ਜਾਂ ਫੌਜ ਦੇ ਵਿੱਚ ਜਿਹੜਾ ਇੱਕ ਜਨਰਲ ਇਹਨਾਂ ਦਾ ਸ਼ੱਕੀ ਹਾਲਾਤਾਂ 'ਚ ਮਾਰਿਆ ਗਿਆ, ਦੂਜੇ ਨੂੰ ਹੁਣ ਮਹੀਨੇ ਦੀ ਐਕਸਟੈਂਸ਼ਨ, ਇਹ ਸਾਰੀ ਗੇਮ ਕੀ ਹੈ ਜਿਹਨੂੰ ਉਹਨੇ ਅਜੀਤ ਡੋਭਲ ਨੇ ਇੱਕ ਐਡਰੈਸ ਦੇ ਵਿੱਚ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਨਾਂ ਤੇ ਇਨਫੈਕਟ ਸਾਰੇ ਪਾਵਰ ਸਟਰਕਚਰ ਨੂੰ ਕੰਟਰੋਲ ਕਰਦਾ ਹੈ, ਉਹਨੇ ਇਹ ਵਾਰਨਿੰਗ ਦਿੱਤੀ ਸੀ ਕਿ ਜੀ ਹੁਣ ਜਿਹੜਾ ਚੈਲੰਜ ਹੈ ਉਹ ਬਾਹਰਲਾ ਇੰਨਾ ਨਹੀਂ ਹੋਏਗਾ, ਇੰਟਰਨਲ ਵਾਰਸ ਹੋਣਗੀਆਂ। ਸੋ ਉਦੋਂ ਹੀ ਸਾਨੂੰ ਇਹ ਅੰਦਾਜ਼ਾ ਹੋ ਗਿਆ ਸੀ ਔਰ ਅਸੀਂ ਇਸ ਦੇ ਉੱਤੇ ਇੱਕ ਪ੍ਰੋਗਰਾਮ ਵੀ ਕੀਤਾ ਸੀ ਕਿ ਇਹਨਾਂ ਦਾ ਇੰਟਰਨਲ ਵਾਰ ਦਾ ਮਤਲਬ ਸਿੱਖਾਂ ਦੇ ਖਿਲਾਫ ਤਾਂ ਵਿੱਢੀ ਹੋਈ ਸੀ ਆਲਰੇਡੀ, ਉਹਨੂੰ ਕਿਵੇਂ ਇੰਟਰਨੈਸ਼ਨਲ ਪ੍ਰਪੋਰਸ਼ਨ ਤੇ ਲੈ ਕੇ ਗਏ ਉਦੋਂ ਸਾਹਮਣੇ ਆਇਆ ਜਦੋਂ ਟਾਰਗੇਟ ਕਿਲਿੰਗ ਸਾਹਮਣੇ ਆਈਆਂ ਕਿ ਬਈ ਇਹ ਪਹਿਲਾਂ ਤਾਂ ਗਵਾਂਢ ਮੁਲਕ ਪਾਕਿਸਤਾਨ ਦੇ ਦੀਆਂ ਹੱਦਾਂ 'ਚ ਵੜੇ, ਫਿਰ UK 'ਚ ਵੜੇ, ਅਵਤਾਰ ਸਿੰਘ ਖੰਡੇ ਦਾ ਮਰਡਰ, ਫਿਰ ਜਿਹੜਾ ਹਰਦੀਪ ਸਿੰਘ ਨਿੱਜਰ, ਫਿਰ ਅਮਰੀਕਾ ਤੱਕ, ਔਰ ਫਿਰ ਸਾਹਮਣੇ ਆਇਆ ਔਰ ਉਹਨੂੰ
ਖੁੱਲ ਕੇ ਜੇ ਓਨ ਕਰਨ ਦਾ ਕਿ ਜੀ ਹਮਨੇ ਵੀ ਆਰ ਕਿਲਿੰਗ ਦਾ ਟੈਰਰਿਸਟ ਔਨ देयर ਹੋਮ ਟਰਫ, ਪ੍ਰਾਈਮ ਮਿਨਿਸਟਰ ਓਨ ਕਰ ਰਿਹਾ ਔਰ ਐਸ ਜੈ ਸ਼ੰਕਰ ਇਹ ਕਹਿ ਰਿਹਾ ਕਿ ਜੀ ਹੁਣ ਤੱਕ ਅਸੀਂ ਜਿਹੜੇ ਆ ਉਹ ਉਹਨਾਂ ਨੂੰ ਜਿਹੜਾ ਉਹ ਡੋਜ਼ੀਅਰ ਹੀ ਦਿੰਦਾ ਸੀ, ਹੁਣ ਡੋਜ਼ੀਅਰ ਦੀ ਲੋੜ ਨਹੀਂ, ਹੁਣ ਉਹ ਸ਼ਿਕਾਇਤ ਕਰਦਾ ਨੇ ਕਿ ਸਾਨੂੰ ਮਾਰ। ਹੁਣ ਇਸ ਵੇਲੇ ਜੇ ਤੁਸੀਂ ਪਿਛਲੇ ਪੀਰੀਅਡ ਦਾ ਦੇਖੋ ਕਿ ਵੀ ਜਿਹੜੇ ਫੋਰਨ ਮਿਨਿਸਟਰ ਦੇ ਹੁੰਦਿਆਂ ਹਾਲ ਇਹ ਹੋਏ ਕਿ ਵੀ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਚੀਨ ਨੇ ਖੋਹ ਲਈ ਹੋਏ, ਜਿਹਦੇ ਬਾਰੇ ਹੁਣ ਕੋਈ ਦੋ ਰਾਵਾਂ ਨਹੀਂ ਨੇ। ਤੁਸੀਂ ਮੁਕੰਮਲ ਝੂਠ ਚ ਹੋ ਕਿ ਵੀ ਨਾ ਕੋ ਆਇਆ, ਨਾ ਕੋਈ ਘੁਸਾ, ਨਾ ਕੁਛ ਦਿਆ, ਨਾ ਕੁਛ ਲਿਆ। ਤੁਹਾਡੀ ਟੋਟਲ ਫਲॉप। ਤੁਹਾਡੀ ਫੋਰਨ ਪਾਲਿਸੀ ਚ ਤੁਸੀਂ ਜਹਾਜ਼ ਭਰ ਕੇ ਹਥਿਆਰਾਂ ਦੇ ਭੇਜ ਰਹੇ ਹੋ ਇਜ਼ਰਾਈਲ ਨੂੰ, ਸਪੇਨ ਫੜ ਲਏ ਉਹਨਾਂ ਨੂੰ, ਤੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਜੀ ਅਸੀਂ ਤਾਂ UN ਦੇ ਵਿੱਚ ਰੈਜ਼ੋਲੂਸ਼ਨ ਲਿਆਂਦਾ 2 ਸਟੇਟ ਫਾਰਮੂਲਾ। ਸਾਹਮਣੇ ਆ ਗਿਆ ਕਿ ਵੀ ਤੁਹਾਡੀ ਅਸਲ ਕਰਤੂਤ ਕੀ ਹੈ। ਸੋ ਰਸ਼ੀਆ ਔਰ ਅਮਰੀਕਾ ਦੇ ਵਿਚਾਲੇ ਇਸ ਹੱਦ ਤੱਕ ਜਿਹੜਾ ਅਮਰੀਕਾ ਨੇ ਇਸ ਸਾਰੇ ਨੂੰ ਦੇਖਿਆ ਹੋਇਆ ਕਿ ਭਾਈ ਤੁਸੀਂ ਫੜੇ ਗਏ ਹੋ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ, ਔਰ ਤੁਹਾਡਾ ਸ਼ੁਮਾਰ ਰਸ਼ੀਆ, ਚਾਈਨਾ ਔਰ ਸਾਊਦੀ ਜਾਂ ਈਰਾਨ ਵਾਂਗ ਟਰਾਂਸਨੈਸ਼ਨਲ ਰਿਪਰੈਸ਼ਨ ਹੋ ਰਿਹਾ। ਇਸ ਫੇਲਿਅਰ ਦੇ ਬਾਵਜੂਦ ਔਰ G20 ਜਿਹਦੇ 'ਚ ਸੀ ਜੀ ਭਾਰਤ ਵਿਸ਼ਵ ਗੁਰੂ ਬਣ ਗਿਆ, ਇਹ ਹੋ ਗਿਆ, ਉਹ ਹੋ ਗਿਆ, ਭਾਰਤ ਇਸ ਵੇਲੇ ਟੋਟਲੀ ਆਈਸੋਲੇਟਡ ਹੋਏ ਤੇ ਉਹ ਐਸ ਜੈ ਸ਼ੰਕਰ ਜਿਹੜਾ ਉਹ ਅਜੇ ਵੀ, ਹੁਣ ਸ਼ਿਮਲਾ ਚੋਣਾਂ ਹੋ ਰਹੀਆਂ ਨੇ, ਹਿਮਾਚਲ ਦੀਆਂ ਵੀ ਵੋਟਾਂ ਪੈਣੀਆਂ, ਐਸ ਜੈ ਸ਼ੰਕਰ ਦਾ ਤਾਂ ਮਹਿਕਮਾ ਹੀ ਨਹੀਂ ਹੈ ਫੋਰਨ ਅਫੇਅਰਸ ਦਾ, ਪਰ ਇਹਨਾਂ ਦਾ ਕਿੱਥੇ ਹੈ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰ ਕੌਣ ਹੈ ਜਾਂ ਕੀ ਹੈ ਭੰਡ, ਬਾਕੀ ਕਿੱਥੇ ਨੇ। ਸ਼ਿਮਲਾ 'ਚ ਪ੍ਰੈਸ ਕਾਨਫਰੰਸ ਕਰ ਰਿਹਾ, ਕਹਿ ਰਿਹਾ ਇੰਡੀਆ ਨੀਡ ਸਟਰੋਂਗ ਲੀਡਰ ਐਮਿਡਸ ongoing conflicts worldwide. Jai Shankar. The next 4-5 years are very difficult times globally, and in such times we need a prime minister whose statesmanship is acknowledged worldwide. ਕਿ ਜੀ ਬੜਾ ਭਿਅੰਕਰ ਟਾਈਮ ਆ ਰਿਹਾ ਔਰ ਸਾਨੂੰ ਉਹ ਲੀਡਰ ਚਾਹੀਦਾ ਹੈ ਜਿਸ ਨੂੰ ਦੁਨੀਆ ਲੈਵਲ ਦੇ ਉੱਤੇ ਜਿਹਨੂੰ ਮਾਨਤਾ ਹਾਸਲ ਹੋਏ ਕਿ ਮੋਦੀ ਨੂੰ ਵੋਟਾਂ ਪਾਓ, ਔਰ ਇੱਥੋਂ ਸ਼ੁਰੂ ਇੱਥੋਂ ਕਰਦਾ ਹੈ। ਐਸ ਜੈ ਸ਼ੰਕਰ ਟੁਡੇ ਸੈਡ people must vote for BJP. ਹੁਣ ਜੇ ਫੋਰਨ ਮਿਨਿਸਟਰ ਨੂੰ ਸ਼ਿਮਲੇ ਜਾ ਕੇ ਵੋਟਾਂ ਮੰਗਣ ਦੀ ਲੋੜ ਪੈ ਰਹੀ, ਅੰਦਾਜ਼ਾ ਲਾਓ ਬੇੜੀ ਤਾਂ ਰਹੀ ਹੈ ਡੋਬੇ ਨਾ ਦੀ। ਉਹਨੇ ਕਿਹਾ ਜੀ so that India gets a strong and decisive leadership of Prime Minister Modi for a third term amidst the ongoing conflict. ਫਿਰ ਉਹ ਵਿਕਸਿਤ ਭਾਰਤ ਦੀ ਗੱਲ ਕਰ ਰਿਹਾ, ਫਿਰ ਉਹ ਇਹ ਕਹਿੰਦਾ ਕਿ ਜੀ ਇਹ ਜਿਹੜਾ ਇੰਡੀਅਨ ਬਾਰਡਰਸ ਬੜੀ ਭਿਅੰਕਰ, ਰਸ਼ੀਆ, ਯੂਕਰੇਨ, ਇਜ਼ਰਾਈਲ, ਗਾਜ਼ਾ, ਈਰਾਨ, ਇਹ ਬੜੀਆਂ ਸਿਚੁਏਸ਼ਨਸ ਬਣ ਰਹੀਆਂ ਨੇ ਔਰ ਇਹ ਸਾਰੇ ਦੇ ਚੱਲਦਿਆਂ ਉਹਨਾਂ ਨੇ ਕਿਹਾ ਇਫ ਪਾਕਿਸਤਾਨ ਵਾਂਟਸ ਰਿਲੇਸ਼ਨਸ ਟੂ ਨਾਰਮਲਾਈਜ਼ ਦੇ ਵਿਲ ਹੈਵ ਟੂ ਸਟਾਪ ਇਨਫਿਲਟ੍ਰੇਸ਼ਨ ਐਂਡ ਸਪਾਂਸਰਿੰਗ ਟੈਰਰਿਜ਼ਮ। ਔਰ ਉਹਨੇ ਕਿਹਾ ਜੀ ਅਸੀਂ ਤਾਂ 100 ਰਿਐਕਸ਼ਨ ਹੁਣ ਪਾਕਿਸਤਾਨ ਦੇ ਨੂੰ ਦੇ ਰਹੇ ਹਾਂ ਔਰ ਇਸ ਲਈ ਅਸੀਂ ਉਹਨੂੰ ਕਰਬ ਕਰ ਦਿੱਤਾ ਜੋ ਕੁਛ ਉਹ ਕਰ ਰਿਹਾ ਸੀ। ਫਿਰ ਅਗਨੀਵੇਸ਼ ਜਿਹਨੂੰ ਮੋਦੀ ਨੇ ਆਪਣੀ ਕਿਸੇ ਸਪੀਚ ਡਿਫੈਂਡ ਨਹੀਂ ਕੀਤਾ, ਉਹਨੂੰ ਪਤਾ ਵੀ ਰਾਜਸਥਾਨ ਜਾਂ ਉੱਤਰਾਂਚਲ ਔਰ ਦੂਜੇ ਦੇ ਵਿੱਚ ਇਸ ਲਈ ਅਨਪੋਪੂਲਰ ਹੋਏ ਨੇ ਕਿ ਕਿੱਥੇ ਫੌਜੀ 15 ਸਾਲ ਨੌਕਰੀ ਕਰਦਾ ਸੀ, ਪੈਨਸ਼ਨ 4 ਸਾਲ 'ਚ ਨਿਬੇੜ ਤੋਂ। ਉਹ ਇਹ ਕਹਿ ਰਿਹਾ ਕਿ ਜੀ ਇਹ ਜਿਹੜਾ ਹੀ ਆਲਸੋ ਡਿਫੈਂਡਡ ਅਗਨੀਵੀਰ ਰਿਕਰੂਟਮੈਂਟ ਸਕੀਮ ਇਨ ਦਾ ਆਰਮੀ ਐਂਡ assured that the NDA regime remains committed to protecting the interests of apple growers. ਐਪਲ ਗਰੋਅਰ ਕੁੱਲੂ ਔਰ ਦੂਜੇ 'ਚ ਨੇ। ਐਸ ਜੈ ਸ਼ੰਕਰ ਨੂੰ ਕੀ ਪਤਾ ਵੀ ਐਪਲ ਵੇਲ ਨਾਲ ਲੱਗਦੇ ਨੇ ਜਾਂ ਦਰਖਤ ਨਾਲ ਲੱਗਦੇ ਨੇ। ਸੋ ਮਤਲਬ ਇਹ ਹੈ। ਔਰ ਫਿਰ ਜਦੋਂ ਉਹਨੂੰ ਇਹ ਪੁੱਛਿਆ ਗਿਆ ਕਿ ਵੀ ਤੁਸੀਂ ਦੂਜਿਆਂ ਤੇ ਸੈਪਰੇਟਿਜ਼ਮ ਔਰ ਦੂਸਰਾ ਦਾ ਲਾਉਂਦੇ ਹੋ ਤੇ ਦਲਾਈ ਲਾਮਾ ਤੁਸੀਂ ਬਿਠਾਇਆ ਹੋਇਆ 1959 ਤੋਂ, ਉਹਨੇ ਕਿਹਾ ਜੀ ਅਸੀਂ ਲੈਂਡ ਥੋੜੀ ਗਏ, ਦਲਾਈ ਲਾਮਾ ਹੈਜ਼ ਬੀਨ ਇਨ ਇੰਡੀਆ ਸਿੰਸ 1959, ਵੀ ਡਿਡਨਟ ਕਾਲ ਹਿਮ, ਸੋ ਹਿਜ਼ ਪ੍ਰੈਜ਼ੈਂਸ ਹੀਅਰ ਇਨ ਇੰਡੀਆ ਇਜ਼ ਨਾਟ ਸਮਥਿੰਗ ਨਿਊ, ਅਸੀਂ ਕੋਈ ਬੁਲਾਣ ਥੋੜੀ ਗਏ। ਹੁਣ ਤੁਸੀਂ ਇਹ ਤੋਂ ਅੰਦਾਜ਼ਾ ਲਾਓ ਕਿ ਬਈ ਇਹ ਲੂਜ਼ਿੰਗ ਆਰਗੂਮੈਂਟ ਕਰ ਰਹੇ ਨੇ, ਲੇਕਿਨ ਇਹ ਗੱਲ ਇਹ ਵੀ ਦੱਸ ਰਹੀ ਹੈ ਕਿ ਕਿਸ ਹੱਦ ਤੱਕ ਇਹ ਭੈ ਭੀਤ ਵੀ ਨੇ ਔਰ ਕਿਵੇਂ ਇਹਨਾਂ ਨੇ ਹੌਲੀ ਹੌਲੀ ਜਿਹੜੀ ਹੈ 1 ਬਿਲੀਅਨ ਔਰ 400 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਫਾਸ਼ਿਜ਼ਮ ਦੇ ਥੱਲੇ ਮੋਦੀ, ਅਮਿਤ ਸ਼ਾਹ, ਅਜੀਤ ਡੋਵਲ ਔਰ ਉਹਨਾਂ ਦਾ ਪੰਡ ਐਸ ਜੈ ਸ਼ੰਕਰ ਇਸ ਸਾਰੇ ਸ਼ੋਅ ਨੂੰ ਰਨ ਕਰ ਰਹੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜਪਿਓ ਜਿਨ ਅਰਜਨ ਦੇਵ ਗੁਰੂ
ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਾਤਸ਼ਾਹ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਨਗਰ ਕੀਰਤਨ 9 ਜੂਨ ਦਿਨ ਐਤਵਾਰ ਨੂੰ ਬਰੈਂਪਟਨ ਵਿਖੇ ਸਜਾਏ ਜਾਣਗੇ। ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਤੋਂ ਦੁਪਹਿਰ 12 ਵਜੇ ਹੋਵੇਗੀ ਅਤੇ ਸਮਾਪਤੀ ਸ਼ਾਮ 6 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਬਰੈਂਪਟਨ ਵਿਖੇ ਹੋਵੇਗੀ। 8 ਜੂਨ ਦਿਨ ਸ਼ਨੀਵਾਰ ਨੂੰ ਦੁਪਹਿਰ 1 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। 8 ਜੂਨ ਦਿਨ ਸ਼ਨੀਵਾਰ ਨੂੰ ਸ਼ਾਮ ਵੇਲੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਵਿਖੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਇਨ੍ਹਾਂ ਦੀਵਾਨਾਂ ਵਿੱਚ ਗੁਰਬਾਣੀ ਕੀਰਤਨ, ਕਥਾ ਵਿਚਾਰਾਂ ਅਤੇ ਪੰਥਕ ਹਾਲਾਤਾਂ ਬਾਰੇ ਬੁਲਾਰੇ ਵਿਚਾਰ ਰੱਖਣਗੇ। ਖਾਲਿਸਤਾਨ ਅਫੇਅਰ ਸੈਂਟਰ ਦੇ ਮੁੱਖ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਸਿੱਖ ਵਿਦਵਾਨ ਭਾਈ ਅਜਮੇਰ ਸਿੰਘ ਮੁੱਖ ਤੌਰ ਤੇ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਹੁਮਾ ਕੇ ਆਓ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੋ ਜੀ। ਸਮਾਗਮਾਂ ਸੰਬੰਧੀ ਵਧੇਰੇ ਜਾਣਕਾਰੀ ਲੈਣ ਲਈ 905 799 2682 ਜਾਂ 905 790 1415 ਫੋਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। सूरा सो पहचान जो लरे दीन की हेत। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਮੌਕੇ ਕੌਮੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ 2 ਜੂਨ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਆਫ ਨਾਰਥ ਟੈਕਸਸ ਡਾਲਸ ਵਿਖੇ ਹੋਣ ਜਾ ਰਿਹਾ ਹੈ। ਅਖੰਡ ਪਾਠ ਸਾਹਿਬ ਦੀ ਆਰੰਭਤਾ 31 ਮਈ ਨੂੰ ਸਵੇਰੇ ਹੋਵੇਗੀ ਅਤੇ 2 ਜੂਨ ਨੂੰ ਸਵੇਰੇ 9 ਵਜੇ ਭੋਗ ਪਾਏ ਜਾਣਗੇ। ਅਖੰਡ ਪਾਠ ਸਾਹਿਬ ਦੀ ਸੇਵਾ ਪੰਥਕ ਸੇਵਾਦਾਰ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਨਿਭਾਈ ਜਾਵੇਗੀ। 2 ਜੂਨ ਨੂੰ ਗੁਰੂ ਘਰ ਵਿਖੇ ਖੂਨਦਾਨ ਕੈਂਪ ਵੀ ਲਾਇਆ ਜਾਵੇਗਾ। ਕੌਮੀ ਸ਼ਹੀਦਾਂ ਨੂੰ ਸਮਰਪਿਤ ਅਤੇ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਮੁੱਖ ਦੀਵਾਨ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। TV 84 ਵੱਲੋਂ ਇਸ ਸਮਾਗਮ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਪੁਰਜਾ ਕੱਟ ਮਰੇ ਕਬ ਨਾ ਛਾੜੇ ਖੇਤ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਐਂਡ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਇੱਕ ਵਾਕਿਆ ਬਾਰੇ ਕਿ ਹਾਰਵਰਡ ਯੂਨੀਵਰਸਿਟੀ ਦੀ ਇੱਕ ਸਟੂਡੈਂਟ ਸ਼ਰੂਤੀ ਕੁਮਾਰ ਨੇ ਆਪਣੇ ਇੱਕ ਦਲੇਰਾਨਾ ਕਾਰਨਾਮੇ ਰਾਹੀਂ ਦੱਸਿਆ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਮਤਲਬ ਕੀ ਹੁੰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਲਾਈਵ ਮੈਸੇਜ ਨੇ ਉਹ ਵੀ ਲੈਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਕੁਝ ਦਿਨਾਂ ਤੋਂ ਜੋ ਕੁਝ ਚੱਲ ਰਿਹਾ ਹੈ ਰਫਾ ਦੇ ਵਿੱਚ, ਗਜ਼ਾ ਦਾ ਉਹ ਹਿੱਸਾ ਜਿੱਥੇ ਯੂਨਾਈਟਿਡ ਨੇਸ਼ਨਸ ਨੇ ਰਿਫਿਊਜੀ ਕੈਂਪ ਬਣਾਏ ਹੋਏ ਨੇ, ਇਜ਼ਰਾਈਲ ਉੱਤੋਂ ਬੰਬਾਰੀ ਕਰ ਰਿਹਾ ਹੈ, ਟੈਂਕਸ ਉਹਨਾਂ ਨੇ ਜਾ ਕੇ ਰਫਾ ਦੇ ਵਿੱਚ ਤਬਾਹੀ ਮਚਾਈ ਹੈ। ਸੈਂਕੜਿਆਂ ਲੋਕ ਸ਼ਰਨਾਰਥੀ ਜਿਹੜੇ ਮੋਸਟ ਪ੍ਰੋਟੈਕਟਿਡ ਜ਼ੋਨ ਸੀ UN ਦੇ, ਉਹ ਮਾਰੇ ਗਏ ਨੇ। ਕੀ ਚੱਲ ਰਿਹਾ ਹੈ, ਮੀਡੀਆ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਜ਼ਰਾਈਲ ਜਿਹੜਾ ਉਹਨੂੰ ਡਿਨਾਈਲ 'ਚ ਵੀ ਜਾਂਦਾ ਹੈ। ਪਰ ਜਿਹਨੂੰ ਇਹ ਕਹੋ ਕਿ ਭਾਈ ਫੁੱਲ ਸਕੇਲ ਜਿਹੜੀ ਨਸਲਕੁਸ਼ੀ ਹੈ ਇਨ ਦਾ ਗਲੇਅਰ ਆਫ ਦਾ ਕੈਮਰਾ ਐਂਡ ਵਰਲਡ ਵਾਚਿੰਗ, ਇਹ ਠੀਕ ਹੈ, ਸਾਰੀ ਦੁਨੀਆ ਦੇਖ ਰਹੀ ਹੈ। ਕੁਝ ਬਹਾਦਰ ਆਵਾਜ਼ਾਂ ਨੇ ਜਿਨ੍ਹਾਂ ਨੇ ਇਸ ਸਾਰੇ ਜ਼ੁਲਮ ਨੂੰ ਚੈਲੰਜ ਕੀਤਾ ਹੈ ਜਦੋਂ ਤੋਂ ਵੀ ਇਹ ਸਾਰਾ ਗਜ਼ਾ ਦੇ ਵਿੱਚ ਚੱਲ ਰਿਹਾ। ਔਰ ਉਹਦੇ 'ਚ ਜੇ ਫਿਊਚਰ ਦੇ ਵਿੱਚ ਜਿਹੜੇ ਹਿਸਟੋਰੀਅਨ ਲਿਖਣਗੇ, ਹਾਲਾਂ ਅਸੀਂ ਜਿਵੇਂ ਦੱਸਿਆ ਸੀ ਕਿ ਸਪੇਨ, ਨਾਰਵੇ, ਆਇਰਲੈਂਡ, ਉਹਨਾਂ ਨੇ ਫਲਸਤੀਨ ਨੂੰ ਐਜ਼ ਐਨ ਇੰਡੀਪੈਂਡੈਂਟ ਕੰਟਰੀ ਰੈਕਗਨਾਈਜ਼ ਕੀਤਾ। ਬਹੁਤ ਸਾਰੀਆਂ ਪਿਕਚਰਸ ਵੀ ਫਲਸਤੀਨ ਦੇ ਝੰਡੇ ਦੇ ਨਾਲ ਉਹਨਾਂ ਦੇ ਝੰਡੇ ਝੂਲਦਿਆਂ ਦੀਆਂ ਨਜ਼ਰ ਆਈਆਂ, ਜਿਹੜੀਆਂ ਸਿੰਬੋਲਿਕ ਨੇ। ਆਲਰੇਡੀ 140 ਤੋਂ ਜ਼ਿਆਦਾ ਦੇਸ਼ ਜਿਹੜੇ ਨੇ ਉਹ ਤੋਂ UN ਜਨਰਲ ਅਸੈਂਬਲੀ 'ਚ ਵੀ ਮਤਾ ਲਿਆਏ ਨੇ ਬਿਲਕੁਲ ਕਿ ਵੀ ਇਜ਼ਰਾਈਲ ਨੂੰ ਇਹ ਮੈਸੇਜ ਦਿੱਤਾ ਜਾਏ ਕਿ ਭਾਈ UN ਦੀ ਫੁੱਲ ਫਲੈਜਡ ਮੈਂਬਰਸ਼ਿਪ ਦਿੱਤੀ ਜਾਏ ਫਲਸਤੀਨ ਨੂੰ। ਅਸੀਂ ਇੱਕ ਪਾਸੇ ਤਾਂ ਜੋ ਇਨੋਸੈਂਟਸ ਦਾ ਖੂਨ ਡੁੱਲ ਰਿਹਾ ਉੱਥੇ ਔਰ ਜੋ ਤਬਾਹੀ ਹੋ ਰਹੀ ਹੈ, ਅਦਰ ਦੈਨ ਕਿ ਰਿਗਰੈਟ ਕਰਨ ਦੇ ਜਾਂ ਇਹਨਾਂ ਨੂੰ ਕੰਡੈਮ ਕਰਨ ਦੇ ਕਿ ਭਾਈ ਇਹ ਕੈਪੀਟਲਿਸਟ ਪਾਵਰਸ ਔਰ ਖਾਸ ਤੌਰ ਤੇ ਅਮਰੀਕਾ ਕਿਸ ਹੱਦ ਤੱਕ ਜਾ ਕੇ ਉਹਦੀ ਹਮਾਇਤ ਤੇ ਖੜਾ ਹੈ। ਇਹਦੇ ਬਾਵਜੂਦ ਖੱਬਿਓਂ ਸੱਜਿਓਂ ਇੱਧਰ ਉੱਧਰ ਇੱਕ ਅੱਧਾ ਬਿਆਨ ਹੁੰਦੇ, ਲੇਕਿਨ
ਇਜ਼ਰਾਈਲ ਨੂੰ ਵੀ ਪਤਾ ਵੀ ਇਹਨਾਂ ਨੇ ਰੋਕਣਾ ਨਹੀਂ ਹੈ ਔਰ ਇਹ ਬਿਲਕੁਲ ਸਫਾਇਆ ਕਰਕੇ ਸਾਰੀ ਗਜ਼ਾ ਦੀ ਜਿਹੜੀ ਹੈ ਉਹ ਡੈਮੋਗ੍ਰਾਫੀ ਬਦਲਣਾ ਚਾਹੁੰਦੇ ਨੇ। ਅੱਛਾ ਸੋ ਇਹ ਹੁਣ ਕਿੰਨੀ ਕੁ ਦੇਰ ਤੱਕ ਅੱਗੇ ਜਾਏਗੀ ਗੱਲ, ਇਹ ਤਾਂ ਬਾਅਦ ਦੀ ਗੱਲ ਹੈ, ਪਰ ਜਿਹੜਾ ਅਸੀਂ ਜਿਸ ਨੂੰ ਐਪਰੀਸ਼ੀਏਟ ਕਰਨਾ ਚਾਹੁੰਦੇ ਹਾਂ, ਬਹੁਤ ਵਾਰ ਇਹ ਨਹੀਂ ਹੁੰਦਾ ਵੀ ਅਸੀਂ ਹਰ ਗੱਲ ਕੋਈ ਜਦੋਂ ਤਾਂ ਸਾਡੀ ਆਪਣੀ ਸਟਰਗਲ ਦੀ ਗੱਲ ਹੁੰਦੀ ਹੈ ਪੰਜਾਬ ਦੀ ਧਰਤੀ ਦੇ ਉੱਤੇ, ਔਰ ਦੂਸਰਾ ਉਦੋਂ ਜਿਹੜੀਆਂ ਤਾਕਤਾਂ ਹਿੰਦੂਤਵਾਦ ਦੇ ਥੱਲੇ ਜਾਂ ਬ੍ਰਾਹਮਣਵਾਦ ਦੇ ਥੱਲੇ ਸਾਡੇ ਕਾਜ਼ ਨੂੰ ਹਾਰਮ ਕਰਨਾ ਚਾਹੁੰਦੀਆਂ ਉਹਨਾਂ ਨੂੰ ਅਸੀਂ ਐਕਸਪੋਜ਼ ਕਰਦੇ ਹਾਂ। ਪਰ ਦੁਨੀਆ ਦੇ ਪਲੇਟਫਾਰਮ ਤੇ ਜ਼ਿੰਦਾ ਕੌਨਸ਼ੀਅਸ ਵਾਲੇ ਲੋਕ ਵੀ ਨੇ, ਉਹ ਹਰ ਮਜ਼ਹਬ ਮੁਰਦਾ ਵਾਲੇ ਵੀ ਨੇ, ਸਾਡੇ ਚੋਂ ਵੀ ਕਿੰਨੇ ਨੇ ਜਿਹੜੇ ਆਪਣੇ ਹੀ ਮੁਲਕ ਖਾਲਿਸਤਾਨ ਦੇ ਵਿਰੋਧ 'ਚ ਖੜੇ ਨੇ। ਪਰ ਇਹ ਖਬਰ ਜਦੋਂ ਮੈਂ ਪਰਸੋਂ ਦੇਖੀ ਤਾਂ ਮੈਨੂੰ ਲੱਗਾ ਕਿ ਵੀ ਨਹੀਂ, ਇਹ ਵਰਥ ਇਸ ਨੂੰ ਰੈਕਗਨਾਈਜ਼ ਕਰਨਾ ਬਣਦਾ ਹੈ। ਹੁਣ ਇੱਕ ਸਟੂਡੈਂਟ ਜਿਹੜੀ ਜ਼ਾਹਰ ਹੈ ਨਾਂ ਤੋਂ ਹੀ ਹੈ ਕਿ ਵੀ ਇਹ ਹਿੰਦੂ ਬੱਚੀ ਹੈ, ਜਿਹੜੀ ਹੈ ਸ਼ਰੂਤੀ ਕੁਮਾਰ, ਹਾਰਵਰਡ ਦੀ ਗ੍ਰੈਜੂਏਟ। ਹੁਣ ਹੁੰਦਾ ਕੀ ਹੈ ਕਿ ਜਦੋਂ ਤੁਹਾਡੀ ਗ੍ਰੈਜੂਏਸ਼ਨ ਹੁੰਦੀ ਹੈ, ਹੁਣ ਹਾਰਵਰਡ ਦੁਨੀਆ ਦੀਆਂ ਟੌਪ ਯੂਨੀਵਰਸਿਟੀਜ਼ ਚੋਂ ਹੈ, ਹਰ ਯੂਨੀਵਰਸਿਟੀ ਦੀ ਜਿਹੜੀ ਕਨਵੋਕੇਸ਼ਨ ਹੁੰਦੀ ਹੈ ਉਸ ਤੋਂ ਪਹਿਲਾਂ ਜਿਹਨਾਂ ਦੀ ਬੈਸਟ ਪਰਫਾਰਮੈਂਸ ਹੁੰਦੀ ਹੈ, ਤੇ ਕੁਝ ਯੂਨੀਵਰਸਿਟੀਜ਼ ਓਪਨ ਜਿਹੜਾ ਕੰਪੀਟੀਸ਼ਨ ਕਰਵਾਉਂਦੀਆਂ ਕਿ ਗ੍ਰੈਜੂਏਸ਼ਨ ਵੇਲੇ ਜਦੋਂ ਕਿ ਸਟੂਡੈਂਟਸ ਹੋਣੇ ਨੇ, ਉਹਨਾਂ ਦੇ ਪੇਰੈਂਟਸ, ਉਹਨਾਂ ਦੇ ਵੈਲ ਵਿਸ਼ਰ ਭਰਿਆ ਹੁੰਦਾ ਸਾਰਾ, ਉਦੋਂ ਜਿਨ੍ਹਾਂ ਨੇ ਐਡਰੈਸ ਕਰਨਾ ਕਿ ਉਹਨਾਂ ਨੇ ਆਪਣਾ ਦੱਸਣਾ ਵੀ ਉਹਨਾਂ ਨੇ ਕੀ ਹਾਸਲ ਕੀਤਾ ਹੈ, ਕੀ ਹੈ, ਉਹ ਉਹਨਾਂ ਨੂੰ ਮੌਕਾ ਦੇਣਾ। ਸੋ ਹਾਰਵਰਡ ਯੂਨੀਵਰਸਿਟੀ ਨੇ 3 ਸਟੂਡੈਂਟ ਚੂਜ਼ ਕੀਤੇ ਬੈਸਟ, ਜਿਨ੍ਹਾਂ ਨੇ ਉਸ ਹਾਰਵਰਡ ਦੀ ਗ੍ਰੈਜੂਏਸ਼ਨ ਸੈਰੇਮਨੀ ਦੇ ਵੇਲੇ ਐਡਰੈਸ ਕਰਨਾ ਸੀ। ਉਹਨਾਂ 'ਚ ਇਹ ਬੱਚੀ ਸ਼ਰੂਤੀ ਕੁਮਾਰ ਵੀ ਸੀ। ਅੱਛਾ, ਹੁਣ ਉਸ ਤੋਂ ਪਹਿਲਾਂ ਕਿਉਂਕਿ ਆਲਰੇਡੀ ਕੁਝ ਯੂਨੀਵਰਸਿਟੀਜ਼ ਦੇ ਕੈਂਪਸਿਸ ਦੇ ਵਿੱਚ ਸਟੂਡੈਂਟਸ ਨੇ ਧਰਨੇ ਲਾਏ ਗਜ਼ਾ ਦੇ ਬੇਗੁਨਾਹ ਲੋਕਾਂ ਦੇ ਹੱਕ ਦੇ ਵਿੱਚ, ਇਜ਼ਰਾਈਲ ਦੇ ਖਿਲਾਫ। ਉਹਨਾਂ 'ਚ ਹਾਰਵਰਡ ਯੂਨੀਵਰਸਿਟੀ ਵੀ ਸੀ ਔਰ ਉੱਥੇ ਜ਼ਬਰਦਸਤੀ ਦਾਖਲ ਹੋ ਕੇ ਯੂਨੀਵਰਸਿਟੀ ਅਥਾਰਟੀਜ਼ ਨੇ ਦੂਜਿਆਂ ਦੀ ਮਦਦ ਨਾਲ ਉਹਨੂੰ ਚੁਕਾ ਦਿੱਤਾ। ਔਰ 13 ਸਟੂਡੈਂਟ ਜਿਹੜੇ ਉੱਥੇ ਬੈਠੇ ਸੀ ਜਿਨ੍ਹਾਂ ਦੇ ਨੇ ਗ੍ਰੈਜੂਏਟ ਹੋਣਾ ਸੀ ਇਸ ਸੈਸ਼ਨ ਵੇਲੇ ਹੀ, ਉਹਨਾਂ ਨੂੰ ਜਿਹੜਾ ਉਹ ਸਸਪੈਂਡ ਕੀਤਾ। ਹੁਣ ਇਹ ਸਾਰਾ ਚੱਲਦਾ ਰਿਹਾ, ਬਹੁਤ ਸਾਰੀਆਂ ਯੂਨੀਵਰਸਿਟੀਆਂ ਜਿਵੇਂ ਹੋਇਆ। ਹੁਣ ਇਹ ਜਿਨ੍ਹਾਂ ਨੇ ਬੋਲਣਾ ਹੁੰਦਾ ਉਹਨਾਂ ਦੀ ਰਿਟਨ ਸਕ੍ਰਿਪਟ ਹੁੰਦੀ ਹੈ ਵੀ ਤੁਸੀਂ ਜੋ ਪੜ੍ਹਨਾ ਹੈ, ਜੋ ਸਪੀਚ ਕਰਨੀ ਆ ਉਹ ਦਿਓ। ਹੁਣ ਸ਼ਰੂਤੀ ਕੁਮਾਰ ਜਿਹੜੀ ਕਿ 3 ਸਪੀਕਰਸ ਦੇ ਤੌਰ ਤੇ ਚੁਣੀ ਗਈ ਹਾਰਵਰਡ ਯੂਨੀਵਰਸਿਟੀ ਦੀ ਕਨਵੋਕੇਸ਼ਨ ਦੇ ਵੇਲੇ, ਉਹਨੇ ਆਪਣੀ ਸਪੀਚ ਵੀ ਸਬਮਿਟ ਕੀਤੀ। ਹੁਣ ਉਹ ਖੁਦ ਵੀ ਗ੍ਰੈਜੂਏਟ ਹੋ ਰਹੀ ਸੀ, ਉਹਨੇ ਕ੍ਰਿਮਜ਼ਨ ਰੰਗ ਦਾ ਜਿਹੜਾ ਸੂਰਜ ਜਦੋਂ ਡੁੱਬ ਰਿਹਾ ਹੁੰਦਾ ਜਿਹੜਾ ਉਸ ਰੰਗ ਦਾ ਗਾਊਨ ਪਾਇਆ ਸੀ। ਹੁਣ ਉਹ ਜਦੋਂ ਆਪਣੀ ਟਰਾਂਸਕ੍ਰਿਪਟ ਤੋਂ ਪੜ੍ਹ ਰਹੀ ਹੈ, ਉਹਨੇ ਬੋਲਣਾ ਸ਼ੁਰੂ ਕੀਤਾ ਤਾਂ ਉਹਨੇ ਆਪਣੇ ਉਸ ਗਾਊਨ ਦੇ ਥੱਲੇ ਇੱਕ ਪਰਚੀ ਕੱਢੀ ਜਿਹੜੀ ਉਹਨੇ ਜਿਹੜੀ ਹੈ ਉਹ ਆਪਣੀ ਉਹਨੂੰ ਕਹਿੰਦੇ ਨੇ ਆਫ ਦਾ ਟਰਾਂਸਕ੍ਰਿਪਟ। ਔਰ ਉਹਨੇ ਜੋ ਐਡਰੈਸ ਕੀਤਾ ਉਹ ਉਹਨਾਂ 13 ਸਟੂਡੈਂਟਸ ਦੇ ਹੱਕ ਦੇ ਵਿੱਚ ਸੀ ਕਿ ਵੀ ਉਹਨਾਂ ਨੇ ਵੀ ਅੱਜ ਗ੍ਰੈਜੂਏਟ ਹੋਣਾ ਸੀ, ਪਰ ਉਹ ਆਪਣੀ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਖਮਿਆਜ਼ਾ ਭੁਗਤ ਰਹੇ ਨੇ। ਔਰ ਇਸ ਸਾਰੇ ਨੇ ਸਨਸਨੀ ਪੈਦਾ ਕੀਤੀ, ਇਸ ਲੈਵਲ ਦੀ ਸਨਸਨੀ ਕਿ ਉਹ ਜਿਹੜੀ ਵੀਡੀਓ ਵੀ ਦੁਨੀਆ ਭਰ 'ਚ ਵਾਇਰਲ ਹੋਈ, ਖਬਰ ਵੀ ਬਣੀ ਔਰ ਈਵਨ ਜਿਹੜੀ ਹੈ ਉੱਥੋਂ ਦੀਆਂ ਸਾਊਥ ਏਸ਼ੀਅਨ ਅਖਬਾਰਾਂ 'ਚ ਵੀ ਖਬਰ ਲੱਗ ਗਈ। ਔਰ ਉਹਦੇ 'ਚ ਉਹਨੇ ਐਡਰੈਸ ਕੀਤਾ, ਹਾਰਵਰਡ ਡੂ ਯੂ ਹੀਅਰ ਅਸ? Shruti Kumar, who won contest to speak at graduation ceremony, revolts, dramatically goes off script, watch viral video. फिर उन्हें कुमार during her speech drew out a piece of paper containing off-script remarks hidden up the sleeve of the crimson gown. उन्हें gown चो कढ़े और उदे च उन्हें दा क्या ਔਰ ਉਹਦੀ ਜਿਹੜੀ ਸਪੀਚ ਦਾ ਵਿਸ਼ਾ ਸੀ ਉਹ ਸੀ ਦਾ ਪਾਵਰ ਆਫ ਨਾਟ ਨੋਇੰਗ। ਲੇਕਿਨ ਉਹਨੇ ਇਨ ਦਾ ਮੀਨ ਟਾਈਮ ਆਪਣੀ ਉਹ ਟਰਾਂਸਕ੍ਰਿਪਟ ਨੂੰ ਪਾਸੇ ਰੱਖਿਆ, ਪੀਸ ਆਫ ਪੇਪਰ ਕੱਢਿਆ ਔਰ ਉਹਦੇ 'ਚ ਉਹਨੇ ਕਿਹਾ, ਐਜ਼ ਆਈ ਸਟੈਂਡ ਹੀਅਰ ਟੂਡੇ ਆਈ ਮਸਟ ਟੇਕ ਏ ਮੋਮੈਂਟ ਟੂ ਰੈਕਗਨਾਈਜ਼ ਮਾਈ ਪੀਅਰਸ the 13 undergraduates in the class of 2024 who will not graduate today। ਉਹਨੇ ਕਿਹਾ ਮੈਂ ਐਡਰੈਸ ਕਰ ਰਹੀ ਹਾਂ, ਤੁਸੀਂ ਸਭ ਨੇ ਗ੍ਰੈਜੂਏਟ ਬਣਨਾ, ਪਰ ਮੈਂ ਆਪਣੇ 13 ਉਹਨਾਂ ਸਾਥੀ ਵਿਦਿਆਰਥੀਆਂ ਦੇ ਲਈ ਆਵਾਜ਼ ਬੁਲੰਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਅੱਜ ਗ੍ਰੈਜੂਏਟ ਹੋਣਾ ਸੀ ਪਰ ਉਹ ਨਹੀਂ ਹੋ ਰਹੇ। ਕੁਮਾਰ ਸੈਡ ਸ਼ਾਰਪਲੀ ਰੈਪਰੀਮਾਂਡਿੰਗ ਦਾ ਯੂਨੀਵਰਸਿਟੀ ਲੀਡਰਸ। ਉਹਨਾਂ ਦਾ ਤੁਸੀਂ ਹਾਲ ਦੇਖੋ ਕੀ ਹੋਏਗਾ। ਸਾਰੀ ਯੂਨੀਵਰਸਿਟੀ ਹਾਰਵਰਡ ਦੀ ਐਲਮਨਾਈ ਬੈਠੀ ਹੈ, ਉਹਨਾਂ ਦੇ ਹਾਇਰ ਅਪਸ ਤੋਂ ਲੈ ਕੇ।
She was referring to the 13 students who participated in campus pro-Palestinian protests and were punished. ਉਹਨਾਂ ਨੂੰ punish ਕਰ ਉਹਨੇ ਕਿਹਾ I am deeply disappointed by the intolerance for freedom of speech and their right to civil disobedience on the campus. ਮੈਂ condemn ਕਰਦੀ ਹਾਂ, ਮੈਂ ਨਿਰਾਸ਼ ਹਾਂ ਕਿ ਕਿੰਨੀ ਇੰਟੋਲਰੈਂਸ ਦਿਖਾਈ ਗਈ ਫਰੀडम ਆਫ ਸਪੀਚ ਲਈ। ਉਹਨਾਂ ਦਾ ਕਸੂਰ ਇੰਨਾ ਹੀ ਹੈ ਕਿ ਉਹਨਾਂ ਨੇ ਕੈਂਪਸ ਦੇ ਵਿੱਚ ਫਲਸਤੀਨੀਆਂ ਦੇ ਹੱਕ 'ਚ ਆਵਾਜ਼ ਚੁੱਕੀ। ਸ਼ੀ ਵਾਜ਼ ਕੋਟਡ ਐਜ਼ ਸੇਇੰਗ ਦ ਸਟੂਡੈਂਟਸ ਹੈਵ ਸਪੋਕਨ। ਉਹਨੇ ਕਿਹਾ ਜੀ ਆਵਾਜ਼ ਬੁਲੰਦ ਕੀਤੀ ਹੈ ਸਟੂਡੈਂਟਸ ਨੇ। ਦ ਫੈਕਲਟੀ ਹੈਵ ਸਪੋਕਨ, ਸਟੂਡੈਂਟਸ ਨੇ ਵੀ ਦੱਸਿਆ ਉਹ ਫਲਸਤੀਨੀਆਂ ਦੇ ਨਾਲ ਖੜੇ ਨੇ। ਫੈਕਲਟੀ ਪ੍ਰੋਫੈਸਰਸ ਨੇ ਵੀ ਦੱਸਿਆ। ਫਿਰ ਉਹਨੇ ਕਿਹਾ ਹਾਰਵਰਡ ਡੂ ਯੂ ਹੀਅਰ ਅਸ, ਤੂੰ ਸੁਣ ਰਹੇ ਹਾਰਵਰਡ ਯੂਨੀਵਰਸਿਟੀ ਸਾਡੀ ਆਵਾਜ਼ ਨੂੰ। ਸ਼ੀ ਸੈਡ ਰਿਪੀਟਿੰਗ ਹਾਰਵਰਡ ਡੂ ਯੂ ਹੀਅਰ ਅਸ। ਫਿਰ ਉਹਨੇ ਕਿਹਾ ਐਟ ਦ ਐਂਡ ਆਫ ਦ ਡੇ ਆਈ ਥਿੰਕ we owe it to ourselves to listen to that voice inside that tells us, oh, this is what I am passionate about, Kumar said then. ਉਹਨੇ ਕਿਹਾ ਕਿ ਵੀ ਅਲਟੀਮੇਟਲੀ ਅਸੀਂ ਸਾਰੇ ਹੀ ਜਿਹੜੇ ਨੇ ਉਹ ਆਪਣੇ ਅੰਦਰ ਦੀ ਆਵਾਜ਼ ਨੂੰ ਸੁਣਾਂਗੇ ਜਿਨ੍ਹਾਂ ਨੇ ਕਹਿਣਾ ਕਿ ਵੀ ਨਹੀਂ ਇਹ ਮੇਰਾ ਜਨੂਨ ਸੀ, ਮੈਂ ਬੋਲਣਾ ਸੀ। ਸੋ ਮੈਂ ਕਿਹਾ ਵੀ ਇਹ ਹੈ ਰਿਮਾਰਕੇਬਲ। ਇੱਕ ਪਾਸੇ ਹਾਰਵਰਡ ਨੂੰ ਵੀ ਸਲੂਟ ਹੈ। ਹੁਣ ਇਹੀ ਤੁਸੀਂ ਸਿਨੈਰੀਓ ਇੰਡੀਆ ਦਾ ਇਮੇਜਿਨ ਕਰੋ ਕਿ ਯੂਨੀਵਰਸਿਟੀ ਦੀ ਕਨਵੋਕੇਸ਼ਨ ਹੋਏ ਤੇ ਸਟੂਡੈਂਟ ਕੋਈ ਕਰ ਰਿਹਾ, ਉਹਨਾਂ ਨੇ ਉੱਥੋਂ ਹੀ ਉੱਠ ਕੇ ਮਾਈਕ ਵੀ ਬੰਦ ਕਰ ਦੇਣਾ ਸੀ, ਉਹਨੂੰ ਘੜੀਸ ਕੇ ਸਟੇਜ ਤੋਂ ਉਤਾਰੇ ਹੋਣਾ ਸੀ। ਪਰ ਮੈਂ ਕਿਹਾ ਵੀ ਇਹ ਹਿੰਦੂ ਕੁੜੀ ਜਿਹਨੇ ਬਹਾਦਰੀ ਦੇ ਨਾਲ ਜਿਹੜਾ ਹੈ ਉਹ ਫਲਸਤੀਨੀਆਂ ਦੇ ਹੱਕ 'ਚ ਵੀ ਆਵਾਜ਼ ਚੁੱਕੀ, ਆਪਣੇ 13 ਪੀਅਰਸ ਦੇ ਹੱਕ 'ਚ ਵੀ ਚੁੱਕੀ, ਤੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਇਹ ਵੀ ਆਪਣੇ ਆਪ 'ਚ ਹੋਏਗਾ ਕਿ ਇਸ ਲੈਵਲ ਦੀ ਬ੍ਰਿਲੀਅੰਟ ਜਿਹੜੀ ਸਕਾਲਰ ਹੈ ਉਹਨੇ ਆਪਣੇ ਆਪ ਨੂੰ ਵੀ ਦਾਅ ਦੇ ਉੱਤੇ ਲਾਇਆ, ਆਪਣੇ ਉਹ ਸਾਰੇ ਕਰੀਅਰ। ਸੋ ਇਹ ਹੈ, ਇਹਨੂੰ ਕਹਿੰਦੇ ਨੇ ਕਿ ਬਈ ਸੈਲੂਟ। ਸੈਲੂਟ ਹੈ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਜਿਹੜੇ ਵਿਊਅਰਸ ਮਾਸਟਰ ਨਿਊਲੈਂਡ ਜਾ ਰਿਹਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਇੰਦਰਜੀਤ ਸੰਧੂ ਜੀ, ਫਿਰ ਪਰਮਿੰਦਰ ਜੀ, ਫਿਰ ਅਮਰਜੀਤ ਸੈਣੀ ਜੀ ਔਰ ਸੋਨਮਾਲੀ ਜੀ, ਫਿਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ, ਜਸਵੰਤ ਕੰਗ ਜੀ, ਪਰਮਿੰਦਰ ਭੁੱਲਰ ਜੀ, ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਅਮਰਜੀਤ ਸੈਣੀ ਜੀ ਕਹਿੰਦੇ ਡਾਕਟਰ ਸਾਹਿਬ ਜੀ ਗੈਟ ਵੈਲ ਸੂਨ, ਵੀ ਪ੍ਰੇ ਟੂ ਅਕਾਲ ਪੁਰਖ ਵਾਹਿਗੁਰੂ ਫॉर योर ਹੈਲਥ। ਔਰ ਇਸੇ ਤਰ੍ਹਾਂ ਬਹੁਤ ਸ਼ੁਕਰੀਆ। ਬਸ ਥੋੜਾ ਜਿਹਾ ਸੀਜ਼ਨਲ ਜਿਹਾ ਹੁੰਦਾ, ਬਾਕੀ ਠੀਕ ਹੈ। ਹਾਂਜੀ, ਸੰਦੀਪ ਸਿੰਘ ਫਿਰ ਉਹ ਵੀ ਹੱਥ ਜੋੜ ਰਹੇ ਨੇ, ਫਤਿਹ ਬੁਲਾ ਰਹੇ ਨੇ। ਔਰ ਜਸਵੀਰ ਸਿੰਘ ਜੀ, ਜਤਿੰਦਰ ਸਿੰਘ ਜੀ, ਫਿਰ ਇਸ ਤਰ੍ਹਾਂ ਜਸਵੀਰ ਬਰਾੜ ਜੀ, ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ ਚੜ੍ਹਦੀ ਕਲਾ ਕਹਿੰਦੇ ਨੇ ਤੁਹਾਨੂੰ। ਔਰ ਕੁਲਦੀਪ ਕੌਰ ਜੀ ਫਤਿਹ ਬੁਲਾਉਂਦੇ ਨੇ। ਸੁਖਜੀਵਨ ਬੱਚੂ ਜੀ ਗੁੱਡ ਜੌਬ ਕਹਿੰਦੇ ਨੇ। ਹਰਮਨ ਪੰਨੂ ਜੀ ਪੰਜਾਬ ਹਲ, ਖਾਲਸਾਨ ਸਿੰਘ ਨਵਜੋਤ ਜੀ, ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਔਰ ਤ੍ਰਿਪਤਾ ਜਾਵੇਰ ਜੀ ਇਹ ਵੀ ਫਤਿਹ ਬੁਲਾਉਂਦੇ ਨੇ, ਚੜ੍ਹਦੀ ਕਲਾ ਕਹਿੰਦੇ ਨੇ। ਔਰ ਇਸੇ ਤਰ੍ਹਾਂ ਮੁਹੰਮਦ ਜਾਵੇਦ ਜੀ ਪੰਜਾਬੀ ਦਾ ਹੱਕ, ਪੰਜਾਬੀ ਕਹਿਣ ਦਾ ਮਤਲਬ ਪੰਜਾਬ ਦਾ ਹੱਕ ਹੈ ਓਨਲੀ ਖਾਲਿਸਤਾਨ। ਔਰ ਸੁਰਿੰਦਰ ਧਾਲੀਵਾਲ ਜੀ ਫਤਿਹ ਬੁਲਾਉਂਦੇ ਨੇ। ਬਲਵਿੰਦਰ ਸਿੰਘ ਜੀ ਫਿਰ ਇਹ ਕਹਿੰਦੇ ਨੇ ਕਿ ਪੰਜਾਬ ਅਤੇ ਪੰਜਾਬੀਆਂ ਦੇ ਹਰ ਇੱਕ ਮਸਲੇ ਦਾ ਹੱਲ ਹੈ ਆਜ਼ਾਦੀ, ਖਾਲਸਾ ਜ਼ਿੰਦਾਬਾਦ 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 ਜੀ। ਸ਼ਿੰਦਾ ਸਿੰਘ ਗਿੱਲ ਜੀ ਖਾਲਸਾਨੀ ਇਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ। ਕਾਲੀ ਸਿੰਘ ਜੀ ਕਹਿੰਦੇ ਨੇ ਕਿ ਟਰੂ ਨਾਰਥ ਕੈਨੇਡੀਅਨ channel covering Khalistan, someone should do interview with his channel to add education to the general population versus being in an ex chamber। और फिर सानू फतेह भी बुलाते ने। फिर इस तरह सुखविंदर सिंह जी भी खालसा जिंदाबाद कहते ने। और फिर धर्म सिंह जी भी कहते हैं कि खालसा जिंदाबाद, टीवी फॉर जिंदाबाद, चढ़दी कला प्रोग्राम सच्चो सच। और इसी तरह जसकीर सिंह जी कहते कि डॉक्टर साहब जी ये बहुरूपिया मोदी वाकया छलेडा जिथे जांदा आंदा उत्थे बन जांदा, उद्दे बन जांदा है। फिर गुरमेल सिंह जी काफ़ी दिन बाद आए ने, भी फतेह बुलाते ने। हमेशा इन्हों का मैसेज चढ़दी कला वाला होंदा है। और इसी तरह बलहार सोही जी आज़ादी हाल, किसान हल, खालिस्तान जवान हल, खालसा जिंदाबाद, वाहिगुरू जी का खालसा वाहिगुरू जी की फतेह। भैन जी डॉक्टर साहब जी आज़ादी हाल है, खालसा जिंदाबाद। एंड एच जी भी फतेह बुलाते ने। अजविंदर सिंह सोदा जी भी सत श्री अकाल भैनों ते भरावो खालिस्तानियों। डी जी भी कहते हैं कि मैनू एक गल समझ नहीं लग रही, इस बार पंथक कैंडीडेट्स बहुत हैं पर कोई पंथक कैंडीडेट ये नहीं
ਦੱਸ ਰਿਹਾ ਕਿ ਜੇ ਪੰਥਕ ਕੈਂਡੀਡੇਟ ਜਿੱਤ ਵੀ ਜਾਏ ਤਾਂ ਕੀ ਮਿਲ ਜਾਊਗਾ ਪੰਜਾਬ ਜਾਂ ਫਿਰ ਸਿੱਖਾਂ ਨੂੰ? ਦੇਖੋ, ਅਸੀਂ ਇਸ ਬਾਰੇ ਆਪਣੀ ਰਾਏ ਤਾਂ ਪਹਿਲਾਂ ਹੀ ਬੜੀ ਕਲੀਅਰ ਅਸੀਂ ਰੱਖੀ ਹੋਈ ਹੈ ਵੀ ਸਿਸਟਮ 'ਚੋਂ ਸਾਡੇ ਲਈ ਤਾਂ ਕੁਝ ਕੱਢਣ ਪਾਉਣ ਨੂੰ ਨਹੀਂ ਹੈ। ਅੱਛਾ। ਪਰ ਜਿਹੜੀ ਲੋਕਲ ਜਨਤਾ ਹੈ ਉਹਨਾਂ ਨੇ ਡੇ ਟੂ ਡੇ ਬੇਸਿਸ ਦੇ ਉੱਤੇ ਜੋ ਕੁਝ ਫੈਸਲੇ ਲੈਣੇ ਹੁੰਦੇ ਨੇ, ਅਸੀਂ ਬਹੁਤ ਵਾਰ ਇੱਥੋਂ ਕੋਈ ਹਾਰਡ ਲਾਈਨ ਲੈ ਵੀ ਲਈਏ ਉਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ। ਸੋ ਲੋਕਲ ਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਦੇ ਆਰ ਦਾ ਬੈਸਟ ਅਮੰਗਸ ਜਿਹੜੇ ਵੀ ਬਾਕੀ ਨੇ ਉਹਨਾਂ 'ਚੋਂ। ਬਾਕੀ ਨਿਕਲਣਾ ਕੁਛ ਨਹੀਂ ਹੈ ਇਹਨਾਂ 'ਚੋਂ। ਸਾਰੇ ਦੇ ਸਾਰੇ ਵੀ ਬਣ ਜਾਣ 13 ਦੇ 13 ਵੀ ਖਾਲਿਸਤਾਨ ਜ਼ਿੰਦਾਬਾਦ ਵੀ ਪਾਰਲੀਮੈਂਟ 'ਚ ਜਾ ਕੇ ਕਹਿਣ ਲੱਗ ਜਾਣ, ਫਿਰ ਵੀ ਖਾਲਿਸਤਾਨ ਨਹੀਂ ਬਣ ਜਾਣਾ ਹੈ। ਉਹ ਸਾਨੂੰ ਸਟਰਗਲ ਦੇ ਨਾਲ ਹੀ ਬਣਾਉਣਾ ਪੈਣਾ ਹੈ। ਨਿਹੰਗ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਇਹ ਅਮਲੀ ਨੂੰ ਕਿਸੇ ਨੇ ਲਿਖ ਕੇ ਦਿੱਤਾ ਹੈ, ਇਹਦਾ ਦਿਮਾਗ ਟਿਕਾਣੇ 'ਤੇ ਨਹੀਂ ਹੈ। ਗੱਲ ਠੀਕ ਹੈ ਇਹਨਾਂ ਦੀ। ਹਾਂਜੀ। ਆਲ ਅਬਾਊਟ ਟਰੂਥ ਐਂਡ ਸਿੱਖੀਜ਼ਮ ਜੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਲਵ ਯੂ ਡਾਕਟਰ ਸਾਹਿਬ, ਤੁਹਾਨੂੰ ਸਾਡੀ ਉਮਰ ਲੱਗ ਜਾਏ। ਨਹੀਂ, ਬਹੁਤ ਧੰਨਵਾਦ। ਮਹਾਰਾਜ ਜਿਹਨੂੰ ਜਿੰਨੀ ਬਖਸ਼ੀ ਹੈ ਉਹਨਾਂ ਦੀ ਸਕਾਰਥੀ ਕਰੇ, ਜ਼ਿੰਦਗੀ ਦਾ ਇੱਕ ਅਮਲ ਹੋਏ, ਜ਼ਿੰਦਗੀ 'ਚ ਗੁਰੂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ। ਪਰ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਅਲਫਾਜ਼। ਕਮਲਜੀਤ ਸਿੰਘ ਜੀ ਕਹਿੰਦੇ ਨੇ ਇਹਨਾਂ ਨੇ ਚੋਣ ਨਤੀਜਿਆਂ ਦਾ ਦਿਨ ਵੀ ਮੰਗਲਵਾਰ ਪੱਤਰੀ ਦੇਖ ਕੇ ਰੱਖਿਆ ਹੋਣਾ। ਹਾਂ, ਬਿਲਕੁਲ। ਔਰ ਡੀਜੇ ਕਹਿੰਦੇ ਨੇ ਕਿ ਐਸਕੋਰ ਜੀ ਚਲੋ ਜਿੱਤ ਜਾਣ ਸਾਰੇ ਇਹ ਤਾਂ ਪੱਕੇ ਹਿੰਦੂ ਤਵੀ ਨੇ, ਇਹ ਤਾਂ ਜੰਤਰੀਆਂ ਨਾਲ ਚੱਲਦੇ ਨੇ। ਈਵਨ ਨਹਿਰੂ ਵਰਗੇ ਜਿਹਦੇ ਬਾਰੇ ਸੀ ਜੀ ਐਗਨੋਸਟਿਕ ਹੈ। ਈਵਨ ਜੇ ਤੁਸੀਂ ਫਰੀडम ਐਟ ਮਿਡਨਾਈਟ ਪੜ੍ਹੋ ਕਿ ਇਹਨਾਂ ਨੇ 14 ਤੇ 15 ਅਗਸਤ ਦੀ ਦਰਮਿਆਨੀ ਰਾਤ ਆਜ਼ਾਦੀ ਦਾ ਰੱਖਿਆ ਸੀ, ਉਹ ਵੀ ਜੋਤਸ਼ੀਆਂ ਨੇ ਡਿਸਾਈਡ ਕੀਤਾ ਸੀ ਕਿ ਇਹ ਸ਼ੁਭ ਹੈ ਭਾਰਤ ਲਈ। ਅੱਛਾ। ਡੀਜੇ ਕਹਿੰਦੇ ਨੇ ਕਿ ਐਸਕੋਰ ਜੀ ਉਹਨਾਂ ਦਾ ਜਵਾਬ ਦੇ ਰਹੇ ਨੇ ਚਲੋ ਜਿੱਤ ਜਾਣ ਸਾਰੇ ਪੰਥਕ ਕੈਂਡੀਡੇਟ ਦੇਖ ਲੈਣਾ ਕੀ ਹੁੰਦਾ ਜਿੱਤਣ ਤੋਂ ਬਾਅਦ ਔਰ ਜਿੱਤਣ ਨਾਲ। ਔਰ ਸੁਖਦੀਪ ਸੋਤਾ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਨਹੀਂ, ਵਾਹਿਗੁਰੂ ਜੀ ਨਾ ਹੋਵੇ ਇੰਡੀਆ ਨਾਲ ਵਾਰ ਹੋ ਗਈ ਕਿਸੇ ਦੇਸ਼ ਦੀ, ਸਾਡਾ ਪੀਐਮ ਸਮਾਧੀ 'ਚ ਹੋਵੇ, ਸਾਡੇ ਇੰਡੀਆ ਦਾ ਕੀ ਹੋਵੇਗਾ? ਸਮਾਧੀ ਵਾਲਾ ਸਾਧੂ ਤਾਂ ਨੌ ਮਿਨਿਸਟਰ ਵੀ ਹੋ ਗਿਆ। ਉਹ ਗੁੜ ਮੈਂ ਖਲ ਟੀਜ਼ ਕਰਨਾ ਚਾਹੁੰਦੇ ਨੇ। ਔਰ ਆਲ ਅਬਾਊਟ ਟਰੂਥ ਐਂਡ ਸਿੱਖੀਜ਼ਮ ਕਹਿੰਦੇ ਕਿ ਪੰਜਾਬੀਆਂ ਲਈ ਗਿਆਨ ਦਾ ਸੂਰਜ ਆ ਡਾਕਟਰ ਸਾਹਿਬ, ਜਿਸ ਦਿਨ ਨਹੀਂ ਆਉਂਦੇ ਸਾਨੂੰ ਲੱਗਦਾ ਹੈ ਕਿ ਅੱਜ ਸੂਰਜ ਚੜਿਆ ਹੀ ਨਹੀਂ ਹੈ। ਤੁਸੀਂ ਇੰਨਾ ਵੀ ਨਾ ਜਿਹੜਾ ਵਡਿਆਓ ਕਿ ਵੀ ਪੈਰ ਜਿਹੜੇ ਨੇ ਤਾਂ ਨੂੰ ਚਲੇ ਜਾਣ। ਹਾਲਾਂ ਇਹ ਵੀ ਹੁੰਦਾ ਹੈ ਮੇਰੇ ਲਈ ਵੀ ਉਨਾ ਹੀ, ਜਦੋਂ ਮੈਂ ਨਹੀਂ ਹੁੰਦਾ ਤੇ ਮੈਂ ਮਿਸ ਕਰਦਾ ਤੁਹਾਨੂੰ ਸਭ ਨੂੰ, ਕਿਉਂਕਿ ਮੇਰੇ ਲਈ ਵੀ ਇਹ ਤੁਹਾਡੇ ਸਾਰੇ ਜਿਹੜੇ ਵਿਚਾਰ ਨੇ ਮੋਟੀਵੇਸ਼ਨ ਵੀ ਨੇ ਔਰ ਇਹ એનર્ਜੀ ਵੀ ਨੇ। ਬਿਲਕੁਲ। ਡੀਜੇ ਕਹਿੰਦੇ ਨੇ ਕਿ ਐਸਕੋਰ ਜੀ ਵੇਟ ਐਂਡ ਵਾਚ ਇਜ਼ ਓਨਲੀ ਆਪਸ਼ਨ ਵੀ ਹੈਵ, ਥੈਂਕਸ। ਔਰ ਇਸੇ ਤਰ੍ਹਾਂ ਜਸਵੀਰ ਸਿੰਘ ਜੀ ਭਾਰਤੀ ਚੋਣਾਂ ਚੋਂ ਸਿੱਖਾਂ ਦਾ ਕਤਲੇਆਮ ਨਿਕਲਣਾ। ਔਰ ਬਲਵਿੰਦਰ ਸਿੰਘ ਦੇ ਪੰਜਾਬੀਆਂ ਤੇ ਪੰਜਾਬੀਆਂ ਦੇ ਹਰ ਇੱਕ ਮਸਲੇ ਦਾ ਹੱਲ ਆਜ਼ਾਦੀ ਆ, ਖਾਲਸਾ ਜ਼ਿੰਦਾਬਾਦ। ਸੁਖਦੀਪ ਸੋਤਾ ਜੀ ਕਹਿੰਦੇ ਮੋਦੀ ਨੇ ਤਾਂ ਜਾਲ ਸਮਧੀ 'ਚ ਬਚ ਜਾਣਾ, ਜਲ ਸਮਾਧੀ 'ਚ ਬਚ ਜਾਣਾ। ਸਿੱਖਾਂ ਤੁਸੀਂ ਵੀ ਸਿੱਖ ਲੋ ਸਮਾਧੀ, ਬਾਈ ਰਾਜੂ ਤੂੰ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ, ਸੌਰੀ ਅਬਾਊਟ ਦੈਟ। ਬਲਜੀਤ ਬਰਜੈਰ ਜੀ ਵੀ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਗੁਰਨੇਕ ਨਿੱਜਰ ਜੀ ਆਪ ਸਭਨਾ ਖਾਲਸਾਨੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਪੰਜਾਬ ਹਾਲ ਖਾਲਸਾ ਜ਼ਿੰਦਾਬਾਦ। ਰਾਜਵਿੰਦਰ ਸਿੰਘ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਬਾਦਲ ਦਲ ਇਜ਼ ਡਨ, ਧੋਬੀ ਦਾ ਕੁੱਤਾ ਘਰ ਦਾ ਨਾ ਘਾਟਦਾ। ਹਾਂ, ਪਰ ਇਹ ਹੈ ਵੀ ਅਜੇ ਤੱਕ ਕੋਈ ਸਾਡੀ ਧਿਰ ਉੱਭਰ ਵੀ ਨਹੀਂ ਪਾਈ ਉਸ ਢੰਗ ਨਾਲ ਜਿਹੜੀ ਖਾਲਿਸਤਾਨ ਦੇ ਮੁੱਦੇ ਨੂੰ ਜਾਂ ਦੂਸਰੇ ਪ੍ਰੋਪਰਲੀ ਆਰਟੀਕੂਲੇਟ ਕਰੇ ਵਿਦ ਦਾ ਬ੍ਰੌਡਰ ਬੇਸ। ਹਾਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਸਾਹਿਬ ਦਾ ਉਹ ਲੱਗੇ ਹੋਏ ਨੇ ਜਿੰਨੀ ਕਿ ਉਹਨਾਂ ਦੀ ਸਮਰੱਥਾ ਹੈ, ਪਰ ਬ੍ਰੌਡ ਬੇਸਡ ਸਾਨੂੰ ਜਿਵੇਂ ਸ਼ਿਨ ਫੇਨ ਪਾਰਟੀ ਨੇ ਆਇਰਲੈਂਡ ਦੀ, ਨਾਰਦਰਨ ਆਇਰਲੈਂਡ ਦੀ ਆਜ਼ਾਦੀ ਦੇ ਲਈ ਮੁਕੰਮਲ ਇੱਕ ਫੋਕਸ ਰੱਖਿਆ, ਸਾਨੂੰ ਇਸ ਕਿਸਮ ਦੀ ਧਿਰ ਦੀ ਲੋੜ ਹੈ ਪੰਜਾਬ ਜੀ। ਮਨਜੀਤ ਮਠਾਰੂ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਸਪੀਰ ਸਿੰਘ ਜੀ ਮੁਸਲਮਾਨ ਆਪਣੇ ਮੁਲਕਾਂ 'ਚ ਦੂਜਿਆਂ ਨੂੰ ਕਿੰਨਾ ਅਧਿਕਾਰ ਦਿੰਦੇ ਆ, ਇਹ ਵੀ ਦੱਸਿਆ ਕਰੋ। ਦੇਖੋ, ਇਹ ਉਹਨਾਂ ਦੇ ਜ਼ਿੰਮੇ ਹੈ ਵੀ ਉਹਨਾਂ ਨੇ ਕੀ ਕੀਤਾ ਜਾਂ ਕੀ ਨਹੀਂ ਹੈ। ਸਾਡਾ ਇਹ ਫਰਜ਼ ਹੁੰਦਾ ਹੈ ਔਰ ਇੱਕ ਬਤੌਰੇ ਸਿੱਖ ਅਸੀਂ ਸਮਝਦੇ ਹਾਂ ਵੀ ਜਿੱਥੇ ਜਿਹਦੇ ਨਾਲ ਧੱਕਾ ਹੁੰਦਾ ਹੈ ਉਹਦੇ ਹੱਕ 'ਚ ਆਵਾਜ਼ ਚੁੱਕਣੀ ਇਹ ਸਾਡਾ ਨੈਤਿਕ ਫਰਜ਼ ਹੈ। ਹਾਂਜੀ। ਫਿਰ ਕਹਿੰਦੇ ਨੇ ਕਿ ਸ਼ਰੂਤੀ ਨੂੰ ਕਹੋ ਕਿ ਸਿੱਖਾਂ ਲਈ ਆਵਾਜ਼ ਕਦੋਂ ਚੱਕਣੀ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਤੁਸੀਂ ਆਪਣੇ ਬਹੁਤੇ ਸਿੱਖਾਂ ਨੂੰ ਸਮਝਾ ਲਓ ਵੀ ਆਪਣੇ ਲਈ ਹੱਕ ਲਈ ਆਵਾਜ਼ ਚੁੱਕਣ। ਜੇ ਕਿਸੇ ਦਾ ਕੋਈ ਐਡਮਾਇਰਿੰਗ ਜਿਹੜਾ ਉਹ ਕਾਰਨਾਮਾ ਹੈਗਾ ਤਾਂ ਉਹਨੂੰ ਐਪਰੀਸ਼ੀਏਟ ਕਰੀਏ, ਬਜਾਏ ਕਿ ਹਰ ਗੱਲ 'ਚ ਅਸੀਂ ਉਹ ਦੂਸਰਾ ਰੁਖ ਹੀ ਰੱਖਣ ਦੇ। ਨੁੱਪਾ ਜੀ ਕਹਿੰਦੇ ਕਿ
ਪ੍ਰੋਗਰਾਮ ਮਿਸ ਨਾ ਕਰਿਆ ਕਰੋ, ਤੁਹਾਨੂੰ ਦੇਖਣ ਤੋਂ ਬਿਨਾਂ ਤੁਹਾਡਾ ਦਿਲ ਨਹੀਂ ਲੱਗਦਾ। ਨਹੀਂ ਇਹ ਹੁਣ ਸੇਮ ਹੇਅਰ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਆਪਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਰੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਵਿਚਾਰ ਸਾਨੂੰ ਭੇਜਣਾ ਭੁੱਲਣਾ ਨਾ। ਸਾਡੇ ਇਸ ਪਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।